ਤੇ ਦਿਮਾਗ ਉਹ ਚੇਤਾ ਉਹ ਸੋਚ ਤੁਹਾਡੀ ਉੱਥੇ ਪਿੰਡ ਦੇ ਵਿੱਚ ਪਹੁੰਚ ਜਾਂਦੀ ਹੈ ਬਿਲਕੁਲ ਇੱਕ ਇੱਕ ਗਲੀ ਦਾ ਇੱਕ ਇੱਕ ਘਰ ਦਾ ਇੱਕ ਇੱਕ ਬੰਦੇ ਦਾ ਵੀ ਇਹ ਘਰ ਕਿੱਥੇ ਸੀ ਇਹ ਕਿੱਥੇ ਸੀ ਇਹ ਕਿੱਥੇ ਸੀ। ਜੇ ਹੁਣ ਟੁਰ ਜਾਓ ਆਪਣਾ ਘਰ ਲੱਭ ਲੋਗੇ ये कहते सर बिल्कुल बार बार मस्जिद के नाल का मुझको है तेरी जुस्तजू मुझको तेरी तलाश। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ। ਮੈਂ 47 ਮਗਰੋਂ ਜੰਮਿਆ ਮੇਰੇ ਪਿੰਡੇ ਲਾਸ ਕਿਉਂ। सब तो पहले तो जहांगीर आंदा सी ਜਹਾਂਗੀਰ अगे भैनी आंदा सी ਭੈਣੀ फिर उस तो बाद पखो के ਪੱਖੋ ਕੇ देऊ ਦੇਉ बाठ ਬਾਠ कंग ਕੰਗ कल्ला ਕੱਲਾ मल्ला ये फिर एक बंदा धारण ਤਾਰਾ जंडियाला ਅੱਛਾ तारागढ़ कोठियां तहसील तरनताਰਨ ਤੇ ਤੇ ਜ਼ਿਲ੍ਹਾ ਜ਼ਿਲ੍ਹਾ ਅੰਮ੍ਰਿਤਸਰ। ਸਾਡਾ ਗੁਆਂਢ ਜਿਹੜਾ ਸੀ ਨਾ ਉਹ ਸੀ ਬਚਨ ਸਿੰਘ ਉਹ ਸੀ ਨੰਬਰਦਾਰ। ਬਚਨ ਸਿੰਘ ਹਾਂਜੀ ਨੰਬਰਦਾਰ ਜਵਾਹਰ ਸਾਂਝੀ ਸੀ ਇਸ ਪਾਸੇ ਉਹਦਾ ਘਰ ਸੀ ਅੱਗੇ ਸਾਡਾ। ਅੱਛਾ ਉਸ ਤੋਂ ਬਾਅਦ ਦਲੀਪ ਹੁੰਦਾ ਸੀ ਰੋੜਾ ਤੇ ਦਲੀਪ ਕਰਤਾਰਾ ਰੋੜਾ ਸੀ। ਦਿੱਲੀ ਵਰਗੇ ਚੌਂਕ ਚੁਰਸਤੇ ਤੁਸੀਂ ਪੰਜਾਬੀ ਪੜ੍ਹੇ ਹਾਂਜੀ ਮੈਂ ਤਾਂ ਦੱਸਿਆ ਗਿਆਨੀ ਦਾ ਇਮਤਿਹਾਨ ਤੋਂ ਫੇਲ ਹੋਇਆ ਅੱਗੇ। ਗਿਆਨੀ ਦੇ ਇਮਤਿਹਾਨ ਤੋਂ ਹੋਰ ਫਿਰ ਗ੍ਰੰਥ ਸਾਹਿਬ ਪੜ੍ਹਦੇ ਰਹੇ ਬੱਚੇ। ਤੁਸੀਂ ਪੜ੍ਹਦੇ ਰਹੇ ਗੁਰੂ ਗ੍ਰੰਥ ਸਾਹਿਬ ਜੀ ਊੜਾ ਆੜਾ ਈੜੀ ਸਸਾ ਹਾਹਾ ਕੱਕਾ ਖੱਕਾ ਗੱਗਾ ਗੱਗੀਆਂ ਕੱਕਾ ਖੱਕਾ ਗੱਗਾ ਗਈਆਂ ਚਾਚਾ ਛੱਛਾ ਜੱਜਾ ਝੱਜਾ ਜਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਹੀਂ ਸਕਦਾ ਹਰ ਵਾਰੀ ਹੋਠਾਂ ਤੇ ਆਉਂਦਾ। 65 ਦੇ ਵਿੱਚ ਮੈਨੂੰ ਜਦੋਂ ਅਸੀਂ ਬਾਹਰ ਸਨ ਨਾ ਬਾਰਡਰ ਤੇ ਕਿ ਇੰਡੀਆ 'ਚ ਫਿਲਮ ਲੱਗੀ ਸੀ ਮੁਗਲੇ ਆਜ਼ਮ। ਮੁਗਲ ਆਜ਼ਮ ਉਹ ਜਨਾਬ ਕਹਿੰਦੇ ਆਓ ਜੀ ਫਿਲਮ ਵੇਖਣ ਚੱਲੀ। ਮੈਂ ਕਿਹਾ ਦਰਿਆ ਉੱਥੇ ਸਾਡਾ ਬਾਰਡਰ ਹੈ ਫੌਜ ਬੈਠੀ ਉਧਰ ਵੀ ਇੱਧਰ ਵੀ ਔਰ ਫਿਰ ਉਹ ਅਸੀਂ ਫਿਲਮ ਵੇਖ ਕੇ ਰਾਤੋਂ ਰਾਤ ਵਾਪਸ ਆਏ। ਮਸਤੀ ਔਲੀਆ ਤੁਸੀਂ ਜੰਗਾਂ ਦੇ ਵਿੱਚ ਰਹੇ ਹੋ ਤੁਸੀਂ ਉਹ ਸ਼ਖਸ ਹੋ ਜਿਨ੍ਹਾਂ ਨੇ ਪਹਿਲੀ ਤੋਪ ਚਲਾਈ ਸੀ ਇਦਾਂ ਹੀ ਹੈ ਜੀ ਜੀ ਸੁਨੇਹਾ ਕੀ ਦਿੰਦੇ ਹੋ ਦੋਵਾਂ ਦੇਸ਼ਾਂ ਨੂੰ ਅਸੀਂ ਇਹ ਦਿਨ ਬਿਹਤਰ ਹੈ ਕਿ ਪਿਆਰ ਨਾਲ ਹੈ। ਬਿਹਤਰ ਹੈ। ਜੰਗਾਂ 'ਚ ਕੁਝ ਰੱਖਿਆ ਹੋਇਆ ਕੁਛ ਸੀ ਵੀ ਜੰਗਾਂ ਦੀ ਕੀ ਮਾਦੇ ਨਹੀਂ ਨਾ ਹਾਂ, ਦੋਵਾਂ ਪਾਸੇ ਮਾਰਦੇ ਨਾ ਦੋ ਪਾਸੇ ਮਾਦੇ ਨੇ। ਪਾਸਪੋਰਟ ਲੈ ਕੇ ਤੇ ਬਾਰਡਰ ਤੇ ਜਾਈਏ ਤੇ ਠੱਪਾ ਲੱਗੇ ਤੇ ਆਖਣ ਵੀ ਜਿੱਥੇ ਮਰਜ਼ੀ ਜਾਓ ਜੀ। ਹਾਏ ਦੀਨੇਵਾਲ ਤੇ ਪੱਖੋ ਕੀ ਤੇ ਡਿਊ ਤੇ ਜਹਾਂਗੀਰ ਸਾਰੇ ਈਕਲ ਗੱਡਾ ਵੇਖ ਕੇ ਆਈਏ। ਹਾਏ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਵਾ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਉਹਨਾਂ ਆਈ ਵਿਟਨੈਸ ਦੇ ਰਾਹੀਂ ਉਹਨਾਂ ਗਵਾਹਾਂ ਦੇ ਰਾਹੀਂ ਜਿਨ੍ਹਾਂ ਨੇ 47 ਵੇਖੀ ਔਰ 47 ਤੋਂ ਪਹਿਲੇ ਵੰਡ ਉਜਾੜਾ ਉਸ ਤੋਂ ਪਹਿਲੇ ਜਿਹੜੀਆਂ ਪਿਆਰ ਮੁਹੱਬਤਾਂ ਪੰਜਾਬ ਦੇ ਵਿੱਚ ਸਾਂਝੀਆਂ ਸਨ ਉਹ ਉਹਨਾਂ ਨੇ ਵੇਖੀਆਂ। ਸੋ ਉਹਨਾਂ ਨੂੰ ਲੱਭਦੇ ਲੱਭਦੇ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਗੁਜਰਾਂਵਾਲਾ ਦੇ ਵਿੱਚ। ਬਜ਼ੁਰਗੋ ਕੀ ਹਾਲ ਚਾਲ ਨੇ ਠੀਕ ਹੋ? ਠੀਕ ਹੈ ਜੀ ਅੱਲਾ ਦਾ ਸ਼ੁਕਰ ਤਬੀਅਤ ਸਿਹਤ ਕਿੱਦਾਂ ਤੁਹਾਡੀ? ਠੀਕ ਹੈ। ਨਾਂ ਕੀ ਤੁਹਾਡਾ? ਨਾ ਜਿਹੜਾ ਉਹ ਮੁਹੰਮਦ ਅਸਲਮ ਨਸੀਮ ਅੱਛਾ ਲੇਕਿਨ ਤੁਸੀਂ ਅਸਲਮ ਦੇ ਤੇ ਚੱਲੋਗੇ। ਅਸਲਮ ਦੇ ਨਾਲ ਚੱਲਾਂਗੇ ਠੀਕ ਹੈ। ਤੁਹਾਡੇ ਵਾਲਿਦ ਮੁਹਤਰਮ ਦਾ ਨਾਮ? ਅਬਦੁਲ ਕਰੀਮ। ਅਬਦੁਲ ਕਰੀਮ। ਦਾਦਾ ਜੀ ਦਾ ਨਾਮ ਤੁਹਾਡੇ? ਉਹਨਾਂ ਦਾ ਨਾਮ ਸੀ ਗੁਲਾਮ ਮੁਹੰਮਦ। ਗੁਲਾਮ ਮੁਹੰਮਦ। ਅੱਛਾ ਬਜ਼ੁਰਗੋ ਆਪਾਂ ਸ਼ਹਿਰ ਗੁਜਰਾਂਵਾਲਾ 'ਚ ਬੈਠੇ ਹਾਂ ਜੀ ਲੇਕਿਨ ਇਹ ਇਲਾਕਾ ਕਿਹੜਾ ਹੈ? ਹਾਂਜੀ ਇਹ ਬਰਕਤ ਕਲੋਨੀ ਹੈ ਬਰਕਤ ਕਾਲੋਨੀ ਗਲੀ ਨੰਬਰ 6 ਗਲੀ ਨੰਬਰ 6। ਅੱਛਾ ਬਜ਼ੁਰਗੋ ਤੁਹਾਡੀ ਇਸ ਵੇਲੇ ਉਮਰ ਕਿੰਨੀ ਕੁ ਹੈਗੀ ਹੈ? 90 ਸਾਲ 90 ਸਾਲ ਯਾਨੀ ਕਿ 47 ਵੇਲੇ ਤੁਹਾਡੀ ਉਮਰ ਲਗਭਗ 15-16 17 17 ਸਾਲ ਸੀ। ਠੀਕ ਹੋ ਗਿਆ। ਤੇ ਬਜ਼ੁਰਗੋ ਤੁਸੀਂ ਇੱਥੋਂ ਦੇ ਵਸਿੰਦੇ ਹੋ ਜਾਂ ਉਧਰੋਂ ਆਏ ਹੋ? ਉਧਰੋਂ ਆਏ ਇੰਡੀਆ 'ਚ ਇੰਡੀਆ 'ਚ ਆਏ ਹੋ। ਕਿਹੜਾ ਪਿੰਡ ਸੀ ਉੱਥੇ ਤੁਹਾਡਾ? ਦੀਨੇਵਾਲ। ਦੀਨੇਵਾਲ। ਦੀਨੇਵਾਲ ਦੇ ਲਾਗੇ ਪਿੰਡਾਂ ਦਾ ਪਤਾ ਕਿਹੜੇ ਕਿਹੜੇ ਸੀ? ਹਾਂਜੀ ਕਿਹੜੇ ਕਿਹੜੇ ਪਿੰਡ ਸੀਗੇ? ਸਭ ਤੋਂ ਪਹਿਲੇ ਤੇ ਜਹਾਂਗੀਰ ਆਉਂਦਾ ਸੀ ਜਹਾਂਗੀਰ ਅੱਗੇ ਭੈਣੀ ਆਉਂਦਾ ਸੀ ਭੈਣੀ ਫਿਰ ਉਸ ਤੋਂ ਬਾਅਦ ਪੱਖੋ ਕੇ ਪੱਖੋ ਕੇ ਦੇਊ ਦੇਉ ਬਾਠ ਬਾਠ ਕੰਗ ਕੰਗ ਕੱਲਾ ਕੱਲਾ ਮੱਲਾ ਮੱਲਾ ਤੇ ਇਕਲ ਗੱਡਾ। ਏਕਲ ਗੱਡਾ। ਨਹੀਂ ਮਨ ਜਾ ਸਾਡੇ ਕੋਲ ਦੂਰ ਹੋ ਜਾਂਦਾ। ਅੱਛਾ ਮਨ ਜਾ ਦੂਰ ਹੋ ਇਹ ਜੀ ਫਤਿਹ ਸ਼ੇਖ ਪਿੰਡ ਸੀ ਇੱਕ ਉਹ ਉਹਨਾਂ ਦਾ ਉੱਥੇ ਸੀ। ਇਹ ਜੋੜ ਵਗੈਰਾ ਸਾਡੇ ਕੋਲ ਸੜਕੋਂ ਪਾਰ ਹੋ ਜਾਂਦੇ ਸਨ। ਅੱਛਾ ਤੇ ਫਿਰ ਇਕਲ ਗੱਡਾ ਧਾਰਨ ਤਾਰਨ। ਜੰਡਿਆਲਾ ਅੱਛਾ ਤਾਰਾਗੜ੍ਹ ਹੋਠੀਆਂ ਇਹ ਸਭ ਪਿੰਡ ਦੇ ਨਾਲ ਸਨ। ਸਾਰੇ ਪਿੰਡਾਂ ਦੇ ਨਾਮ ਐ ਫਰਫਰ ਯਾਦ ਹੈ ਤੁਹਾਨੂੰ? ਤਹਿਸੀਲ ਤੇ ਜ਼ਿਲ੍ਹਾ ਕਿਹੜਾ ਤੁਹਾਨੂੰ ਪੈਂਦਾ ਸੀ? ਤਹਿਸੀਲ ਤਰਨਤਾਰਨ ਤੇ ਤੇ ਜ਼ਿਲ੍ਹਾ? ਜ਼ਿਲ੍ਹਾ ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੋ ਗਿਆ। ਅੱਛਾ ਬਜ਼ੁਰਗੋ ਜਿਹੜਾ ਤੁਹਾਡਾ ਪਿੰਡ ਸੀ ਦੀਨਾ
ਦੀਨੇਵਾਲ ਦੀਨੇਵਾਲ ਦੇ ਵਿੱਚ ਤੁਹਾਡਾ ਵਸੇਬ ਕਿਸ ਤਰ੍ਹਾਂ ਦਾ ਸੀ? ਲੋਕ ਕੌਣ ਰਹਿੰਦੇ ਸੀ? ਲੋਕ ਸਾਡੇ ਨਾਲ ਸਿੱਖਾਂ ਦੇ ਘਰ ਸਨ ਟੋਟਲ 10 ਘਰ ਸੀ ਸਿੱਖਾਂ ਦੇ। ਇਸ ਤੋਂ ਬਾਅਦ ਜਿਹੜੇ ਜਿਹਨਾਂ ਨੂੰ ਅਸੀਂ ਕਹਿੰਦੇ ਸਾਂ ਮਜ਼ਹਬੀ ਸਿੰਘ ਉਹਨੂੰ ਕਹਿੰਦੇ, ਉਹਨਾਂ ਦੇ ਸਨ 70 ਕੁ ਘਰ 70 ਘਰ ਸੀਗੇ। ਤੇ ਉਸ ਤੋਂ ਬਾਅਦ ਬਾਕੀ ਸਾਰੇ ਜਿਹੜੇ ਉਹ ਮੁਸਲਮਾਨ ਸਨ। ਮੁਸਲਮਾਨਾਂ ਦੇ ਲਗਭਗ ਕਿੰਨੇ ਘਰ ਸੀਗੇ? ਤਕਰੀਬਨ ਕੋਈ 250 ਦੇ ਕਰੀਬ। 250 ਦੇ ਕਰੀਬ, ਯਾਨੀ ਕਿ ਬਹੁਤ ਚੰਗਾ ਭਲਾ ਉਸ ਵੇਲੇ ਜੀ। ਪਿੰਡ ਸੀ। ਹਾਂਜੀ। ਅੱਛਾ ਬਜ਼ੁਰਗੋ, ਕੋਈ ਤੁਸੀਂ ਆਪਣੇ ਪਿੰਡ ਦੇ ਵਿੱਚ, ਕਿਉਂਕਿ ਤੁਹਾਡੀ ਉਸ ਵੇਲੇ ਉਮਰ ਅੱਛੀ ਖਾਸੀ ਸੀ, ਕੋਈ ਪਿੰਡ ਦੇ ਨਾਮੀ ਗ੍ਰਾਮੀ ਸ਼ਖਸ ਜਿੱਦਾਂ ਨੰਬਰਦਾਰ ਹੋ ਜਾਂਦਾ ਹੈ, ਜ਼ੈਲਦਾਰ ਹੋ ਜਾਂਦਾ ਹੈ, ਜੀ। ਉਹਨਾਂ ਨੂੰ ਜਾਣਦੇ ਹੋ ਜਾਂ ਉਹਨਾਂ ਦੇ ਨਾਮ ਚ? ਹਾਂਜੀ, ਜ਼ੈਲਦਾਰ ਹੁੰਦਾ ਸੀ ਸਾਡੇ ਮਤਲਬ ਹੈ ਜਲਾਲਦੀਨ, ਜਲਾਲਦੀਨ। ਉਹ ਅੱਛਾ। ਜ਼ੈਲਦਾਰ ਹੁੰਦਾ ਸੀ। ਹੂੰ। ਇਧਰ ਜਿਹੜਾ ਸੀ ਉਹ ਨੰਬਰਦਾਰ ਸੀ ਬਚਨ ਸਿੰਘ। ਬਚਨ ਸਿੰਘ। ਸਾਡਾ ਨੰਬਰਦਾਰ ਜਿਹੜਾ ਸੀ ਉਹ ਵਾਲਿਦ ਸਾਹਿਬ ਸਨ। ਤੁਹਾਡੇ ਅਬਦੁਲ ਵਾਲਿਦ ਸਾਹਿਬ ਕਰੀਮ, ਸਨ? ਹਾਂਜੀ। ਅੱਛਾ, ਤੁਹਾਡੇ ਵਾਲਿਦ ਸਾਹਿਬ ਚੌਧਰੀ ਅਬਦੁਲ ਕਰੀਮ ਸਾਹਿਬ। ਜੀ। ਠੀਕ ਹੋ ਗਿਆ। ਤੇ ਵਸੇਬ ਕਿਸ ਤਰ੍ਹਾਂ ਦਾ ਸੀ 47 ਤੋਂ ਪਹਿਲੇ? ਰਹਿਣ ਸਹਿਣ, ਜਿੱਦਾਂ ਹੁਣ ਰਮਜ਼ਾਨ ਸ਼ਰੀਫ ਸ਼ੁਰੂ ਹੋ ਰਿਹਾ ਤੁਹਾਡਾ, ਜੀ। ਈਦ ਆਣੀ ਹੈ ਹਾਂਜੀ। ਜਾਂ ਫਿਰ ਵਿਸਾਖੀ ਵੀ ਆ ਚੱਲੀ ਹੈ ਹੁਣ। ਜੀ ਤੇ ਬਿਲਕੁਲ, ਜਦੋਂ ਸਾਕੀ ਲੋਹੜੀ। ਉਸ ਵੇਲੇ ਜਦੋਂ ਇਹ ਤਿਉਹਾਰ ਆਉਂਦੇ ਸਨ ਤੇ ਰਹਿਣ ਸਹਿਣ ਕਿਦਾਂ ਦਾ ਸੀ ਆਪਸ ਚ? ਵਸੇਬ ਕਿਦਾਂ ਦਾ ਸੀ ਲੋਕਾਂ ਦਾ? ਬਹੁਤ ਜ਼ਿਆਦਾ ਅੱਛਾ ਸੀ। ਅੱਛਾ। ਯਾਨੀ ਪਿੰਡ ਦੇ ਜਿਹੜੇ ਹੋਏ ਸਨ ਨਾ ਮਜ਼ਹਬੀ ਸਿੰਘ, ਉਹ ਜਨਾਬ ਆਪਣੇ ਦੀਵਾਲੀ ਦੇ ਉੱਤੇ ਤੇ ਵਿਸਾਖੀ ਤੇ ਬਕਾਇਦਾ ਉਹ ਦਾਣੇ ਬਣਾ ਕੇ ਗੁੜ ਲੈ ਕੇ ਉਹ ਲੈ ਕੇ ਆਉਂਦੇ ਸਨ। ਦੋ ਤੁਸੀਂ ਖਾਓ। ਅੱਛਾ। ਖੀਰਾ ਪਕਾ ਕੇ ਉਹ ਭੋਰੀ ਦੀ ਮੋਹ ਖਾਧੀ, ਮਾਂ ਖਾਧੀ, ਅੱਛਾ। ਉਹ ਵੀ ਜਨਾਬ ਉਹ ਪਕਾ ਕੇ ਕਹਿੰਦੇ ਸਨ ਤੁਸੀਂ ਖਾਓ। ਯਾਨੀ ਮੁਸਲਮਾਨਾਂ ਨੇ ਇਹਨਾਂ ਕਿ ਸਵਾਗ ਸੀ ਪਿੰਡ ਦੇ ਵਿੱਚ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ ਕਿਸੇ ਦੇ ਨਾਲ। ਕਦੀ 47 ਤੋਂ ਪਹਿਲੇ ਇਦਾਂ ਹੋਇਆ ਹੋਵੇ ਕਿ ਸਿੱਖਾਂ ਦੇ ਘਰ ਚੂੰਕਿ ਥੋੜੇ ਸੀਗੇ, ਮੁਸਲਮਾਨਾਂ ਦੇ ਘਰ ਬਹੁਤੇ ਸੀ, ਮੁਸਲਮਾਨਾਂ ਨੇ ਸਿੱਖਾਂ ਨੂੰ ਕੁਛ ਆਖਿਆ ਹੋਵੇ? 47 ਤੋਂ ਪਹਿਲੇ ਦੀ ਗੱਲ ਕਰ ਰਹੇ। ਹਾਂਜੀ। ਜਾਂ ਸਿੱਖਾਂ ਨੇ ਮੁਸਲਮਾਨਾਂ ਨੂੰ ਕੋਈ ਗੱਲ ਆਖੀ ਹੋਵੇ, ਆਪਸ ਵਿੱਚ ਲੜਾਈ ਝਗੜਾ ਜਿੱਦਾਂ ਹੋ ਜਾਂਦਾ, ਇਦਾਂ ਦੀ ਕੋਈ ਗੱਲਬਾਤ ਨਹੀਂ ਸੀ? ਨਹੀਂ, ਕੋਈ ਐਸੀ ਗੱਲ ਨਹੀਂ। ਅੱਛਾ। ਬਿਲਕੁਲ ਇੱਕੋ ਜਿਹੇ ਭਰਾਵਾਂ ਆ ਜਾਂਦੇ ਸਨ। ਤੁਹਾਡੇ ਵਾਲਿਦ ਸਾਹਿਬ ਕੀ ਕਰਦੇ ਸੀ ਉਸ ਵੇਲੇ? ਨੰਬਰ ਉਹਦੇ ਜ਼ਿੰਮੇਦਾਰੀ ਕਰਦੀ ਸੀ। ਜ਼ਿੰਮੇਦਾਰਾ ਕਰਦੇ ਸੀ। ਤੇ ਤੁਸੀਂ ਕੀ ਕਰਦੇ ਸੀ? ਮੈਂ ਪੜ੍ਹਦਾ। ਤੁਸੀਂ ਪੜ੍ਹਦੇ ਸੀ? ਹਾਂਜੀ। ਅੱਛਾ। ਉੱਥੇ ਸਕੂਲ ਤੁਹਾਡਾ ਕਿੱਥੇ ਸੀਗਾ? ਸਕੂਲ ਪਹਿਲੇ ਸਾਡਾ ਜਹਾਂਗੀਰ ਸੀ, ਜਹਾਂਗੀਰ। ਚੌਥੀ ਜਮਾਤ ਤੱਕ। ਅੱਛਾ। ਫਿਰ ਉਸ ਤੋਂ ਬਾਅਦ ਜਿਹੜਾ ਫਿਰ ਦਾਖਲ ਹੋਇਆ ਜਾ ਕੇ ਫਤਿਆਬਾਦ। ਫਤਿਆਬਾਦ। ਹਾਂਜੀ। ਇਹ ਕਿੰਨਾ ਕੁ ਦੂਰ ਸੀ ਜਹਾਂਗੀਰ ਤੋਂ? ਜਹਾਂਗੀਰ ਨਹੀਂ, ਜਹਾਂਗੀਰ ਤੇ ਸਾਡੇ ਤੋਂ 1 ਮੀਲ ਸੀ ਨਾ। ਤੇ ਅੱਛਾ। ਫਤਿਆਬਾਦ ਜਿਹੜਾ ਸੀ ਨੇ, ਇਹ ਸਾਡੇ ਕੋਲ ਕੋਈ 10-12 ਮੀਲ ਸੀ। 10-12 ਮੀਲ ਸੀ। ਉੱਥੇ ਮੇਰੇ ਨਾਨਕੇ ਸਨ ਖਵਾਸਪੁਰ, ਅੱਛਾ। ਤੇ ਖਵਾਸਪੁਰ ਤੇ ਫਤਿਹਪੁਰ ਦੇ ਇਕੱਠੇ ਸਨ। ਅੱਛਾ। ਫਤਿਆਬਾਦ। ਖਵਾਸਪੁਰ ਤੇ ਫਤਿਆਬਾਦ। ਫਤਿਆਬਾਦ। ਠੀਕ ਆ। ਉਹ ਹਿੰਦੂ ਸੀ ਜ਼ਿਆਦਾ ਉੱਥੇ, ਲੇਕਿਨ ਸਾਡਾ ਗਵਰਨਮੈਂਟ ਮਿਡਲ ਸਕੂਲ ਸੀ। ਫਿਰ ਉੱਥੇ ਜਾ ਕੇ ਦਾਖਲ ਹੋਇਆ, 5ਵੀਂ ਤੋਂ ਲੈ ਕੇ 8ਵੀਂ ਤੱਕ ਉੱਥੇ ਪੜ੍ਹਿਆ। ਅੱਛਾ, ਉੱਥੇ ਕੀਤੀ। ਤੁਹਾਨੂੰ ਤੇ ਫਿਰ ਯਾਦ ਹੋਣਾ ਕਿ ਕਿਹੜੇ ਬੱਚੇ ਤੁਹਾਡੇ ਨਾਲ ਸੀ, ਉਸਤਾਦ ਮੁਹਤਰਮ ਕਿਹੜੇ ਸੀਗੇ? ਹਾਂਜੀ। ਕੋਈ ਬੱਚਿਆਂ ਦੇ ਨਾਮ, ਕੋਈ ਯਾਰ ਸੱਜਣਾ ਦੇ ਨਾਮ? ਬੱਚਿਆਂ ਦੇ ਨਾਂ ਜਿਹੜੇ ਨੇ ਹਿੰਦੂ ਦੇ ਸਾਡੇ ਕੋਲ ਤਰਲੋਚਨ ਔਰ ਮੱਖਣ, ਇਹ ਦੋਵੇਂ ਤੋਂ ਮੇਰੇ ਨਾਲ ਮਾਜ਼ਮੀ ਕਹਾਉਣਾ ਦੇ ਹੁੰਦੇ ਸੀ ਨਾ ਸੁਬਾਹ। ਅੱਛਾ। सही। ਅਸੀਂ तो मैं मुझको है तेरी जुस्तजू, मुझको तेरी तलाश है, हाय हाय। ये रोज सुबह पढ़ते ਹੁੰਦੇ ਸਾਂ। ਆ ਪੂਰੀ ਆਂਦੀ ਤੁਹਾਨੂੰ ਕਿ ਬਸ ਨਹੀਂ? ਪੁੱਲ ਭੁੱਲ ਗਈ ਪੁੱਲ ਗਈ। ਅੱਛਾ। ਕਿੱਥੇ ਬਹੁਤ ਦੇਰ ਮੁਝਕੋ ਤੇਰੀ जुस्तजू मुझको ਤੇਰੀ तेरी ਤਲਾਸ਼ ਹੈ। ਵਾਹ। ਤੇ ਹੋਰ ਇਸ ਤੋਂ ਇਲਾਵਾ ਉਸਤਾਦ ਮੁਹਤਰਮ ਕੋਈ ਜਿਨ੍ਹਾਂ ਨੂੰ ਤੁਸੀਂ ਤੁਹਾਡੇ ਨਾਮ ਤੁਹਾਡੇ ਜ਼ਿਹਨ ਵਿੱਚ? ਪਰਸਰਾਮ ਸੀ ਜਿਹੜਾ ਹੈਡਮਾਸਟਰ ਸੀ। ਅਸਲਮ? ਪਰਸਰਾਮ। ਪਰਸਰਾਮ। ਠੀਕ ਹੋ ਗਿਆ। ਵਕੀਲ ਵੀ ਸੀ ਉਹ, ਤੇ ਵੈਸੇ BA BEd ਸੀ। ਅੱਛਾ। ਉਹ ਹੈਡਮਾਸਟਰ ਸੀ। ਉਸ ਤੋਂ ਬਾਅਦ ਸੈਕੰਡ ਮਾਸਟਰ ਜਿਹੜਾ ਸੀ ਉਹ ਸਾਡਾ ਅਲਤਾਫ ਸੈਨ ਸੀ। ਅਲਤਾਫ ਸੈਯਦ ਹੁਸੈਨ। ਸੀ। ਠੀਕ ਹੋ ਗਿਆ। ਉਹ ਸੀ ਇੱਥੋਂ ਦਾ ਆਪਣੇ ਅਜਨਾਲੇ ਦਾ। ਅਜਨਾਲੇ ਦਾ ਸੀ। ਹਾਂਜੀ। ਠੀਕ। ਤੇ ਬਾਕੀ ਤਕਰੀਬਨ ਨਜ਼ਦੀਕ ਦੇ ਪਿੰਡਾਂ ਦੇ ਵੈਲੋਵਾਲ ਸੀ, ਪਰ ਗੋਂਦਵਾਲ ਸੀ, ਇਹਨਾਂ ਇਲਾਕਿਆਂ ਦੇ ਟੀਚਰ ਸਨ। ਇਹਨਾਂ ਇਲਾਕਿਆਂ ਦੇ ਟੀਚਰ ਸਨ। ਤੇ ਬਜ਼ੁਰਗੋ, ਸਿਲੇਬਸ ਜਿੱਦਾਂ ਅਸੀਂ ਨਸਾਬ ਕਹਿੰਦੇ ਆ, ਠੀਕ ਹੈ, ਉਹ ਕਿਸ ਤਰ੍ਹਾਂ ਦਾ ਸੀ 47 ਤੋਂ ਪਹਿਲੇ? ਜ਼ਾਹਰਾ ਸਾਰੀ ਕਮਿਊਨਿਟੀਜ਼ ਰਹਿੰਦੀਆਂ ਸਨ। ਹਾਂਜੀ। ਉਹ ਕਿਤਾਬਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਸਨ? ਉਹ ਪੜ੍ਹਾਈ ਕਿਸ ਤਰ੍ਹਾਂ ਦੀ ਹੁੰਦੀ ਸੀ? ਕਿਤਾਬਾਂ ਤੇ ਸੀ ਜ਼ਿਆਦਾ ਜਿਹੜੀਆਂ ਨਾ ਸਾਰੀ ਅੰਗਰੇਜ਼ੀ ਸੀ, ਮਾਸਵਾਏ ਤਾਰੀਖ ਤੋਂ ਔਰ ਅੱਛਾ। ਜਗਰਾਫੀਆ ਤੋਂ, ਉਰਦੂ ਤੋਂ, ਅਰਬੀ ਤੋਂ। ਅੱਛਾ। ਬਾਕੀ ਸਭ ਕੁਝ ਇੰਗਲਿਸ਼ ਹੈ। ਉਹਦੇ ਵਿੱਚ ਵੀ ਜੇ ਸਵਾਲ ਆਉਂਦੇ ਸਨ ਨਾ ਤਾਰੀਖ ਜਗਰਾਫੀਆ ਦੇ, ਉਹ ਅੰਗਰੇਜ਼ੀ ਚ ਹੁੰਦੇ ਸਨ, ਜਵਾਬ ਅਸੀਂ ਉਰਦੂ ਚ ਲਿਖ ਸਕਦੇ ਸਾਂ। ਅੱਛਾ। ਸਹੀ। ਲੇਕਿਨ 9ਵੀਂ 10ਵੀਂ ਤੋਂ ਬਾਅਦ ਉਹ ਵੀ ਖਤਮ ਹੋ ਗਿਆ। ਮਤਲਬ 9ਵੀਂ 10ਵੀਂ ਚ ਫਿਰ ਸਾਰਾ ਇੰਗਲਿਸ਼? ਸਾਰਾ ਇੰਗਲਿਸ਼, ਮਾਸਵਾਏ ਉਰਦੂ ਤੋਂ, ਅਰਬੀ ਤੋਂ। ਪੰਜਾਬੀ ਹੈ ਸੀਗੀ? ਪੰਜਾਬੀ ਹੁੰਦੀ ਸੀ। ਗੁਰਮੁਖੀ ਦੇ ਵਿੱਚ ਹੁੰਦੀ ਸੀ ਜਾਂ ਸ਼ਾਹਮੁਖੀ? ਨਹੀਂ, ਗੁਰਮੁਖੀ ਚ। ਤੁਸੀਂ ਪੰਜਾਬੀ ਪੜ੍ਹੇ ਹੋ? ਹਾਂਜੀ, ਮੈਂ ਤਾਂ ਦੱਸਿਆ ਗਿਆਨੀ ਦਾ ਇਮਤਿਹਾਨ ਤੋਂ ਫੇਲ ਹੋਇਆ ਅੱਗੇ। ਗਿਆਨੀ ਦੇ ਇਮਤਿਹਾਨ ਤੋਂ?
ਅੱਛਾ ਗਿਆਨੀ ਦਾ ਇਮਤਿਹਾਨ ਕਿਸ ਤਰ੍ਹਾਂ ਹੁੰਦਾ ਸੀ? ਗਿਆਨੀ ਦੀ ਕਿਤਾਬ ਜ਼ਿਆਦਾ ਹੁੰਦੀ ਸੀ, ਉਹਦੇ ਵਿੱਚ ਹੀਰ ਵਾਰਿਸ ਸ਼ਾਹ ਤੇ ਅੱਛਾ। ਗ੍ਰੰਥ। ਗੁਰੂ ਗ੍ਰੰਥ ਸਾਹਿਬ ਤੇ ਹਾਂਜੀ। ਹੀਰ ਵਾਰਿਸ ਸ਼ਾਹ। ਹੀਰ ਵਾਰਿਸ ਸ਼ਾਹ ਜ਼ਿਆਦਾ ਇਹ ਸਿਲੇਬਸ ਹੁੰਦਾ ਸੀ, ਇਹਦੇ ਵਿੱਚੋਂ ਫਿਰ ਪੇਪਰ ਆਉਂਦਾ ਸੀ। ਅੱਛਾ ਤੇ ਉਹ ਫਿਰ ਤੁਹਾਡੀ ਮਰਜ਼ੀ ਹੈ, ਗੁਰਮੁਖੀ 'ਚ ਲਿਖੋ, ਮਰਜ਼ੀ ਹੈ ਤੁਹਾਡਾ। ਤੁਸੀਂ ਗਿਆਨੀ ਵਾਲੇ ਸਿਲੇਬਸ 'ਚ ਕਿਸ ਤਰ੍ਹਾਂ ਆਏ? ਮੈਂ ਜਦੋਂ ਜਾਂਦਾ ਸੀ ਨਾ, ਜਿੱਥੋਂ ਅਸੀਂ ਪਿੰਡ ਰਸਤੇ 'ਚ ਪਿੰਡ ਸੀ ਦੁਲਚੀਪੁਰ। ਦੁਲਚੀਪੁਰ। ਹਾਂਜੀ, ਸਕੂਲ ਸਾਡੇ ਕੋਲ ਸੀ ਤਕਰੀਬਨ 6 ਮੀਲ। ਇਹ ਜਿਹੜਾ ਸੀ ਨਾ ਅੱਛਾ ਸ੍ਰੀ ਗੁਰੂ ਅੰਗਦ ਦੇਵ ਹਾਈ ਸਕੂਲ, ਅੱਛਾ ਬਾਬਾ ਮੱਲਾ ਸ਼ਹੀਦ, ਇਹ ਸਾਡੇ ਕੋਲ 6-7 ਮੀਲ ਸੀ। ਅੱਛਾ ਰਾਹ ਦੇ ਵਿੱਚ ਇੱਕ ਪਿੰਡ ਪੈਂਦਾ ਸੀ ਦੁਲਚੀਪੁਰ, ਜਿੱਥੇ ਕੋਈ ਟੋਟਲ ਮੇਰੇ ਖਿਆਲ 9 ਘਰ ਸਨ, ਅੱਛਾ 8 ਸਿੱਖਾਂ ਦੇ, ਇੱਕ ਮੁਸਲਮਾਨ ਦਾ। ਅੱਛਾ ਤੇ ਮੈਂ ਉਹ ਮੁੰਡਾ ਉਹ ਮੇਰੇ ਨਾਲ ਹੀ ਪੜ੍ਹਦਾ ਸੀ, ਪ੍ਰੀਤਮ, ਹਾਂ ਹਾਂ ਉਹਦੇ ਘਰ ਜਾਣਾ, ਉੱਥੇ ਜਾ ਕੇ ਕੱਪੜੇ ਬਦਲੀ ਕਰਨੇ, ਉੱਥੋਂ ਬਕਸਾ ਲੈਣਾ, ਸਕੂਲੇ ਜਾਣਾ, ਅੱਛਾ ਵਾਪਸ ਆ ਕੇ ਉਹਦੇ ਘਰ ਫਿਰ ਬਹਿਣਾ, ਉੱਥੇ ਰੋਟੀ ਖਾਣੀ ਦੁਪਹਿਰ ਦੀ, ਉੱਥੇ ਚਾਹ ਸ਼ਾਮ ਦੀ, ਅੱਛਾ ਕੰਮ ਵੀ ਉੱਥੇ ਕਰਨਾ, ਕੱਪੜੇ ਲਾ ਕੇ ਉੱਥੇ ਰੱਖਣੇ, ਹਾਂ ਹਾਂ ਕੱਚਾ ਬਨਾਨ ਪਾਣਾ, ਪੀਲੀ ਚੂਰ ਪਾਉਣੇ ਪਿੰਡ ਅੱਛਾ ਇਹ ਕਿਹੜਾ ਪਿੰਡ ਸੀ? ਜੀਨੇਵਾਲ। ਨਹੀਂ ਨਹੀਂ ਉਹ ਜਿੱਥੇ ਜਿੱਥੇ ਤੁਸੀਂ ਜਾਂਦੇ ਸੀ ਸ੍ਰੀ ਗੁਰੂ ਅੰਗਦ ਦੇਵ। ਦੁਲਚੀਪੁਰ। ਅੱਛਾ ਦੁਲਚੀਪੁਰ ਛੋਟਾ ਜਿਹਾ ਪਿੰਡ ਸੀ, 8-10 ਘਰ ਸਨ ਅੱਛਾ total। ਤੇ ਉੱਥੇ ਤੁਸੀਂ ਜਾਂਦੇ ਸੀ, ਫਿਰ ਤੁਸੀਂ ਗੁਰਮੁਖੀ ਦੀ ਤਾਲੀਮ ਜਾਂ ਗਿਆਨੀ ਦੀ ਤਾਲੀਮ ਕਿੱਥੋਂ ਇਹ ਲਈ? ਉੱਥੋਂ ਹੀ ਲਈ ਸੀ, ਉਸੇ ਪ੍ਰੀਤਮ ਸਿੰਘ ਕੋਲ ਦਾ। ਮਤਲਬ ਤੁਸੀਂ 8ਵੀਂ ਤੱਕ ਲੈਂਦੇ ਰਹੇ ਹੋ ਜਾਂ 8ਵੀਂ ਤੋਂ ਬਾਅਦ? ਨਹੀਂ, ਇਹ ਤਕਰੀਬਨ 8ਵੀਂ ਤੋਂ ਬਾਅਦ ਹੀ। 8ਵੀਂ ਤੋਂ ਬਾਅਦ। ਹਾਂਜੀ। ਅੱਛਾ ਤੇ ਤੁਹਾਨੂੰ ਮਤਲਬ ਇਹਦੇ ਨਾਲ ਸ਼ੌਕ ਸੀ ਜਾਂ ਘਰ ਵਾਲਿਆਂ ਨੇ ਤੁਹਾਨੂੰ ਤਾਲੀਮ ਵਾਸਤੇ? ਨਹੀਂ, ਘਰ ਦੇ ਕੋਈ ਨਹੀਂ ਸੀ, ਉਹ ਕਹਿੰਦੇ ਜੋ ਮਰਜ਼ੀ ਪੜ੍ਹੋ, ਲੇਕਿਨ ਇਹਦਾ ਸੀ ਇਹ ਸ਼ੌਕ ਮੈਨੂੰ ਇਸ ਵਾਸਤੇ ਸੀ ਹੂੰ ਕਿਉਂਕਿ ਜਿਹੜੇ ਉਹ 9 ਘਰ ਸਨ ਨਾ, ਹਾਂ ਹਾਂ ਉਹਦਾ ਜਿਹੜਾ ਕੋਈ ਬੰਦਾ ਜ਼ਨਾਨੀ ਜਿਹਨੇ ਮਿਲਣਾ ਤੇ ਉਹ ਪੰਜਾਬੀ, ਉਹਨਾਂ ਦੇ ਉਹ ਸਿੱਖ ਹੀ ਸਨ। ਆਹੋ ਇਹ ਜਿਹੜਾ ਪ੍ਰੀਤਮ ਸਿੰਘ, ਮੈਂ ਕਿਹਾ ਯਾਰ ਤੂੰ ਕਮ ਸੇ ਕਮ ਮੈਨੂੰ ਕਹਿ ਦੇ ਲਿਆ ਕੇ। ਅੱਛਾ ਪ੍ਰੀਤਮ ਸਿੰਘ ਕੌਣ ਸੀ? ਇਹ ਮੇਰੇ ਨਾਲ ਪੜ੍ਹਦਾ ਸੀ ਨਾ ਮੁੰਡਾ। ਅੱਛਾ ਪ੍ਰੀਤਮ ਸਿੰਘ, ਹਾਂਜੀ। ਠੀਕ ਹੈ। ਪ੍ਰੀਤੂ ਕਹਿੰਦੇ ਨੇ ਸਾਨੂੰ। ਹੂੰ ਉਹ ਫਿਰ ਕਹਿੰਦਾ ਠੀਕ ਹੈ ਜੀ, ਮੈਂ ਤੁਹਾਨੂੰ ਲਿਆ ਦੇਵਾਂ, ਕਹਿੰਦਾ ਫਿਰ ਉਹ ਸਾਰੇ ਉੜਾ ਐੜਾ ਸਭ ਸੀ, ਹਾਂ। ਅੱਛਾ ਉਹ ਫਿਰ ਲਿਆ ਕੇ ਉਹਨੇ ਬਣ ਦਿੱਤਾ ਕਹਿੰਦਾ। ਅੱਛਾ ਉਹਨੂੰ ਫਿਰ ਪੜ੍ਹ ਕੇ ਤੇ ਮੈਂ ਫਿਰ ਉੱਥੇ ਨਾਲ ਹੀ, ਹਾਲਾਂਕਿ ਛੋਟਾ ਜਿਹਾ ਪਿੰਡ ਸੀ, ਲੇਕਿਨ ਇਹ ਅਸੀਂ ਗੁਰਦੁਆਰਾ ਉੱਥੇ ਆਏ ਸੀ। ਗੁਰਦੁਆਰਾ ਹੈ ਸੀ। ਹਾਂਜੀ। ਅੱਛਾ ਹਰ ਇਤਵਾਰ ਨੂੰ ਬਕਾਇਦਾ ਉੱਥੇ ਗ੍ਰੰਥ ਸਾਹਿਬ ਦੀ ਜਿਹੜੀ ਉੱਥੇ ਨੀਂਦ ਦਿੱਤੀ ਜਾਂਦੀ। ਅੱਛਾ ਅਸੀਂ ਵੀ ਜੁੱਤੀਆਂ ਲਾ ਕੇ ਜਾ ਕੇ ਉੱਥੇ ਬਹਿੰਦੇ ਸੀ। ਜ਼ਬਰਦਸਤ। ਅੱਛਾ ਉੱਥੇ ਫਿਰ ਕਿਸ ਤਰ੍ਹਾਂ ਕੀ ਸਿਖਾਇਆ ਜਾਂਦਾ ਸੀ? ਗੁਰਮੁਖੀ ਤੁਸੀਂ ਸਿੱਖੀ, ਫਿਰ ਅੱਗੇ ਹੋਰ ਕਿਸ ਤਰ੍ਹਾਂ? ਹੋਰ ਫਿਰ ਗ੍ਰੰਥ ਸਾਹਿਬ ਪੜ੍ਹਦੇ ਰਹੇ ਤੁਸੀਂ ਪੜ੍ਹਦੇ ਰਹੇ ਹੋ ਗੁਰੂ ਗ੍ਰੰਥ ਸਾਹਿਬ? ਜੀ। ਅੱਛਾ ਫਿਰ ਜਿਹੜਾ ਉਹ ਇੱਕ ਦਇਆ ਸਿੰਘ ਸੀ, ਇੱਕ ਅੱਛਾ ਉਹਨੇ ਕਿਤਾਬ ਲਿਖੀ ਸੀ ਜ਼ਿੰਦਗੀ ਬਿਲਾਸ। ਜ਼ਿੰਦਗੀ ਬਿਲਾਸ। ਹਾਂਜੀ। ਅੱਛਾ ਉਹ ਜੀ 1 ਸਾਲ ਤੋਂ ਲੈ ਕੇ 100 ਸਾਲ ਦੀ ਉਮਰ ਤੱਕ ਬੰਦਾ ਜਿਹੜਾ ਉਹ ਕੀ ਹੈ, ਅੱਛਾ ਉਹ ਵੀ ਗੁਰਮੁਖੀ ਸੀ। ਅੱਛਾ ਉਹ ਵੀ ਪੜ੍ਹਦੇ ਰਹੇ ਉਹ ਵੀ ਉੱਥੇ? ਪੜ੍ਹਦੇ ਨੇ ਫਿਰ ਉਹਦੀ ਕਿਤਾਬ। ਅੱਛਾ ਅੱਛਾ ਤੁਸੀਂ ਪਹਿਲੇ ਬਾਲ ਉਪਦੇਸ਼ ਜਿਹੜੀ ਹੈ ਉਹ ਸਿੱਖੀ, ਜੀ। ਠੀਕ ਹੈ। ਫਿਰ ਤੁਸੀਂ ਮਤਲਬ ਮੈਂ ਤੁਹਾਡੇ ਕੋਲ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਾਣਨਾ ਚਾਹੁੰਦਾ ਕਿ ਅੱਜ ਤੋਂ 80 ਸਾਲ ਪਹਿਲੇ ਕਿਸ ਤਰ੍ਹਾਂ ਦਾ ਨਿਸਾਬ ਸੀ? ਫਿਰ ਤੁਸੀਂ ਬਾਲ ਉਪਦੇਸ਼ ਤੋਂ ਬਾਅਦ ਕੀ ਚੀਜ਼ਾਂ ਪੜ੍ਹੀਆਂ? ਉਸ ਤੋਂ ਬਾਅਦ ਫਿਰ ਹੋਰ ਨਹੀਂ ਪੜ੍ਹੀਆਂ ਫਿਰ। ਅੱਛਾ ਬਸ ਠੀਕ ਹੈ। ਗਿਆਨ ਚ ਫੇਲ ਹੋ ਗਿਆ ਪੱਕਾ। ਗਿਆਨੀ 'ਚ ਫੇਲ ਹੋ ਗਏ? ਪੱਕਾ ਛੱਤ। ਇਹਦਾ ਇਮਤਿਹਾਨ ਵੀ ਦਿੱਤਾ ਸੀ? ਹਾਂਜੀ। ਉਹ ਪਰ ਇਮਤਿਹਾਨ ਮੈਂ ਦੱਸਿਆ ਸੀ ਨਾ ਕਿ ਇਸੇ ਤਰਨ ਤਾਰਨ ਆਏ ਸੀ ਨਾ ਮਿਡਲ ਦਾ ਇਮਤਿਹਾਨ ਦੇਣ, ਅੱਛਾ ਉੱਥੇ ਇਹਦਾ ਇਮਤਿਹਾਨ ਸੀ ਗਿਆਨੀ ਦਾ। ਗਿਆਨੀ ਦਾ ਇਮਤਿਹਾਨ ਸੀ। ਤੇ ਅੱਛਾ। ਉਹਦੇ ਵਿੱਚ ਉਹ ਲੜਕੀ ਸਾਡਾ ਮਾਸਟਰ ਜਿਹੜਾ ਸੀ ਨਾ, ਸੈਕੰਡ ਮਾਸਟਰ, ਉਸ ਵੇਲੇ ਉਹ ਅੱਛਾ। ਬਲਵੰਤ ਸਿੰਘ ਸੀ। ਬਲਵੰਤ ਸਿੰਘ ਸੀ। ਹਾਂਜੀ। ਅੱਛਾ ਤੇ ਉਹਦੀ ਕੁੜੀ ਸੀ ਜਿਹੜੀ ਉਹ ਈਸ਼ਰ ਸੀ। ਈਸ਼ਰ ਕੌਰ, ਠੀਕ ਹੋ ਗਿਆ। ਹਾਂਜੀ। ਤੇ ਉਹਦੇ ਮੈਂ ਦੋਵੇਂ ਅਸੀਂ ਗਿਆਨੀ ਦੇ ਸਟੂਡੈਂਟਸ ਹਾਂ। ਅੱਛਾ ਠੀਕ ਹੈ। ਤੇ ਉਹਨੇ ਸਾਨੂੰ ਦੱਸਿਆ ਨਾ ਕਿ ਉਹ ਸਾਰੇ ਪੇਪਰ ਦਾ ਉਹਨੂੰ ਪਤਾ ਸੀ ਕਿ ਉਹਦਾ ਸੈਕੰਡ ਮਾਸਟਰ ਸੀ। ਅੱਛਾ ਉਹਨੇ ਅੱਜ ਕਮੀਜ਼ ਦੇ ਉੱਤੇ ਥੱਲੇ ਨਾ ਪੂਰਾ ਪੈਨਸਲ ਨਾਲ ਪੇਪਰ ਲਿਖਿਆ। ਅੱਛਾ ਵਾਪਸੀ ਜਾ ਕੇ ਮੈਨੂੰ ਦੱਸਿਆ, ਮੈਂ ਕਿਹਾ ਸਾਲੀ ਤੂੰ ਕੀ ਕਰਦੀ ਸੀ ਮੇਰੇ ਤੂੰ ਮੈਨੂੰ ਦੱਸ ਤੇ ਦੇ ਪੇਪਰ ਕੀ ਹੈ। ਆਂਦੀ ਇਹ ਦੇ ਪੇਪਰ ਹੈ। ਅੱਛਾ ਮੈਂ ਕਿਹਾ ਹੁਣ ਫੇਲ ਹੋ ਗਿਆ, ਹੁਣ ਮੈਨੂੰ ਕੀ ਪਤਾ ਤੇਰੇ ਅੱਛਾ ਪੇਪਰ ਦਾ। ਉਹਦੇ 'ਚ ਤੁਸੀਂ ਫੇਲ ਹੋ ਗਏ ਸੀ। ਠੀਕ ਹੈ। ਵੈਸੇ ਵੱਡੀ ਗੱਲ ਹੈ, ਮਤਲਬ ਸਾਂਝਾਂ ਦਾ ਅੰਦਾਜ਼ਾ ਆਪਾਂ ਇਸੇ ਗੱਲ ਤੋਂ ਲਾ ਸਕਦੇ ਹਾਂ ਕਿ ਉਸ ਵੇਲੇ ਗੁਰਮੁਖੀ ਦੀ ਪੜ੍ਹਾਈ ਵੀ ਸਾਂਝੀ ਸੀ। ਹਾਂਜੀ। ਅੱਛਾ ਊੜਾ ਐੜਾ ਤੁਹਾਨੂੰ ਆਂਦੀ ਹੈ ਸਾਰੀ? ਸਾਰੀ ਨਹੀਂ ਉਹਦੇ ਵਿੱਚੋਂ ਭੁੱਲਦੀ ਹੈ। ਭੁੱਲ ਜਾਂਦੀ ਹੈ? ਚਲੋ ਸੁਣਾਓ ਤੇ ਸਹੀ, ਕਿੰਨੀ ਕੁ ਆਂਦੀ ਹੈ? ਊੜਾ ਆੜਾ ਈੜੀ ਸਸਾ ਹਾਹਾ ਕੱਕਾ ਖੱਕਾ ਗੱਗਾ ਕਗੀਆਂ ਕੱਕਾ ਖੱਕਾ ਗੱਗਾ ਗਈਆਂ ਚਿੱਚਾ ਚਾਚਾ ਛੱਛਾ ਜੱਜਾ ਚੱਜਾ ਯਈਆਂ ਔਰ ਅੱਗੇ ਫਿਰ ਲਾਮ ਤੋਂ ਸ਼ੁਰੂ ਹੁੰਦਾ ਹੈ। ਟੈਂਕਾ ਟਿੱਟਾ
ਕਾ ਚਾਚਾ ਨਹੀਂ ਇੱਥੋਂ ਆ ਕੇ ਭੁੱਲ ਜਾਂਦੀ ਅੱਗੇ ਉਹ ਲਾਮ ਤੇ ਆ ਜਾਂਦਾ ਫਿਰ ਕਾਫ ਆ ਜਾਂਦਾ ਵੈਸੇ ਕਾਕਾ ਖਾਇਦਾ ਪਰ 35 ਪੂਰੀ ਯਾਦ ਨਹੀਂ 35 ਮਤਲਬ ਕੋਈ ਕੀਤੀ ਹੀ ਨਹੀਂ ਆਹੋ ਹੁਣ ਸਾਡੇ ਕੋਲ ਵੀ ਅਲਫਬੇ ਸੁਣ ਲੋਗੇ ਤੇ ਭੁੱਲ ਗਈ ਹੋਣੀ ਵਿੱਚ ਹਾਂ ਅੱਛਾ ਬਜ਼ੁਰਗੋ ਇਹ ਪਤਾ ਸੀ, ਫਿਰ 35 ਅੱਖਰ ਤੋਂ ਬਾਅਦ ਕੀ ਸਿੱਖਿਆ ਤੁਸੀਂ ਜਦੋਂ ਇਹਨੂੰ ਜੋੜਦੇ ਹੋ ਹਾਂਜੀ ਉਸ ਵੇਲੇ ਹਾਂਜੀ ਫਿਰ ਕੀ ਸਿੱਖਿਆ 35 ਅੱਖਰਾਂ ਤੋਂ ਬਾਅਦ ਉਸ ਤੋਂ ਬਾਅਦ ਉਹ ਔਂਕੜ ਉਸ ਤੋਂ ਬਾਅਦ ਜਿਹੜੇ ਉੱਪਰ ਆਉਂਦੇ ਉਹ ਜਜ਼ਮ ਤੇ ਸਿਆਰੀ ਉਹ ਬਿਆਰੀ ਹਾਂਜੀ ਸਿਆਰੀ ਬਿਆਰੀ ਉਹ ਸਾਰੇ ਹਾਂ ਫਿਰ ਉਹਨੂੰ ਜੋੜਨ ਵਾਸਤੇ ਧਰਮ ਪੋਥੀਆਂ ਪੜ੍ਹੀਆਂ ਕੋਈ ਕਿ ਨਹੀਂ ਉਹ ਫਿਰ ਉਹਦੀ ਡਾਇਰੈਕਟ ਵੀ ਚਲੇ ਗਏ ਡਾਇਰੈਕਟ ਪੜ੍ਹਨ ਲੱਗ ਗਏ ਫਿਰ। ਡਾਇਰੈਕਟ ਪੂਰੇ ਲਫ਼ਜ਼ ਪੜ੍ਹਨ ਲੱਗ ਗਏ ਹਾਂਜੀ ਹੂੰ ਹੁਣ ਵੀ ਇੱਥੇ ਕਬੱਡੀ ਤੇ ਹੁੰਦੇ ਨਾ ਲੱਗੇ ਜਦੋਂ ਦੱਸਦਾ ਮੈਂ ਭਾਈ ਇਹ ਕੁਝ ਲਿਖਿਆ ਅੱਜ ਅਜੇ ਵੀ ਅੱਛਾ ਜਦੋਂ ਤੁਸੀਂ ਉੱਥੇ ਮਿਲਦੇ ਸੀ ਸਰਦਾਰਾਂ ਨੂੰ ਤੇ ਤੁਸੀਂ ਕੀ ਕਹਿੰਦੇ ਸੀ ਉਹਨਾਂ ਨੂੰ ਕਿਸੇ ਜੋ ਸਲਾਮ ਦੁਆ ਚ ਕੀ ਕਹਿੰਦੇ ਸੀ ਅਸੀਂ ਇਹਨਾਂ ਮਤਲਬ ਸਾਡਾ ਜਿਹੜਾ ਹੁੰਦੇ ਸ਼ੁਰੂ ਚ ਇਹਨਾਂ ਦਾ ਇਹ ਸਤਿ ਸ੍ਰੀ ਅਕਾਲ ਤੋਂ ਹੀ ਚੱਲਦਾ ਸੀ ਅੱਛਾ ਹਾਂਜੀ ਸਤਿ ਸ੍ਰੀ ਅਕਾਲ ਕਹਿਣਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਫਿਰ ਪੰਜ ਬਨਾ ਸਾਡੇ ਜਿਸ ਤਰ੍ਹਾਂ ਰੋਜ਼ਾ ਹੈ ਜ਼ਕਾਤ ਹੈ ਰਮਜ਼ਾਨ ਦਾ ਉਸ ਤੋਂ ਬਾਅਦ ਨਮਾਜ਼ ਹੈ ਇਹ ਹਾਜੀ ਤੇ ਉਦੋਂ ਅਸੀਂ ਵੀ ਆਉਂਦੇ ਸਾਂ ਕੱਛ ਕੜਾ ਕਸਪਾਨ ਕੰਗਾ ਕੇਸ ਵਾਹ ਇਹ ਪੰਜ ਬਨਾ ਨੇ ਅੱਛਾ ਉਹ ਭੁੱਲ ਕੇ ਨਾ ਗਈਆਂ ਨਹੀਂ ਕਲਾ ਉਹ ਫਿਰ ਇਹ ਕਿਉਂਕਿ ਮਾਹੌਲ ਨੇ ਅੱਛਾ ਮੈਂ ਵਾਪਸ ਤੁਹਾਡੇ ਪਿੰਡ ਵਾਲੇ ਪਾਸੇ ਆਨਾ ਜੀ ਕਿ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਸਿੱਖ ਲੋਕ ਰਹਿੰਦੇ ਸੀ ਜ਼ਾਹਰਾ ਹੁਣ ਮੁਸਲਮਾਨ ਵੀਰ ਤੇ ਸਾਰੇ ਆ ਗਏ ਆ ਇਸ ਪਾਸੇ ਹਾਂਜੀ ਸੋ ਸਿੱਖ ਜਿਹੜੇ ਉੱਥੇ ਰਹਿੰਦੇ ਸੀ ਜਾਂ ਬਾਕੀ ਜਿਹੜੇ ਤੁਸੀਂ ਘਰ ਦੱਸੇ ਨੇ ਉਹਨਾਂ 'ਚ ਕਿਸੇ ਨੂੰ ਜਾਣਦੇ ਹੋ ਤੁਸੀਂ ਕੋਈ ਨਾਮ ਚੇਤੇ ਆ ਉਹਨਾਂ ਨੇ ਹਾਂ ਸਾਡੇ ਨੂੰ ਤਾਂ ਪਤਾ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਕਿ ਮਤਲਬ ਸਾਡਾ ਗੁਆਂਢ ਜਿਹੜਾ ਸੀ ਨਾ ਉਹ ਸੀ ਬਚਨ ਸਿੰਘ ਉਹ ਸੀ ਨੰਬਰਦਾਰ ਬਚਨ ਸਿੰਘ ਹਾਂਜੀ ਨੰਬਰਦਾਰ ਜਵਾਰ ਸਾਂਝੀ ਸੀ ਇਸ ਪਾਸੇ ਉਹਦਾ ਘਰ ਸੀ ਅਤੇ ਸਾਡਾ ਅੱਛਾ ਉਸ ਤੋਂ ਬਾਅਦ ਦਲੀਪ ਹੁੰਦਾ ਸੀ ਰੋੜਾ ਦਲੀਪ ਕਰਤਾਰਾ ਰੋੜਾ ਸੀ ਅੱਛਾ ਉਹਨਾਂ ਦੀ ਦੁਕਾਨ ਸੀ ਅੱਛਾ ਇੱਕ ਅਮਰ ਸਿੰਘ ਸੀ ਉਹ ਮਹਿਰਾ ਸੀ ਉਹ ਜਿਹੜਾ ਇਹਨਾਂ ਦਸਾਂ ਘਰਾਂ ਦਾ ਪਾਣੀ ਪਾਉਂਦਾ ਸੀ ਉਹਦੀ ਵੀ ਦੁਕਾਨ ਸੀ ਅੱਛਾ ਤੇ ਬਾਕੀ ਜਿਹੜੇ ਪੰਜ ਕੁ ਘਰ ਨੇ ਇਹ ਜ਼ਿਮੀਦਾਰ ਸਨ ਇਹਨਾਂ ਦੇ ਬਸ ਸਾਡੇ ਨਹੀਂ ਜਾਂਦੇ ਦੂਸਰੇ ਪਾਸੇ ਦਾ ਹਾਂਜੀ। ਸੀ ਅੱਛਾ ਕਿਉਂਕਿ ਉਹਦੇ ਵਾਹ ਨਹੀਂ ਸੀ ਪੈਂਦਾ ਅਸਲ ਵਾਹ ਹੀ ਨਹੀਂ ਪਿਆ ਕਦੇ ਹਾਂਜੀ ਜਦੋਂ ਪਾਰਟੀਸ਼ਨ ਦਾ ਵੇਲਾ ਆਇਆ ਹੈ ਵੰਡ ਦਾ ਵੇਲਾ ਆਇਆ ਤੁਸੀਂ ਉਸ ਵੇਲੇ ਵੀ ਤਾਲੀਮ ਹਾਸਲ ਕਰ ਰਹੇ ਸੀ ਜਾਂ ਹਾਂਜੀ ਕਿਹੜੀ ਜਮਾਤ ਦੇ ਵਿੱਚ ਸੀ 10ਵੀਂ ਚ 10ਵੀਂ ਚ ਯਾਨੀ ਕਿ ਮਿਡਲ ਤੋਂ ਬਾਅਦ ਤੁਸੀਂ ਉੱਥੇ ਹੀ ਪੜ੍ਹਦੇ ਰਹੇ ਜਾਂ ਹੋਰ ਅੱਗੇ ਕਿਤੇ ਚਲੇ ਗਏ ਨਹੀਂ ਉੱਥੇ ਹੀ ਰਹੇ ਇੱਥੇ ਸ੍ਰੀ ਗੁਰੂ ਅੰਗਦ ਦੇਵ ਹਾਈ ਸਕੂਲ ਚ ਬਾਬਾ ਮੱਲਾ ਸ੍ਰੀ ਗੁਰੂ ਅੰਗਦ ਦੇਵ ਹਾਈ ਸਕੂਲ ਸ੍ਰੀ ਗੁਰੂ ਅੰਗਦ ਦੇਵ ਜੀ ਹਾਈ ਸਕੂਲ ਬੜੀ ਵੱਡੀ ਗੱਲ ਹੈ ਬਾਬਾ ਮੱਲਾ ਸ਼ਹੀਦ ਬਾਬਾ ਮੱਲਾ ਸ਼ਹੀਦ ਠੀਕ ਹੋ ਗਿਆ ਅੱਛਾ ਬਜ਼ੁਰਗੋ ਜਿਸ ਤਰ੍ਹਾਂ ਤੁਸੀਂ ਸਾਂਝਾ ਮੈਨੂੰ ਦੱਸ ਰਹੇ ਹੋ ਜਿਸ ਤਰ੍ਹਾਂ ਤੁਸੀਂ ਯਾਦਾਂ ਮੈਨੂੰ ਦੱਸ ਰਹੇ ਹੋ ਜਿੱਦਾਂ ਜਦੋਂ ਮੈਂ ਆਇਆ ਤੁਸੀਂ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਠੀਕ ਹੈ ਤੇ ਸਾਡਾ ਹਸਬੰਦ ਵਾਸਤਾ ਜੀ ਇਹਦੇ ਨਾਲ ਹੀ ਹੁੰਦਾ ਹਾਂਜੀ ਹਾਂਜੀ ਮਤਲਬ ਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਤਾ ਲੱਗ ਜਾਂਦਾ ਬੰਦੇ ਦਾ ਕਿ ਇਹਨਾਂ ਕੋਲ ਬਹੁਤ ਕੁਝ ਹੈਗਾ ਵਾ ਜੀ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਾਰਾ ਕੁਝ 47 ਤੋਂ ਪਹਿਲੇ ਬਿਲਕੁਲ ਠੀਕ ਠਾਕ ਸੀ ਹਾਂਜੀ ਫਿਰ 47 ਦੇ ਵਿੱਚ ਕੀ ਕੁਝ ਹੋਇਆ ਕਿ ਉੱਥੋਂ ਉਜੜਨਾ ਪਿਆ ਕਿਆ ਤੁਸੀਂ ਉੱਥੋਂ ਖੁਦ ਚੱਲ ਕੇ ਆਏ ਜਾਂ ਤੁਹਾਨੂੰ ਜਿਹੜਾ ਹੈ ਤੁਹਾਡੇ ਪਿੰਡ ਤੇ ਹਮਲਾ ਹੋਇਆ ਜਾਂ ਤੁਹਾਨੂੰ ਪਿੰਡ ਤੋਂ ਕੱਢਿਆ ਗਿਆ ਨਹੀਂ ਹਮਲਾ ਨਹੀਂ ਹੋਇਆ ਸੀ ਅੱਛਾ ਖੁਦ ਉੱਠ ਕੇ ਆਇਆ ਸੀ ਕਿਉਂ ਖੁਦ ਕਿਸ ਤਰ੍ਹਾਂ ਖੁਦ ਇਨਸਾਨ ਇਸ ਤਰ੍ਹਾਂ ਕਿ ਜਿਸ ਵੇਲੇ 14 ਅਗਸਤ ਨੂੰ ਐਲਾਨ ਹੋ ਗਿਆ ਨਾ ਹੂੰ ਉਸ ਤੋਂ ਬਾਅਦ ਉਹਨਾਂ ਕਿਹਾ ਜੀ ਕਿਉਂਕਿ ਇਹ ਜਿਹੜਾ ਇਲਾਕਾ ਹੈ ਇਹ ਚਲਾ ਗਿਆ ਇੰਡੀਆ ਦੇ ਵਿੱਚ ਅੱਛਾ ਯਾਨੀ ਅੰਮ੍ਰਿਤਸਰ ਜਿਹੜਾ ਇੰਡੀਆ ਚਲਾ ਗਿਆ ਇੰਡੀਆ ਚਲਾ ਗਿਆ ਇਹ ਸੱਚ ਤਾਂ ਪਾਕਿਸਤਾਨ ਜਾਣੇ ਹੀ ਜਾਣਾ ਪਾਕਿਸਤਾਨ ਦਾ ਆਣਾ ਜਾਣਾ ਪਿਆ ਹਾਂਜੀ ਅੱਛਾ ਫਿਰ ਉਸ ਤੋਂ ਬਾਅਦ ਜਿਹੜੇ ਮੁਸਲਮਾਨ ਸਾਰੇ ਸੀ ਇਹਨੇ ਇੱਕ ਹੁੰਦਾ ਸੀ ਕਰਤਾਰ ਸਿੰਘ ਜਿਹੜਾ ਸੀ ਨਾ ਸਾਡੇ ਉਹ ਜ਼ਿਆਦਾ ਤੇਜ਼ ਤਰਾਜ਼ ਸਿੱਖਾਂ ਸੀ ਉਸ ਅੱਛਾ ਕਰਤਾਰ ਸਿੰਘ ਹਾਂਜੀ ਅੱਛਾ ਉਹਨੇ ਫਿਰ ਜਾ ਕੇ ਨਾ ਤੇ ਸਿੱਖ ਲਿਆਂਦੇ ਹੋਰ ਹੂੰ ਉਹਨੇ ਕਿਹਾ ਆਓ ਭਾਈ ਸਾਡੀ ਮਦਦ ਕਰੋ ਹੂੰ ਉਹ ਨਾਲ ਲੈ ਕੇ ਸਾਨੂੰ ਫਿਰ ਪਹਿਲੇ ਅਸੀਂ ਦੇਊ ਗਏ ਦੇਊ ਪਿੰਡ ਸੀ ਅੱਛਾ ਉੱਥੇ ਦਾ ਜਲਦਾਰ ਸੀ ਉਹਨਾਂ ਨੇ ਆਖਿਆ ਵੀ ਰਾਤ ਅਸਾਂ ਉਹਨਾਂ ਕੇ ਇੱਥੇ ਅਸਾਂ ਨਹੀਂ ਰੱਖਣਾ ਅੱਛਾ ਫਿਰ ਤੁਸੀਂ ਅੱਗੇ ਜਾਓ ਹੂੰ ਉੱਥੇ ਫਿਰ ਅਸੀਂ ਪੱਖੋ ਕੀ ਆ ਗਏ ਅੱਛਾ ਪੱਖੋ ਕੀ ਆ ਗਏ ਫਿਰ ਅਸੀਂ ਰਾਤ ਡੇਰਾ ਉੱਥੇ ਲਾਇਆ ਹੂੰ ਅਗਲੇ ਦਿਨ ਸਵੇਰ ਉੱਥੋਂ ਫਿਰ ਟੁਰੇ ਸਹੀ ਫਿਰ ਅਸੀਂ ਜਦੋਂ ਟੁਰੇ ਆ ਉੱਥੋਂ ਉਦੋਂ ਫਿਰ ਅਗਲੇ ਦਿਨ ਹਮਲਾ ਹੋਇਆ ਅੱਛਾ ਸਿੱਖਾਂ ਨੇ ਕਿਹਾ ਕੋਲ ਵੱਡਾ ਪਿੰਡ ਸੀ ਉਹਦੇ ਪੱਖੋ ਕੀ ਨਾਲ ਬੰਡਾਲਾ ਸੀ ਬੰਡਾਲਾ ਉਹ ਅੱਛਾ ਸਾਰਾ ਸਿੱਖਾਂ ਦਾ ਸੀ ਹੂੰ ਹੂੰ ਉਹਨਾਂ ਨੇ ਹਮਲਾ ਕੀਤਾ ਤੇ ਇਸੇ ਦੌਰਾਨ ਦੇ ਵਿੱਚ ਜਿਹੜੇ ਸੀ ਨਾ ਪੱਖੋ ਗਿਆਂ ਦੇ ਹੂੰ ਹੂੰ ਉਹਨਾਂ ਸਿੱਖਾਂ ਨੇ ਮੁਸਲਮਾਨਾਂ ਨੂੰ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਛੱਡ ਕੇ ਆਵਾਂਗੇ ਜਾਵੇ ਅੱਛਾ ਉਦੋਂ ਉਹਨਾਂ ਦਾ ਕਾਫਲਾ ਨਿਕਲ ਪਿਆ ਉਦੋਂ ਇਹ ਲੜਾਈ ਹੁੰਦੀ ਸੀ ਅੱਛਾ ਕਿਸੇ ਜਾ ਕੇ ਖਬਰ ਦੇਤੀ ਵਿੱਚੇ ਵੀ ਜੀ ਇਸ ਤਰ੍ਹਾਂ ਹਮਲਾ ਹੋ ਗਿਆ ਅੱਛਾ
ਇਸੇ ਦੌਰਾਨ ਦੇ ਵਿੱਚ ਮਿਲਟਰੀ ਦੀਆਂ ਗੱਡੀਆਂ ਆ ਗਈਆਂ 3-4 ਜੀਪਾਂ। ਅੱਛਾ ਉਹਨਾਂ ਫਿਰ ਜਿਹੜੇ ਉਹ ਬੰਦੇ ਸਨ ਸ਼ਹੀਦ ਜਾਂ ਸਾਡੇ ਜਿਹੜੇ ਬਾਕੀ ਬਚੇ ਉਹਨਾਂ ਉਹ ਵੀ ਇਕੱਠੇ ਕਰਕੇ ਨਾਲ ਹੀ ਜਿਹੜਾ ਪਖੋਕਿਆਂ ਦਾ ਕਾਫਲਾ ਸੀ ਇਹਨੂੰ ਮਿਲਾ ਲਿਆ। ਇਹ ਫਿਰ ਸਾਰਾ ਲਿਆ ਕੇ ਖਲਚੀਆਂ ਕੈਂਪ ਛੱਡ ਗਏ। ਖਲਚੀਆਂ ਕੈਂਪ 'ਚ ਤੁਹਾਨੂੰ ਛੱਡਦਾ, ਠੀਕ ਹੈ। ਜਦੋਂ ਹਮਲਾ ਹੋਇਆ ਇਹਦੇ 'ਚ ਕਤਲੋ ਗਾਰਤ ਵੀ ਹੋਈ? ਹਾਂਜੀ ਅੱਛਾ, ਕਾਫੀ ਤੁਸੀਂ ਉਹ ਸਾਰਾ ਕੁਝ ਆਪਣੀ ਅੱਖੀ ਵੇਖਿਆ? ਹਾਂਜੀ। ਕੋਈ ਤੁਹਾਡੇ ਜੀਆਂ ਦਾ ਨੁਕਸਾਨ ਤੇ ਨਹੀਂ ਹੋਇਆ? ਸਾਡੇ ਹੋਏ ਸੀ, ਚਾਚਾ ਸਾਡਾ ਸੀ ਉਹਦਾ ਦੋ ਚਾਚੇ ਸਾਡੇ ਸ਼ਹੀਦ ਹੋਏ ਸਨ। ਅੱਛਾ ਚਾਚੀ ਸੀ ਉਹ ਸ਼ਹੀਦ, 3 ਚਾਚੇ ਬਲਕਿ ਸ਼ਹੀਦ ਹੋਏ ਸਨ। ਅੱਛਾ, ਤੇ ਬਾਕੀ ਪਿੰਡ ਦੇ ਵੀ ਕਾਫੀ ਆਦਮੀ ਜਿਹੜੇ ਸ਼ਹੀਦ ਹੋਏ ਸਨ। ਸ਼ਹੀਦ ਹੋਏ, ਲੇਕਿਨ ਤੁਹਾਡੇ ਰਿਸ਼ਤੇਦਾਰਾਂ 'ਚ 3 ਚਾਚੇ? ਇਹ ਜਿਹੜੇ ਅਸਾਂ ਸਾਹਮਣੇ ਵੇਖੇ ਨੇ। ਸਹੀ। ਤੇ ਬਾਕੀ ਜੋ ਠੀਕ ਠਾਕ ਸਨ ਉਹ ਫਿਰ ਉਸ ਕਾਫਲੇ 'ਚ ਮਿਲ ਕੇ ਕੁਝ ਜੰਡਿਆਲੇ ਚਲੇ ਗਏ ਤੇ ਕੁਝ ਜਿਹੜੇ ਸਨ ਉਹ ਖਲਚੀਆਂ ਕੈਂਪ 'ਚ ਆ ਗਏ। ਖਲਚੀਆਂ ਕੈਂਪ ਦੇ ਕੀ ਹਾਲਾਤ ਸਨ? ਲੋਕਾਂ ਨੂੰ ਮਤਲਬ ਕਿਸ ਤਰ੍ਹਾਂ ਬੈਠੇ ਸਨ? ਜ਼ਾਹਰਾ ਉਥੇ ਉਹ ਟੈਂਟ ਲੱਗੇ ਸਨ ਬਸ। ਅੱਛਾ। ਤੇ ਉੱਥੇ ਜਿਹੜੇ ਮਿਲਟਰੀ ਹੈ ਸੀ, ਵਿੱਚੇ ਮੁਸਲਮਾਨ ਸਨ ਵਿੱਚੇ ਸਿੱਖ ਸਨ। ਤੇ ਉਹ ਰਾਤ ਨੂੰ ਪਹਿਲਾਂ ਸ਼ਰਤ ਦਿੰਦੇ ਸਨ ਕਿ ਬਈ ਇੱਥੇ ਤੋਂ ਬਾਹਰ ਨਹੀਂ ਜਾਣਾ, ਬਾਹਰ ਨਾ ਕੋਈ ਬੰਦਾ ਨਿਕਲੇ ਤਾਂ ਕਿ ਡਰ ਹੈ ਕਿ ਫਿਰ ਕੋਈ ਹਮਲਾ ਨਾ ਕਰ ਦੇਵੇ। ਅੱਛਾ, ਫਿਰ ਖਲਚੀਆਂ ਤੋਂ ਟੈਂਟਾਂ 'ਚ ਰਹਿੰਦੇ ਸਨ। ਫਿਰ ਖਲਚੀਆਂ ਤੋਂ ਅੱਗੇ ਕਿਸ ਤਰ੍ਹਾਂ ਸਫ਼ਰ ਜਿਹੜਾ ਹੈ ਉਹ ਚੱਲਿਆ? ਖਲਚਿਆਂ ਤੋਂ ਜਿਹੜਾ ਅੱਗੇ ਫਿਰ ਕਾਫਲੇ ਦੀ ਸ਼ਕਲ 'ਚ। ਅੱਛਾ, ਕਾਫਲੇ ਦੀ ਖਲਚਿਆਂ ਸ਼ਕਲ। ਤੋਂ ਪੈਦਲ ਫਿਰ ਅੰਮ੍ਰਿਤਸਰ, ਮਤਲਬ ਜੰਡਿਆਲਾ ਅੰਮ੍ਰਿਤਸਰ, ਫਿਰ ਵਾਗੇ। ਫਿਰ ਵਾਗੇ। ਹਾਂਜੀ। ਵਾਗੇ ਤੋਂ ਬਾਅਦ ਦਾ ਸਫ਼ਰ ਕਿਸ ਤਰ੍ਹਾਂ ਰਿਹਾ? ਜ਼ਾਹਰਾ ਤੁਹਾਡੇ ਕੋਲ ਸਾਮਾਨ ਵੀ ਨਹੀਂ ਹੋਣਾ। ਕੁਛ ਵੀ ਨਹੀਂ ਸੀ, ਖਾਲੀ ਮੁੱਦੇ। ਹਾਂ। ਤੇ ਫਿਰ ਕਿਸ ਤਰ੍ਹਾਂ, ਮਤਲਬ ਕਿੱਥੇ, ਗੁਜਰਾਂਵਾਲਾ ਸ਼ਹਿਰ ਕਿਸ ਤਰ੍ਹਾਂ ਤੁਸੀਂ ਚੁਣੇ? ਅਸੀਂ ਉੱਥੋਂ ਫਿਰ ਜਿਹੜਾ ਕੈਂਪ ਸੀ ਨਾ ਵਾਲਟਨ ਕੈਂਪ, ਇਹ ਬਣਿਆ ਸੀ ਲਾਹੌਰ। ਅੱਛਾ ਜਿਤਨੇ ਮਹਾਜਰ ਸਭ ਉਹ ਇੱਥੇ ਆਉਂਦੇ ਸਨ। ਅੱਛਾ। ਇੱਥੋਂ ਆ ਕੇ ਫਿਰ ਅੱਗੇ ਜਿਹੜੇ ਕਾਫਲੇ ਜਿਉਂ ਪਿੰਡਾਂ ਦਾ ਪਤਾ ਲੱਗਦਾ ਸੀ, ਸਾਡੇ ਥੋੜ੍ਹੇ ਜਿਹੇ ਬੰਦੇ ਜਿਹੜੇ ਸਨ ਉਹ ਅਸੀਂ ਲੈ ਕੇ ਆਏ ਇੱਥੇ ਗੁਜਰਾਂਵਾਲੇ। ਗੁਜਰਾਂਵਾਲੇ ਗੱਡੀਆਂ 'ਤੇ ਬਹਿ ਕੇ ਨੱਥ ਪਿੰਡ ਹੈ ਇੱਥੇ ਨੱਤ। ਹਾਂਜੀ ਹਾਂਜੀ ਗੱਖੜ ਦੇ ਨਾਲ। ਹਾਂਜੀ ਹਾਂਜੀ ਬਿਲਕੁਲ। ਪਹਿਲਾਂ ਅਸੀਂ ਆ ਕੇ ਉੱਥੇ ਬੈਠੇ। ਹਾਂ। ਉੱਥੇ ਫਿਰ ਫਿਰੋਜ਼ਪੁਰੀਆਂ ਦਾ ਜ਼ੋਰ ਸੀ, ਥਾਣੇਦਾਰ ਸੀ ਉਹਨਾਂ ਦਾ ਉੱਥੇ ਇੱਕ ਲੱਗਾ। ਅੱਛਾ। ਉਹਨੇ ਜਨਾਬ ਸਾਨੂੰ ਕਿੱਕ ਆਊਟ ਕਰ ਦਿੱਤਾ। ਹਾਂ। ਫਿਰੋਜ਼ਪੁਰੀ ਲਿਆ ਕੇ ਉੱਥੇ ਬਚਾ ਕੇ ਅੱਛਾ। ਅਸੀਂ ਇੱਥੋਂ ਉੱਠੇ ਫਿਰ ਅੱਗੇ ਪਿੰਡ ਹੈ ਕੋਟ ਖੀਰੀ, ਹਾਂ ਹਾਂ। ਇੱਥੋਂ ਉੱਠ ਕੇ ਉੱਥੇ ਚਲੇ ਗਏ। ਅੱਛਾ। ਉੱਥੇ ਇੱਕ ਰਾਤ ਰਹੇ। ਅੱਗੇ ਫਿਰ ਨਾਲ ਮਰਦੇ ਕੀ ਵੱਡਾ ਪਿੰਡ ਸੀ, ਅੱਛਾ। ਉੱਥੋਂ ਉੱਠੇ ਮਰਦੇ ਕੀ ਚਲੇ ਗਏ। ਮੱਦੇ ਕੀ ਚਲੇ? ਮਰਦੇ ਕੀ ਚਲੇ ਗਏ। ਉੱਥੇ ਰਹੇ ਅਸੀਂ 2 ਰਾਤਾਂ। ਉੱਥੇ ਫਿਰ ਉਹਨਾਂ ਕਿਹਾ ਜੀ ਲੰਗਿਆਂ ਵਾਲੀ ਪਿੰਡ ਹੈ, ਤੇ ਉੱਥੇ ਸਿੱਖ ਸਭ ਛੱਡ ਕੇ ਚਲੇ ਗਏ, ਤੁਸੀਂ ਉੱਥੇ ਚਲੇ ਜਾਓ। ਉੱਥੇ ਡੇਰਾ ਚੁੱਕਿਆ ਕਿਸੇ ਠੇਕਾ ਦੇ ਲੰਗਿਆਂ ਵਾਲੀ ਆ ਗਏ। ਅੱਛਾ। ਸਹੀ। ਉੱਥੇ ਆ ਕੇ ਕੋਈ ਅਸੀਂ 3 ਕੁ ਦਿਨ ਰਹੇ ਹਾਂ। ਫਿਰ ਜਿਹੜਾ ਸਾਡਾ ਪਿੰਡ ਸੀ ਨਾ ਦਰਵੇਸ਼ ਕੀ, ਇੱਥੇ ਦੇ 2 ਬੰਦੇ ਗਏ ਨੇ। ਅੱਛਾ। ਇੱਕ ਮਾਚੀ ਸੀ, ਇੱਕ ਕਸ਼ਮੀਰੀ ਸੀ। ਅੱਛਾ। ਉਹ ਜਾ ਕੇ ਸਾਨੂੰ ਮੇਰੇ ਤੇ ਕਹਿਣ ਲੱਗੇ ਯਾਰ ਇੰਝ ਕਰੋ, ਤੁਸੀਂ ਮਹਾਜਰ ਕਹਿ ਤੇ ਸਾਡੇ ਪਿੰਡ ਆ ਜਾਓ। ਅੱਛਾ। ਅਸਾਂ ਕਿ ਵੀ ਉੱਥੇ ਕੀ ਹੈ? ਕਹਿੰਦਾ ਜੀ ਉੱਥੇ ਹਰ ਚੀਜ਼ ਮੌਜੂਦ ਹੈ। ਸਿੱਖ ਚਲੇ ਗਏ ਨੇ, ਉਹਨਾਂ ਦੀ ਹਰ ਚੀਜ਼ ਜਿਹੜੀ ਉਹ ਸੰਭਾਲ ਕੇ ਰੱਖੀ। ਕੋਲ ਸਾਦੇ ਚੱਕ ਪਿੰਡ ਸੀ, ਉੱਥੇ ਦੇ ਚੌਧਰੀ ਸੀ ਜਾਨ ਖਾਨ ਸੀ, ਉਹ ਉਸ ਵੇਲੇ ਮਸ਼ਹੂਰ ਸਨ ਇਲਾਕੇ 'ਚ। ਅੱਛਾ। ਤੇ ਉਹਨਾਂ ਨੇ ਉਹਦਾ ਸਾਰਾ ਕੰਟਰੋਲ ਸੰਭਾਲਿਆ ਸੀ। ਉਹਨਾਂ ਫਿਰ ਆਖਿਆ ਅਸੀਂ ਕਿ ਚਲੋ ਭਾਈ ਚੱਲਨੇ। ਉੱਥੋਂ ਗਏ ਉਹਦੇ ਨਾਲ ਟੁਰੇ, ਉੱਥੇ ਆ ਕੇ ਪਿੰਡ ਵੇਖ ਕੇ ਗਏ। ਅਗਲੇ ਦਿਨ ਡੇਰਾ ਚੁੱਕਿਆ ਜਨਾਬ ਲੰਘੇ ਆ ਗਏ ਤੇ ਦਰਵੇਸ਼ ਕੀ ਆ ਗਏ। ਦਰਵੇਸ਼ ਕੀ ਆ ਗਏ। ਹਾਂਜੀ। ਤੇ ਫਿਰ ਗੁਜਰਾਂਵਾਲਾ ਸ਼ਹਿਰ ਦੇ ਵਿੱਚ ਕਦੋਂ ਆਏ? ਇਹ ਤੇ ਅਸੀਂ ਬਾਅਦ ਚ ਆਏ ਸੀ, ਕੋਈ 10 ਸਾਲ ਹੋ ਗਏ ਨੇ ਹੁਣ ਅੱਛਾ, ਆਇਆ। ਉਸ ਤੋਂ ਬਾਅਦ ਫਿਰ ਪਿੰਡ ਹੀ ਰਹੇ ਹਾਂ। ਤੇ ਮੈਟ੍ਰਿਕ ਤੁਹਾਡਾ ਫਿਰ ਦਰਮਿਆਨ 'ਚ ਰਹਿ ਗਿਆ ਸੀ ਜਾਂ ਉਧਰ ਹੀ? ਉਹ ਜੀ 3 ਪੇਪਰ ਦਿੱਤੇ ਸਨ, ਅੱਛਾ। ਉਹ 3 ਸ਼ਾਸ਼ ਹੋ ਗਏ। ਫਿਰ ਇੱਥੇ ਕਿਸ ਤਰ੍ਹਾਂ ਅੱਗੇ ਤਾਲੀਮ? ਇੱਥੇ ਆ ਕੇ ਫਿਰ ਮੈਂ ਉਸ ਤੋਂ ਬਾਅਦ ਜਿਹੜਾ ਇੱਥੇ ਆਪਣਾ ਰਿਸ਼ਤੇਦਾਰ ਸਨ ਯੂਨੀਵਰਸਿਟੀ 'ਚ, ਅੱਛਾ। ਇੱਥੇ ਮੈਂ ਪਹਿਲਾਂ ਖਤ ਲਿਖਿਆ, ਫੌਜ में ਭਰਤੀ ਹੋ ਗਿਆ, ਬਾਅਦ ਚ 9 ਪੜ੍ਹੇ ਆਈ। ਅੱਛਾ, 9 ਪੜ੍ਹੇ ਹੀ ਫੌਜ ਹਾਂਜੀ। ਭਰਤੀ ਹੋ ਗਿਆ, ਠੀਕ ਉਹ ਹੈ। ਫਿਰ ਇੱਥੋਂ ਖਤ ਲਿਖਿਆ ਉੱਥੇ ਦੇ ਪ੍ਰਿੰਸੀਪਲ ਨੂੰ, ਅਸਾਂ ਸ੍ਰੀ ਗੁਰੂ ਅੰਗਦ ਦੇਵ ਹਾਈ ਸਕੂਲ। ਅੱਛਾ। ਉਹਨੇ ਜਨਾਬ ਉਹ ਗ੍ਰੈਜੂਏਟ ਵਿੱਚ ਛਤਨ ਬਾਦੇ। ਅੱਛਾ। ਉਹ ਕਹਿੰਦਾ ਮੈਨੂੰ ਅਫਸੋਸ ਇਹ ਵੇ ਹਾਂ। ਤੁਸੀਂ ਅੰਮ੍ਰਿਤਸਰ ਤੋਂ ਰਿਜ਼ਲਟ ਪੁੱਛਦੇ ਹੋ, ਤੁਹਾਡੇ ਕੋਲ ਯੂਨੀਵਰਸਿਟੀ ਆ ਤੇ ਉਸ ਵੇਲੇ ਪੰਜਾਬ ਦੀ ਇੱਕ ਹੀ ਯੂਨੀਵਰਸਿਟੀ ਸੀ ਲਾਹੌਰ। ਕਿਹੜੀ? ਲਾਹੌਰ। ਲਾਹੌਰ ਯੂਨੀਵਰਸਿਟੀ? ਹਾਂਜੀ, ਅੱਛਾ। ਇੱਕ ਹੀ ਯੂਨੀਵਰਸਿਟੀ ਸੀ ਪੂਰੇ ਪੰਜਾਬ 'ਚ। ਪੰਜਾਬ ਯੂਨੀਵਰਸਿਟੀ ਲਾਹੌਰ, ਜਿਹਨੂੰ ਹੁਣ ਯੂਨੀਵਰਸਿਟੀ ਆਫ ਪੰਜਾਬ ਕਹਿੰਦੇ। ਹਾਂਜੀ। ਅੱਛਾ। ਤੇ ਉਹ ਮੈਨੂੰ ਕਹਿੰਦਾ ਵੀ ਰਿਜ਼ਲਟ ਤੁਸੀਂ ਉੱਥੋਂ ਪੁੱਛੋ, ਸਾਡੇ ਕੋਲ ਕੀ ਪੁੱਛਦੇ ਹੋ। ਅੱਛਾ। ਫਿਰ ਮੈਂ ਉੱਥੇ ਰਿਸ਼ਤੇਦਾਰ ਸਨ, ਮੈਂ ਗਿਆ ਜਨਾਬ ਨੂੰ ਕਿਹਾ ਜੀ ਇਹ ਗੱਲ ਹੈ, ਇਸ ਤਰ੍ਹਾਂ ਰਜਿਸਟਰ ਕਰ ਦਿਓ। ਉਹਨਾਂ ਉਹ ਰਜਿਸਟਰ ਕੱਢਿਆ 47 ਦਾ। ਅੱਛਾ। ਉਹਦੇ ਵਿੱਚ ਸਾਡੀ ਲਿਸਟ ਲੱਗੀ ਸੀ ਸਕੂਲ ਦੀ, ਨਾਂ ਲਿਖੇ ਸਨ, ਅੱਛਾ। ਰਿਜ਼ਲਟ ਅੱਗੇ ਕੋਈ ਨਹੀਂ ਸੀ। ਰਿਜ਼ਲਟ ਵੀ ਨਹੀਂ ਸੀ। ਅੱਛਾ।
ਫਿਰ ਉਸ ਤੋਂ ਬਾਅਦ ਇਮਤਿਹਾਨ ਦਿੱਤਾ, ਆਰਮੀ ਚਲਾ ਗਿਆ, ਮੈਂ ਆਰਮੀ ਚ ਇਮਤਿਹਾਨ ਦਿੱਤਾ, ਅੱਛਾ ਉੱਥੇ ਐਫਏ ਕੀਤਾ, ਫਿਰ ਇੱਥੇ ਆ ਕੇ BA ਕੀਤਾ। ਜ਼ਬਰਦਸਤ। ਫਿਰ ਆਰਮੀ ਕਿਸ ਤਰ੍ਹਾਂ ਜੁਆਇਨ ਕੀਤੀ? ਆਰਮੀ ਬਸ ਉਸ ਤੋਂ ਬਾਅਦ ਫਿਰ ਸਾਡੇ ਕੋਲ 5 ਲੜਾਈ ਹੋ ਪਈ ਆਪਸ ਵਿੱਚ 65 ਦੇ ਵਿੱਚ? ਨਾ 47 ਚ। ਅੱਛਾ 47 ਚ ਬੈਠੇ ਉੱਥੇ ਆਪਸ ਵਿੱਚ ਤਫਰਕੇ ਤੁਹਾਨੂੰ ਪਤਾ ਪੈਂਦੇ ਹੀ ਰਹਿੰਦੇ ਨੇ, ਹਾਂਜੀ ਹਾਂਜੀ। ਮੁਸਲਮਾਨ ਸਾਰੇ ਇਕੱਠੇ ਤਾਂ ਨਹੀਂ ਰਹਿ ਸਕਦੇ। ਅੱਛਾ ਅੱਛਾ ਅੱਛਾ। ਉੱਥੇ ਜਿਹੜੇ ਸਾਡੇ ਰਿਸ਼ਤੇਦਾਰ ਨੇ, ਇਹ ਤੇ ਦੂਸਰੀ ਬਰਾਦਰੀ ਜਿਹੜੀ ਸੀ, ਅੰਬਾਲੀਏ ਸਨ, ਕੁਛ ਲੁਧਿਆਣੇ ਦੇ ਸਨ, ਉਹਨਾਂ ਦੀ ਇੱਕ ਸਾਡੀ ਬਣ ਗਈ। ਅੱਛਾ ਅੰਮ੍ਰਿਤਸਰ ਆਪਸ ਵਿੱਚ ਲੜਾਈ ਹੋਣ ਲੱਗ ਗਈ। ਕਾਹਦੇ ਤੋਂ? ਬਸ ਜ਼ਮੀਨਾਂ ਤੋਂ ਤੇ ਪਾਣੀ ਅੱਛਾ, ਤੋਂ। ਅੱਛਾ, ਅੱਛਾ। ਹਾਂਜੀ, ਨਹਿਰ ਦੇ ਪਾਣੀ ਤੋਂ। ਸਹੀ ਸਹੀ ਸਹੀ। ਉਹ ਫਿਰ ਜਨਾਬ ਦੇ ਉਹਦੇ ਵਿੱਚ ਆ ਕੇ ਸਾਡੇ ਕੋਲ ਫਿਰ ਕਤਲ ਹੋ ਗਿਆ, ਇੱਕ ਲੜਾਈ ਦੇ ਅੱਛਾ ਕਤਲ ਹੋ ਗਿਆ। ਫਿਰ ਹਾਂ ਜੇਲ੍ਹ ਭੁਗਤੀ ਜਾ ਕੇ। ਤੁਸੀਂ ਵੀ? ਹਾਂਜੀ, ਅੱਛਾ ਕਤਲ ਕਿੱਥੇ ਹੋਇਆ? ਇੱਥੇ ਦਰਵੇਸ਼ ਕੀ ਦਰਵੇਸ਼ ਕੀ ਦੇ ਵਿੱਚ? ਅੱਛਾ। ਕਤਲ ਹੋ ਗਿਆ। ਉਸ ਤੋਂ ਬਾਅਦ ਫਿਰ ਸਜ਼ਾ ਹੋ ਗਈ, ਕੋਈ ਥੋੜੀ ਕੱਟੀ। ਫਿਰ ਹੂੰ। ਉਸ ਤੋਂ ਬਾਅਦ ਅੱਲਾ ਕੀਤਾ ਬਰੀ ਹੋ ਗਿਆ। ਅੱਛਾ ਬਰੀ ਹੋ ਗਏ, ਵਾਪਸ ਆ ਕੇ ਫਿਰ ਭਰਤੀ ਹੋ ਗਿਆ ਫੌਜ ਚ? ਹਾਂਜੀ। ਸਾਰੇ ਮਜ਼ੇ ਲਏ? ਅੱਛਾ ਫਿਰ ਫੌਜ ਚ ਚਲੇ ਗਏ? ਬਸ ਉਸ ਤੋਂ ਬਾਅਦ ਫਿਰ 30 ਸਾਲ ਫੌਜ 'ਚ ਪੂਰੇ ਕੀਤੇ ਨੇ। 30 ਸਾਲ। 65 ਦੀ ਲੜਾਈ ਵੀ ਵੇਖੀ? ਹਾਂਜੀ। 65 ਦੀ ਲੜਾਈ ਚ ਕਿੱਥੇ ਸੀ? ਪੂਰੀ ਅਸਲ ਲਾਹੌਰ। ਲਾਹੌਰ ਬਾਰਡਰ ਦੇ ਉੱਪਰ ਸੀ? ਅੱਛਾ ਅੱਛਾ। ਮਤਲਬ ਵੈਸੇ ਮੈਂ ਤੁਹਾਡੀ ਫੀਲਿੰਗ ਪੁੱਛਦਾ ਵਾਂ ਕਿ ਉਸ ਵੇਲੇ ਕੀ ਫੀਲਿੰਗ ਹੋਏਗੀ? ਆਪਣੇ ਉਸ ਧਰਤੀ ਦੇ ਖਿਲਾਫ ਤੁਸੀਂ ਲੜਨ ਦਏ ਸੀ ਜਿੱਥੇ ਤੁਸੀਂ ਪੈਦਾ ਹੋਏ ਹੋ, ਹਾਂਜੀ। ਔਰ ਜਿਹਦੇ ਵਾਸਤੇ ਜ਼ਾਹਰਾ ਕੋਸ਼ਿਸ਼ਾਂ ਕੀਤੀਆਂ ਗਈ ਸੀ, ਤੇ ਕਿਸ ਤਰ੍ਹਾਂ ਫੀਲਿੰਗਸ ਕਿਸ ਤਰ੍ਹਾਂ ਹੁੰਦੀ ਸੀ ਕਿ ਯਾਰ ਮੈਂ ਉਦੋਂ ਵੈਸੇ ਉਦੋਂ ਸਿਰਫ ਇੱਕ ਹੀ ਫੀਲਿੰਗ ਸੀ ਕਿ ਉਦੋਂ ਮਤਲਬ ਹਿੰਦੂ ਔਰ ਸਿੱਖ ਇਹਦੇ ਅਸੀਂ ਮੁਸਲਮਾਨ। ਬਸ, ਅੱਛਾ ਬਾਕੀ ਕੋਈ ਤਲਕ ਨਹੀਂ ਸੀ ਹੋਰ। ਅੱਛਾ। ਤੇ ਉਹਦੇ ਵਿੱਚ ਇੱਕ ਸਾਡੇ ਬੜਾ ਉਹ ਮਸ਼ਹੂਰ ਮਕੂਲਾ ਇੱਕ ਫੌਜ ਦੇ ਵਿੱਚ ਕਿ ਉਹ ਟਾਰਗੇਟ ਵਗੈਰਾ ਦਿੰਦੇ ਨਾ ਵੀ ਇੱਥੇ ਬਈ ਗੋਲੇ ਭੇਜੋ, ਤੋਪਖਾਨੇ ਉਹ ਵੀ ਦੱਸਦਾ ਅੱਗੋਂ ਵੀ ਇੱਥੇ ਫਾਇਰ ਕਰੋ, ਇੱਥੇ ਕਰੋ। ਤੇ ਉਹਦੇ 'ਚ ਬੜੀ ਮਿਸਾਲ ਇੱਕ ਮਸ਼ਹੂਰ ਸੀ ਕਿ ਟਾਰਗੇਟ 100 ਐਂਡ 100 ਲਗਾਤਾਰ ਫਾਇਰ। ਲਗਾਤਾਰ ਫਾਇਰ ਯਾਨੀ ਉਹਦੇ 'ਚ ਗੋਲਿਆਂ ਦੀ ਕੋਈ ਤਾਦਾਦ ਨਹੀਂ, ਕਰੀ ਜਾਓ। ਅਸੀਂ ਰਾਤ ਲਾਈਨਾਂ ਵਿੱਚ ਸਾਂ। ਅੱਛਾ। ਰਾਤ ਨੂੰ ਗਏ ਅਸੀਂ ਬਰਕੀ। ਅੱਛਾ ਬਰਕੀ ਗਏ? ਹਾਂਜੀ। ਮਤਲਬ BRB ਤੋਂ ਪਾਰ ਜਾ ਕੇ ਉਸ ਗੰਧਾਂ ਲਾਈਆਂ ਨੇ ਤੇ ਸਵੇਰ ਇੰਡੀਆ ਦੇ 4 ਜਹਾਜ਼ ਆਏ ਨੇ। ਅੱਛਾ। ਕਿਉਂਕਿ ਸਾਡਾ ਉਹਨਾਂ ਜਿਹੜਾ ਉਹ ਚਰਖੀ ਲੱਗੀ ਹੈ ਨਾ ਬਣਿਆ ਜਹਾਜ਼ ਦੇ ਨਿਸ਼ਾਨ ਤਕਰੀਬਨ ਇੱਕ ਹੀ ਹੈ। ਅੱਛਾ। ਤੇ ਸਾਡਾ ਗੋਲ ਹੈ ਸਫੇਦ ਹੈ ਤੇ ਸਬਜ਼ ਹੈ। ਤੇ ਇੰਡੀਆ ਦਾ ਜਿਹੜਾ ਉਹ ਮਤਲਬ ਹੈ ਵੇ ਪੀਲਾ, ਔਰ ਉਸ ਤੋਂ ਬਾਅਦ ਹੁੰਦਾ ਪੀਲਾ ਹੈ ਮੇਰਾ ਖਿਆਲ ਇਹ ਗ੍ਰੀਨ ਹੈ। ਹਾਂਜੀ। ਤੇ ਉਹ ਇਹ ਨਹੀਂ ਪਤਾ ਵੀ ਜਹਾਜ਼ ਸਾਡੇ ਕੋਲ ਉਹਨਾਂ ਦੇ। ਅੱਛਾ। ਤੇ ਅਸੀਂ ਅੱਜ ਬਾਹਰ ਬੈਠੇ ਸਾਂ ਜਨਾਬ ਆਲੀ, ਤੇ ਇੰਡੀਆ ਦੇ ਜਹਾਜ਼ 4 ਲੰਘ ਕੇ ਗਏ ਨੇ BRB ਦੇ ਉੱਤੋਂ ਸੁਬਹ ਸੁਬਹ। ਅਜੇ ਲੜਾਈ ਸ਼ੁਰੂ ਨਹੀਂ ਸੀ ਹੋਈ। ਅੱਛਾ। ਤੇ ਅਸੀਂ ਉਹਨਾਂ ਨੂੰ ਰੁਮਾਲ ਅੱਛਾ ਰੁਮਾਲ? ਹਾਂ ਤੇ ਸਾਡੇ ਜਹਾਜ਼ ਨੇ। ਉਹ ਬਾਅਦ ਦੇ ਵਿੱਚ ਜਿਸ ਵੇਲੇ ਜਨਾਬ ਆਰਡਰ ਦਿੱਤੇ ਨਾ ਫਾਇਰ ਕਰਨ ਵਾਸਤੇ, ਤੇ ਅਸੀਂ ਹੱਥਾਂ 'ਚ ਪਰੌਂਠੇ ਫੜੇ ਸਨ, ਚਾਹ ਦੇ ਕੱਪ ਫੜੇ ਸਨ, ਤੇ ਬਾਹਰ ਖਲੋ ਕੇ ਨਾ ਮੋਰਚਿਆਂ ਤੋਂ ਤੇ ਪੀਂਦੇ ਸਨ। ਅੱਛਾ। ਤੇ ਪੀਂਦੇ ਜਨਾਬ ਉਹ ਕੈਪਟਨ ਸਾਹਿਬ ਨੇ ਆਰਡਰ ਦਿੱਤਾ 3 ਗਨ ਨੂੰ ਪਹਿਲੇ ਫਾਇਰ ਉਹ ਕਰ ਦਈਏ 6 ਗਨਾਂ 'ਚੋਂ ਇੱਕ ਕਰ ਦਈਏ। ਅੱਛਾ। ਉਹਨੂੰ ਆਰਡਰ ਦਿੱਤਾ, ਉਹ ਆਂਦਾ ਵੀ ਡਰਾਈ ਫਾਇਰ ਕਰਨਾ ਜੀ ਜਾਂ ਸਜਿੰਗ ਜੀ ਫਾਇਰ ਕਰਨਾ ਹੈ। ਅੱਛਾ। ਉਹ ਆਂਦਾ ਉਹ ਬਗਾਤਾ ਇੰਡੀਆ ਨੇ ਹਮਲਾ ਕਰਤਾ। ਉਹ ਹਰਿਆਣੇ ਪਹੁੰਚ ਗਏ ਨੇ। ਤੁਹਾਨੂੰ ਅਜੇ ਵੀ ਹੁਣ ਕਦੋਂ ਕਰਨਾ? ਨਹੀਂ ਤੁਸੀਂ ਉਹਨੂੰ ਕੀ ਆਖਿਆ ਸੀ ਕਿ ਅਸਲੀ ਫਾਇਰ ਕਰਨਾ ਕਿ? ਉਹਨੇ ਇਹ ਆਖਿਆ ਵੀ ਫਾਇਰ ਡਰਾਈ ਫਾਇਰ ਹੁੰਦਾ ਐਵੇਂ ਜ਼ਬਾਨੀ। ਅੱਛਾ। ਤੇ ਉਹ ਕਹਿਣ ਲੱਗਾ ਵੀ ਡਰਾਈ ਫਾਇਰ ਕਰਨਾ ਜੀ ਜਾਂ ਸਜਿੰਗ ਜੀ ਕਰਨਾ। ਅੱਛਾ। ਤੇ ਉਹ ਕਹਿਣ ਲੱਗਾ, ਉਹ ਕਹਿੰਦਾ ਬਗਾਤਾ ਉਹਨਾਂ ਹਮਲਾ ਕਰ ਦਿੱਤਾ, ਹਰਿਆਣੇ ਪਹੁੰਚ ਗਏ ਨੇ ਤੇ ਅਜੇ ਵੀ ਤਾਂ ਫਾਇਰ ਨਹੀਂ ਕਰਨਾ। ਅੱਛਾ। ਫਿਰ ਤੇ ਇੰਝ ਹੋਇਆ ਨਾ ਕਿ ਜੋ ਕੁਛ ਹੈ ਨਾ ਸੁੱਟੀ ਗਏ ਨੇ ਅੱਖਾਂ ਮੀਟ ਕੇ। ਫਿਰ ਟੈਂਕ ਆਏ ਨੇ ਇੰਡੀਆ ਦੇ ਹਰਿਆਣਾ ਵਿਲੇਜ ਡਰੇਨ ਸੀ ਜਿਹੜੀ। ਅੱਛਾ। ਉੱਥੇ ਆ ਕੇ ਤੇ ਫੀਲਡ ਗਨ ਜਿਹੜੀ ਹੈ ਦਾ ਚੁੱਕੇ 25 ਪਾਉਂਡ ਦਾ ਸਾਦਾ ਗੋਲਾ ਹੁੰਦਾ। ਹਾਂਜੀ। ਇਹਨਾਂ ਹਰਿਆਣੇ ਪੁਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਟੁੱਟਾ ਨਹੀਂ, ਬਹਿ ਗਿਆ। ਜਦੋਂ ਟੈਂਕ ਨਹੀਂ ਗੁਜ਼ਰ ਸਕਦਾ। ਉਸ ਤੋਂ ਬਾਅਦ ਹੁੰਦੇ ਨੇ ਗਨ ਦੇ ਉੱਤੇ 120 ਰਾਉਂਡ, ਜਿਨ੍ਹਾਂ ਵਿੱਚ 100 ਐਚੀ ਹੁੰਦੇ ਨੇ, ਮੁਖਤਲਿਫ ਕਿਸਮ ਦੇ ਹੁੰਦੇ ਨੇ, 4 ਹੁੰਦੇ ਨੇ ਕਲਰ। ਅੱਛਾ।
ਉਹ ਹੁੰਦੇ ਨੇ ਜਿਸ ਵੇਲੇ ਅਸੀਂ 에ਅਰਫੋਰਸ ਨੂੰ ਟਾਰਗੇਟ ਦੇਣਾ ਹੋਵੇ ਉਹ ਵੇਲੇ ਫਾਇਰ ਕਰੀਏ ਕਿ ਫਲਾਣੀ ਜਗ੍ਹਾ ਤੇ ਫਾਇਰ ਕਰੋ। ਅੱਛਾ। ਸਾਡੀ ਇੱਕ ਗੱਡੀ ਖਰਾਬ ਹੋ ਗਈ, ਹੂੰ। ਗਾਣਾ 5 ਨਿਕਲ ਆਈਆਂ 6ਵੀਂ ਉੱਥੇ ਖੜੀ। ਅੱਛਾ। ਉਹਨਾਂ ਫਿਰ ਨਹੀਂ ਵੇਖਿਆ ਵੀ ਕਿਹੜਾ ਗੋਲਾ ਫਾਇਰ ਹੁੰਦਾ ਤੇ ਕਿਹੜਾ ਨਹੀਂ। ਉਹਨਾਂ ਫਿਰ ਉਹ ਕਲਰ ਫਾਇਰ ਕੀਤੇ ਨੇ। ਅੱਛਾ। ਉਹਦੇ ਫਾਇਰ ਹੋਣ ਦੇ ਨਾਲ ਫਿਰ ਜਿਹੜੇ ਹੈ ਨਾ ਫਿਰ ਇੰਡੀਆ ਦੇ ਟੈਂਕ ਜਿਹੜੇ ਉਹ ਡਰੇਨ ਦੇ ਨਾਲ ਬੋਲ ਗਏ। ਉਹਨੇ ਕਿਹਾ ਉਹਨਾਂ ਨੇ 에ਅਰਫੋਰਸ ਨੂੰ ਦੇ ਦਿੱਤਾ ਟਾਰਗੇਟ, ਉਹਨਾਂ ਅੱਗੇ ਜਾਓ। ਤੇ ਉਹ ਵਿੱਚ ਫਿਰਦੇ ਸਨ ਪਏ ਬਸਕੀ ਦੇ ਇੰਡੀਅਨ ਫੌਜ। ਅੱਛਾ, ਇੱਥੇ ਤੱਕ ਆ ਗਈ। ਹਾਂਜੀ, ਇਹ ਉੱਤੇ ਉੱਤਰੇ ਨਾ ਜਦੋਂ ਉੱਤਰ ਕੇ ਜਨਾਬ ਤੇ ਉਹ SOS ਇੱਕ ਫਾਇਰ ਹੁੰਦਾ ਸਾਡਾ, ਸੇਵ ਅਵਰ ਸੋਲਸ। ਕਹਿੰਦੇ ਹੁਣ ਸਾਡੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ, ਮੌਜਾਂ ਕਰੋ। ਅੱਛਾ। ਉਹਨੇ ਉਹ ਟਾਰਗੇਟ ਦਿੱਤਾ ਤੇ ਕਰਨਲ ਸਾਡਾ ਨੂੰ ਕਹਿੰਦਾ ਸ਼ੇਰ ਦਿਲ ਹੋਸ਼ ਮੇ ਹੋ, ਕਹਾਂ ਫਾਇਰ ਮੰਗਦਾ ਹੈ। ਅੱਛਾ। ਉਹਨੇ ਕਿਹਾ ਦੁਸ਼ਮਣ ਸਾਡੇ ਤੋਂ ਅੱਗੇ ਲੰਘ ਗਿਆ ਹੈ, ਅੱਛਾ। ਕਿੱਥੇ ਮੈਂ ਫਾਇਰ ਮੰਗਾ। ਉਹ ਉੱਤੇ ਇੱਕ ਨੇ ਉਹਦਾ ਸੀ ਜਾਟ ਰੈਜੀਮੈਂਟ ਸੀ, ਉਹਨੇ ਅੱਜ ਲਾ ਕੇ ਨਾ ਸਟੇਨ ਗਨ ਉਹਦੇ ਮੁੱਕਦੇ ਦੇ ਨਾਲ ਤੇ ਉਹਨੂੰ ਕਹਿੰਦਾ ਹੈਂਡਸ ਅਪ। ਉਹਨੂੰ ਅੱਜ ਹੱਥ ਫੜ ਕੇ ਨਾ ਉਹਦਾ ਆਂਦਾ ਬੰਦੇ ਦਾ ਪੁੱਤਰ ਬਾਪ ਕੀ ਕਰ ਦਿੰਦਾ। ਪੀੜ ਹੁੰਦੀ ਹੈ ਇਹ ਲੜਾਈ ਹੁੰਦੀ ਹੈ। ਉਹਨੂੰ ਕਹਿੰਦਾ ਕਿ ਬੰਦੇ ਦਾ ਪੁੱਤਰ ਬਾਪ ਕੀ ਕਰਨਾ ਚਾਹੀਦਾ। ਅੱਛਾ, ਜਿਸ ਤਰ੍ਹਾਂ ਸਿੱਖ ਰੈਜੀਮੈਂਟ, ਜੱਟ ਰੈਜੀਮੈਂਟ, ਹਾਂਜੀ, ਇਸ ਤਰ੍ਹਾਂ ਕਿੰਨੀਆਂ ਕੁ ਰੈਜੀਮੈਂਟਾਂ ਹੁੰਦੀਆਂ ਨੇ? ਹੁਣ ਤੇ ਬਹੁਤ ਜ਼ਿਆਦਾ ਹੁਣ ਤੇ ਪਤਾ ਪੰਜਾਬ ਹੀ ਨਹੀਂ। ਰੈਜੀਮੈਂਟ, ਬਲੋਚ ਰੈਜੀਮੈਂਟ, ਫਰੰਟੀਅਰ ਬਹੁਤ ਰੈਜੀਮੈਂਟ, FF ਰੈਜੀਮੈਂਟ, ਹੁਣ ਤੇ ਬਹੁਤ ਜ਼ਿਆਦਾ। ਜਦੋਂ ਅਸੀਂ ਮਤਲਬ ਪਾਕਿਸਤਾਨ ਬਣਿਆ ਨਾ, ਹਾਂਜੀ ਹਾਂਜੀ। ਸਾਡੇ ਕੋਲ ਉਦੋਂ ਟੋਟਲ ਤੋਪਖਾਨੇ ਦੀਆਂ 8 ਰੰਜੀਆਂ ਸਨ, ਸਿਰਫ 8। ਸਹੀ। ਇਹ ਸਾਡੀ ਉਸ ਵੇਲੇ ਮਰੀਅਰ ਸੰਗ ਮਿਲੀ ਸੀ ਇੰਡੀਆ 'ਚ। ਮਤਲਬ ਇੱਕ ਬਲੋਚ ਰੈਜੀਮੈਂਟ ਹੋਣੀ ਹੈ। ਉਦੋਂ ਬਲੋਚ ਹੈ ਸਨ, 3-4 ਹੈ ਸਨ। ਬਲੋਚ ਆ ਪੰਜਾਬ ਬਲੋਚ ਹੈ ਸਨ ਉਦੋਂ। ਸਹੀ। ਸਿੱਖ ਰੈਜੀਮੈਂਟ ਤੇ ਆਲਮੋਸਟ ਫਿਰ ਉੱਥੇ ਹੀ ਸ਼ਿਫਟ ਉਹ ਤੇ ਉਹਨੇ ਜਾਣਾ ਇਧਰ ਉਹ ਹੈ ਵੀ ਲਾਲੇ ਮੂਸੇ ਅੱਗੇ ਫਰੰਟੀਅਰ 'ਚ, ਉਹ ਫਿਰ ਤੋਂ ਸ਼ਿਫਟ ਕਰਕੇ ਉਧਰ ਚਲੇ ਗਏ। ਉਧਰ ਸੀ ਸਿੱਖ ਰੈਜੀਮੈਂਟ। ਹਾਂ, ਅੱਛਾ। ਮਤਲਬ ਅਜੇ ਤਾਂ ਉਦੋਂ ਇੰਡੀਆ ਮਤਲਬ ਤਕਸੀਮ ਤੇ ਨਹੀਂ ਸੀ ਨਾ ਹੋਇਆ। ਜਦੋਂ ਫਿਰ ਹੋਇਆ ਤੇ ਜਿਹੜੀਆਂ ਇਹਦੇ ਰੰਜੀਆਂ ਬੈਠੀਆਂ ਉਹ ਤੇ ਇੱਥੇ ਹੀ ਸਨ। ਅੱਛਾ। ਉਹ ਤੇ ਆਰਮੀ ਸੀ। ਮਤਲਬ ਸਿੱਖ ਰੈਜੀਮੈਂਟ ਜ਼ਿਆਦਾ ਫਰੰਟੀਅਰ ਵਾਲੇ ਪਾਸੇ ਬੈਠੀ ਸੀ। ਹਾਂਜੀ, ਸਾਡਾ ਇੱਕ ਕਰਨਲ ਸੀ ਇੱਥੇ, ਇੱਕ ਸਰਜਾ ਮਰਜਾ ਪੋਸਟ ਸੀ ਹਰਿਆਣੇ ਤੋਂ ਅੱਗੇ 3 ਮੀਲ ਕਰੀਬਨ ਬਾਰਡਰ ਤੋਂ ਅੰਦਰ ਸੀ। ਅੱਛਾ। ਉੱਥੇ ਓਪੀ ਕੋਈ ਨਹੀਂ ਸੀ ਜਾਂਦਾ। ਫਿਰ ਚਾਰਜ ਫਿਰ ਇੰਡੀਆ ਹੈ ਤੇ ਉੱਥੇ ਇੰਡੀਅਨ ਲਾਈਨ 'ਚ ਜਾ ਕੇ ਕੀ ਕਰੇਗਾ। ਉਹ ਅੰਮ੍ਰਿਤਸਰ ਦਾ ਸੀ, ਪਹਿਲੇ ਹਿਮਾਚਲ ਹੋ ਗਿਆ। ਉਹਨੇ ਕਹਿੰਦਾ ਮੈਨੂੰ ਭੇਜੋ ਉੱਥੇ। ਅੱਛਾ। ਇਹ ਕਿਉਂ ਨੇ ਕਿਹਾ ਮੈਂ ਆਪਣਾ ਇਲਾਕਾ ਤੇ ਵੇਖਾਵਾਂਗਾ। ਮੇਰੀ ਡਿਊਟੀ ਉੱਥੇ ਲਾਓ। ਕੀ ਬਾਤ, ਬੜੀਆਂ ਖੂਬਸੂਰਤ ਯਾਦਾਂ ਨੇ ਜੀ ਤੁਹਾਡੀਆਂ। ਅੱਛਾ, ਮੈਨੂੰ ਪਤਾ ਲੱਗਿਆ ਕਿ ਤੁਸੀਂ 71 ਦੀ ਜੰਗ 'ਚ ਹਾਂਜੀ, ਬੰਗਲਾਦੇਸ਼ ਢਾਕੇ ਦੇ ਵਿੱਚ ਫਸ ਗਏ ਸੀਗੇ। ਹਾਂਜੀ। ਉਹ ਕਿਸ ਤਰ੍ਹਾਂ ਨਹੀਂ ਦਾ ਮਾਹੌਲ? ਫਸੇ ਨਹੀਂ, ਅਸੀਂ ਉੱਥੇ ਮਤਲਬ ਨਿਕਲ ਆਏ ਸਭ ਪਹਿਲੇ। ਨਿਕਲ ਆਏ ਸੀ। ਹਾਂਜੀ, ਠੀਕ ਹੈ। ਉੱਥੇ ਜੀ ਅਸਲ ਗੱਲ ਇਹ ਸੀ ਕਿ ਇਹਨਾਂ ਦੀ ਫੌਜ ਬਣਾਉਣੀ ਸੀ ਕੀਤੀ ਮੁਕਤੀ ਬਾਣੀ। ਅੱਛਾ। ਯਾਨੀ ਕੁਛ ਰੈਜੀਮੈਂਟਾਂ ਨੇ ਬੰਗਾਲ ਦੀਆਂ ਬਣਾਈਆਂ, 3 ਰੈਜੀਮੈਂਟਾਂ ਉਹਨਾਂ ਦੀਆਂ ਸਨ ਤੇ ਕੋਈ 12-13 ਸਾਡੀਆਂ ਸਨ। ਅੱਛਾ, ਸਹੀ ਹੋ ਗਿਆ। ਲੇਕਿਨ ਇਹ ਸੀ ਵੀ ਉਹਨਾਂ ਬੰਗਾਲੀਆਂ ਨੇ ਇੱਕ ਹੀ ਕਸਮ ਖਾਧੀ ਸੀ ਕਿ ਅਸਾਂ ਹਲਾਲਦਿਆਂ ਵਾਲਾ ਕੰਮ ਕੋਈ ਨਹੀਂ ਕਰਨਾ। ਅੱਛਾ, ਠੀਕ ਹੈ। ਹਰ ਜਗ੍ਹਾ ਉੱਤੇ ਉਹ ਰੁਕਾਵਟ ਪਾਉਂਦੇ ਸਨ। ਅੱਛਾ। ਇੱਥੋਂ ਤੱਕ ਕਰਦੇ ਸਨ, ਤੁਸੀਂ ਅੰਦਾਜ਼ਾ ਕਰੋ ਕਾਰਵਾਈ ਜਾਰੀ ਹੈ ਨਾ, ਏਡੇ ਹਰਾਮੀ ਸਨ, ਸੜਕ ਥੱਲਿਓਂ ਸਾਰੀ ਪੁੱਟ ਜਾਣੀ ਉੱਤੇ ਦੁੱਕ ਜਿਹੜੀ ਉਹ ਪਈ ਹੈ। ਅੱਛਾ। ਤੇ ਪਿੱਛੋਂ ਕਾਰਵਾਈ ਆਵੇ ਇਹਦੇ ਵਿੱਚ ਦੇਖੋ। ਅੱਛਾ, ਸਹੀ। ਗੱਡੀ ਚੱਲਦੀ ਹੈ ਜਨਾਬ ਵਾਲੀ, 2 ਡੱਬੇ ਅੱਗੇ ਲਾਉਂਦੇ ਸਨ ਮਾਲ ਗੱਡੀ ਦੇ। ਅੱਛਾ। ਯਾਨੀ ਅੱਗੇ ਕੋਈ ਖਤਰਾ ਨਾ, ਬੰਬ ਡਿਸਪੋਜ਼ਲ ਨਾ ਕੁਛ ਹੋ ਜਾਏ ਤੇ ਉਹ ਲੈ ਕੇ ਚੱਲਦੇ ਹਨ। 3-3 ਦਿਨ ਗੱਡੀ ਜਦੋਂ ਕਰੇ ਇੱਕ ਹੀ ਸਟੇਸ਼ਨ ਤੇ ਖੜੀ ਰਹੇ, ਡਰਾਈਵਰ ਕੋਈ ਨਹੀਂ, ਅੱਛਾ, ਇੰਜਨ ਕੋਈ ਨਹੀਂ। ਇਹ ਹਾਲਤ ਸੀ ਉਹਨਾਂ ਦੀ। ਸਹੀ। ਅੱਛਾ ਬਜ਼ੁਰਗੋ, ਜੇ ਮੈਂ ਅੱਜ ਦੀ ਦੌਰ ਦੀ ਗੱਲ ਕਰਾਂ, ਤੁਸੀਂ ਜ਼ਿੰਦਗੀ ਦੇ ਵਿੱਚ ਬੜੇ ਖੂਬਸੂਰਤ ਨਸ਼ੇਬੋ ਫਰਾਜ਼ ਆ। ਜੇ ਆਪਾਂ, ਕਿਉਂਕਿ ਸਾਡਾ ਵਿਸ਼ਾ ਨਹੀਂ ਹੈ 65 ਦੀ ਲੜਾਈ ਹੈ, 71 ਦੀ ਲੜਾਈ, ਸਾਡਾ ਵਿਸ਼ਾ 47 ਹੈ। ਨਹੀਂ, ਉਦੋਂ ਤੁਹਾਡੇ ਤੇ ਮਤਲਬ ਤੁਹਾਡੀ ਉਹਦੀ ਉਮਰ ਕਿਹੜੀ ਹੋਈ? ਹਾਂਜੀ ਹਾਂਜੀ, ਸਾਡਾ ਵਿਸ਼ਾ ਜਿਹੜਾ ਹੈ ਉਹ 1947 ਹੈ, ਪਾਰਟੀਸ਼ਨ ਹੈ ਜੀ। ਸੋ ਇਸ ਕਰਕੇ ਆਪਾਂ ਉਸ ਪਾਸੇ ਨਹੀਂ ਜਾ ਰਹੇ, ਲੇਕਿਨ ਬੜੇ ਖੂਬਸੂਰਤ ਯਾਦਾਂ ਨੇ ਤੁਹਾਡੇ ਕੋਲ। ਅੱਛਾ, ਹੁਣ ਇਹ ਦੱਸੋ ਕਿ ਜਿਹੜਾ ਤੁਹਾਡਾ ਪਿੰਡ ਹੈ ਉਹ ਅੱਜ ਦੀ ਦਿਹਾੜੀ 'ਚ ਤੁਹਾਨੂੰ ਦਿੰਦਾ ਵਾ, ਦਿਖਦਾ ਵਾ ਤੁਹਾਨੂੰ, ਬਿਲਕੁਲ ਯਾਦ ਆ ਪੂਰਾ ਪਿੰਡ? ਪੂਰਾ ਯਾਦ ਹੈ। ਜੇ ਕੋਈ ਵਸੀਲਾ ਬਣ ਜਾਵੇ ਤੇ ਪਿੰਡ ਆਪਣਾ ਵੇਖਣ ਜਾਓਗੇ? ਮੈਂ 65 ਦੇ ਵਿੱਚ ਮੈਨੂੰ ਜਦੋਂ ਅਸੀਂ ਬਾਹਰ ਸਨ ਨਾ ਬਾਰਡਰ ਤੇ,
ਈਸਾਈ ਸਨ ਉੱਥੋਂ ਦੇ ਜਿਹੜੇ ਕੰਮ ਕਰਦੇ ਸਨ ਸਾਡੇ ਕੋਲ। ਅੱਛਾ, ਤੇ ਇੰਡੀਆ 'ਚ ਫਿਲਮ ਲੱਗੀ ਸੀ ਮੁਗਲੇ ਆਜ਼ਮ, ਮੁਗਲ ਆਜ਼ਮ। ਅੱਛਾ। ਤੇ ਉਹ ਵੇਖਣ ਪਾਕਿਸਤਾਨ ਤੇ ਬਾਅਦ ਆਈਏ ਫਿਰ ਉਹ ਜਨਾਬ ਕਹਿੰਦੇ ਆਓ ਜੀ ਫਿਲਮ ਵੇਖਣ ਚੱਲੀ। ਮੈਂ ਕਿਹਾ ਦਰਿਆ ਉੱਥੇ ਸਾਰਾ ਬਾਰਡਰ ਹੈ, ਫੌਜ ਬੈਠੀ ਉਧਰ ਵੀ ਇੱਧਰ ਵੀ। ਉਹਨੇ ਆਖਿਆ ਜੀ ਫੌਜ ਛੱਡੋ ਤੁਸੀਂ, ਸਾਡਾ ਕੰਮ ਹੈ ਤੁਹਾਨੂੰ ਲੈ ਜਾਣਾ ਲੈ ਆਉਣਾ। ਅੱਛਾ, ਔਰ ਫਿਰ ਉਹ ਅਸੀਂ ਫਿਲਮ ਵੇਖ ਕੇ ਰਾਤੋਂ ਰਾਤ ਵਾਪਸ ਆਏ। ਜ਼ਬਰਦਸਤ। ਬਜ਼ੁਰਗੋ ਹੈ, ਮੈਂ ਮੇਰਾ ਖਿਆਲ ਹੈ ਕੋਈ ਕਾਫੀ ਇੰਟਰਵਿਊਜ਼ ਕਰ ਚੁੱਕੇ ਹਾਂ, ਲੇਕਿਨ ਇਦਾਂ ਦੀ ਖੂਬਸੂਰਤ ਯਾਦ ਕਿਸੇ ਕੋਲ ਨਹੀਂ ਹੈ। ਅੱਛਾ। ਫਿਰ ਉਸ ਤੋਂ ਬਾਅਦ ਮੈਂ ਦੱਸਿਆ, ਮੈਂ ਕਿਹਾ ਯਾਰ ਤੂੰ ਸਾਡੇ ਪਿੰਡ ਜਾ। ਅੱਛਾ। ਫਿਰ ਉਹ ਪਿੰਡ ਗਿਆ ਜਿਹੜਾ ਉਹ ਹੈ ਸੀ ਨਾ ਸਾਡਾ ਬਚਨ ਸਿੰਘ, ਅੱਛਾ। ਮਤਲਬ ਨੰਬਰਦਾਰ। ਹੂੰ ਉਹਦੇ ਘਰ ਸਾਡੀਆਂ ਚੀਜ਼ਾਂ ਪਈਆਂ, ਫੋਟੋ ਸ਼ੋਟੋ ਇਹ ਵੋ। ਹੂੰ। ਉਹ ਫਿਰ ਉੱਥੋਂ ਫੋਟੋ ਲਿਆ ਸਾਡੀਆਂ, ਆਏ ਹਾਏ ਹਾਏ। ਉਹ ਆ ਕੇ ਉਹਨੂੰ ਦਿਖਾਈਆਂ, ਉਹਨੇ ਕਿ ਜੇ ਦੇਖ ਦੋ ਮੈਂ ਵਾਕਈ ਪਿੰਡ ਗਿਆ। ਹਾਂ ਹਾਂ, ਜ਼ਬਰਦਸਤ। ਉਹ ਹੈ ਕਹਿੰਦੇ ਉਹਨੂੰ ਕਹੋ ਆ ਕੇ ਬਾਰਡਰ ਤੇ ਸਾਨੂੰ ਮਿਲ ਜਾਣ। ਮੈਂ ਕਿਹਾ ਨਹੀਂ ਭਾਈ, ਨਹੀਂ ਮਿਲ ਸਕਦਾ। ਅਸੀਂ ਨਹੀਂ ਰਿਸਕ ਲੈ ਸਕਦੇ, ਫੌਜ ਦੇ ਵਿੱਚ ਰਹਿੰਦੇ ਆ, ਬਾਰਡਰ ਤੇ ਨਹੀਂ ਜਾ ਸਕਦੇ। ਤੁਸੀਂ ਇਹ ਦੱਸੋ, ਜੰਗ ਵੇਲੇ ਤੁਸੀਂ ਲੜਾਈ ਦਾ ਸੋਚਦੇ ਸੀ ਜਾਂ ਇਹਨਾਂ ਗੱਲਾਂ ਦਾ ਸੋਚਦੇ ਸੀ? ਨਹੀਂ ਉਦੋਂ ਇਹਨਾਂ ਦਾ ਸੋਚਣਾ ਕੀ ਸੀ। ਠੀਕ। ਅੱਛਾ ਬਜ਼ੁਰਗੋ, ਅੱਜ ਦੇ ਦੌਰ ਦੇ ਵਿੱਚ ਐਵੇਂ ਜਿਸ ਤਰ੍ਹਾਂ ਤੁਸੀਂ ਜਦੋਂ ਇਨਸਾਨ ਇਕੱਲਾ ਬੈਠਾ ਹੁੰਦਾ ਵਾ ਤੇ ਦਿਮਾਗ ਉਹ ਚੇਤਾ ਉਹ ਸੋਚ ਤੁਹਾਡੀ ਉੱਥੇ ਪਿੰਡ ਦੇ ਵਿੱਚ ਪਹੁੰਚ ਜਾਂਦੀ? ਪਹੁੰਚ ਜਾਂਦੀ ਹੈ ਬਿਲਕੁਲ। ਇੱਕ ਇੱਕ ਗਲੀ ਦਾ, ਇੱਕ ਇੱਕ ਘਰ ਦਾ, ਇੱਕ ਇੱਕ ਬੰਦੇ ਦਾ ਵੀ ਇਹ ਘਰ ਕਿੱਥੇ ਸੀ, ਇਹ ਕਿੱਥੇ ਸੀ, ਇਹ ਕਿੱਥੇ ਸੀ। ਜੇ ਹੁਣ ਟੁਰ ਜਾਓ ਆਪਣਾ ਘਰ ਲੱਭ ਲੋਗੇ? ਤੇ ਘਰ ਤੇ ਸਾਡਾ ਬਿਲਕੁਲ ਬਾਹਰ ਮਸਜਿਦ ਦੇ ਨਾਲ ਹੀ ਘਰ ਸੀ। ਮਸਜਿਦ ਦੇ ਨਾਲ ਹੀ ਘਰ ਸੀ। ਅੱਛਾ। ਲੇਕਿਨ ਹੁਣ ਤੇ ਉਹ ਪਿੰਡ ਦਾ ਹੁਲੀਆ ਬਦਲ ਗਿਆ। ਉਹ ਸਾਰਾ ਜਿਹੜੇ ਇੱਧਰੋਂ ਗਏ ਨਾ ਲੋਕ, ਉਹਨਾਂ ਸਾਰਾ ਇਹ ਪਿੰਡ ਢਾਹ ਢੂ ਕੇ ਸਾਰਾ ਨਵਾਂ ਬਣਾਤਾ। ਹਾਂਜੀ। ਹੂੰ। ਲੇਕਿਨ ਗਲੀਆਂ ਤੇ ਉਹੀ ਨੇ। ਗਲੀਆਂ ਤੇ ਉਹੀ ਨੇ। ਹਾਂਜੀ। ਮਹਿਕ ਤੇ ਇਨਸਾਨ ਦੇ ਅੰਦਰ ਹੋਏਗੀ ਨਾ, ਉਸ ਧਰਤੀ ਦਾ ਭਲਿਆ ਹੋਵੇ, ਜਨਮ ਪੋ ਥਾਂ। ਅੱਛਾ ਬਜ਼ੁਰਗੋ, ਆਰਮੀ 'ਚ ਵੀ ਰਹੇ ਹੋ, ਠੀਕ ਹੈ, ਉਹਨਾਂ ਦੇ ਖਿਲਾਫ ਜੰਗਾਂ ਵੀ ਲੜੀਆਂ ਨੇ। ਜ਼ਿੰਦਗੀ ਦੇ ਬੜੇ ਖੂਬਸੂਰਤ ਤੁਹਾਡੇ ਜ਼ਿੰਦਗੀ ਦੇ ਵਿੱਚ ਨਸੀਬੋ ਫਰਾਜ਼ ਤੁਹਾਡੀਆਂ ਯਾਦਾਂ ਨੇ। ਤੁਸੀਂ ਕੀ ਅੱਜ ਸੋਚਦੇ ਹੋ, ਫੌਜ 'ਚ ਵੀ ਰਹੇ ਹੋ, ਕਿ ਜੋ ਦੋਵਾਂ ਮੁਲਕਾਂ ਦੇ ਵਿਚਕਾਰ ਪਿਛਲੇ 73-74 ਵਰ੍ਹਿਆਂ ਤੋਂ ਜੋ ਨਫ਼ਰਤ ਦਾ ਮਾਹੌਲ ਬਣਿਆ ਹੋਇਆ ਹੈ, ਇਹ ਮਾਹੌਲ ਬਣਾਇਆ ਗਿਆ ਹੈ ਜਾਂ 47 ਤੋਂ ਪਹਿਲੇ ਵੀ ਸਾਡੇ ਵਿਚਕਾਰ ਇਹ ਮਾਹੌਲ ਸੀਗਾ? ਨਹੀਂ, 47 ਤੋਂ ਪਹਿਲੇ ਕੋਈ ਨਹੀਂ ਸੀ। ਇਹ ਬਣਾਇਆ ਗਿਆ ਹੈ। ਤੁਸੀਂ ਕੀ ਸਮਝਦੇ ਹੋ ਕਿ ਆਖਰ ਸਾਡੇ ਕੋਲ ਕਿਹੜਾ ਪਹਿਲੂ ਹੈ ਜਿਹਦੇ ਨਾਲ ਆਪਾਂ ਪੰਜਾਬ ਜਿਹੜਾ ਹੈ ਉਹ ਉਸੇ ਤਰ੍ਹਾਂ ਬਣਾ ਸਕੀਏ? ਕਿ ਤੁਹਾਡੇ ਵਰਗੇ ਬਜ਼ੁਰਗ ਤੇ ਸਾਡੇ ਕੋਲ ਘੱਟ ਨੇ ਨਾ ਜੀ। ਹੁਣ ਤੁਹਾਡੇ ਕੋਲ ਮਸ਼ਵਰਾ ਕੀ ਹੈ? ਤੁਸੀਂ ਸਾਨੂੰ ਫਿਊਚਰ ਦੇ ਵਿੱਚ ਆਉਣ ਵਾਲੀ ਪੀੜ੍ਹੀ ਨੂੰ ਕੀ ਦੱਸੋਗੇ ਕਿ ਆਪਸ 'ਚ ਬਿਜ਼ਨਸ ਕਰਨਾ ਚਾਹੀਦਾ ਹੈ, ਪਿਆਰ ਮੁਹੱਬਤ ਠੀਕ ਹੈ, ਜਾਂ ਫਿਰ ਉਹਨਾਂ ਹੀ ਲੜਾਈਆਂ ਤੇ ਆਪਾਂ ਦੁਬਾਰਾ ਲੜਦੇ ਜਾਈਏ? ਨਹੀਂ, ਉਹਨਾਂ ਦਾ ਮਕਸਦ ਕੋਈ ਨਹੀਂ। ਮਕਸਦ ਕੋਈ ਨਹੀਂ। ਹਾਂਜੀ। ਹੂੰ ਕਿਉਂਕਿ ਹੁਣ ਦੇਖੋ ਨਾ, ਜਿਸ ਨੇ ਗੋਲਡਨ ਟੈਂਪਲ ਤੇ ਹਮਲਾ ਕੀਤਾ ਹੈ, ਇੰਦਰਾ ਗਾਂਧੀ ਕਰਵਾਇਆ, ਹੂੰ ਸਿੱਖਾਂ ਦਾ ਕੀ ਗੁਨਾਹ ਸੀ ਉਹਦੇ ਵਿੱਚ? ਹੂੰ। ਉਹਨੇ ਇੱਥੇ ਮਰਵਾਏ ਨੇ। ਖੈਰ ਤੁਸੀਂ ਤੇ ਅੰਮ੍ਰਿਤਸਰ ਪਤਾ ਨਹੀਂ ਗਏ ਹੋਗੇ? ਨਹੀਂ, ਮੈਂ ਤਾਂ ਖੈਰ ਗਿਆ ਹਾਂ, 4-5 ਵਾਰੀ ਗਿਆ, ਬਲਕਿ ਇਸ ਤੋਂ ਵੀ ਜ਼ਿਆਦਾ ਵਾਰੀ ਗੋਲਡਨ ਟੈਂਪਲ ਦੇਖਿਆ ਨਾ, ਹਾਂਜੀ। ਪਾਣੀ ਦੇ ਉੱਪਰ ਬਣਿਆ ਹੈ, ਅੱਗੇ ਹਾਂਜੀ। ਤੇ ਅੱਗੇ ਜਾ ਕੇ ਮੰਦਿਰ ਹੈ। ਅੱਛਾ, 47 ਤੋਂ ਪਹਿਲੇ ਵੀ ਵੇਖਿਆ ਤੁਸੀਂ? ਹਾਂ। ਅੱਛਾ। ਉਸ ਤੋਂ ਬਾਅਦ ਅਸੀਂ ਅੰਮ੍ਰਿਤਸਰ ਪੜ੍ਹਦੇ ਰਹੇ ਹਾਂ। ਅੰਮ੍ਰਿਤਸਰ ਕਦੋਂ ਤੁਸੀਂ 9ਵੀਂ 10ਵੀਂ 'ਚ? ਅੰਮ੍ਰਿਤਸਰ ਮੈਂ ਪੜ੍ਹਿਆ ਹੈ 7ਵੀਂ ਤੇ 6ਵੀਂ 7ਵੀਂ। ਅੰਮ੍ਰਿਤਸਰ ਕਿਹੜੇ ਕਾਲਜ ਦੇ ਕਿਹੜੇ? ਮੈਂ ਮੁਸਲਮਾਨ ਸਕੂਲ ਸੀ, ਅੱਛਾ। ਜਿਹੜਾ ਕਿ ਜੀਟੀ ਰੋਡ ਤੋਂ ਆਉਂਦਾ ਸੀ ਨਾ, ਕਾਨਬਾਈ ਰੋਡ, ਇੱਕ ਫਿਰ ਕੰਪਨੀ ਰੋਡ ਨੂੰ ਚਲੀ ਜਾਂਦੀ ਹੈ, ਕੁੱਚੇ ਪੁਲ ਨੂੰ ਚਲੀ ਜਾਂਦੀ, ਹੂੰ। ਉੱਥੇ ਸਾਡਾ ਸਕੂਲ ਸੀ। ਅੱਛਾ ਬਜ਼ੁਰਗੋ, ਜੇ ਤੁਹਾਡੇ ਪਿੰਡ ਵਾਸੀਆਂ ਨੂੰ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਹੋਵੇ ਤੇ ਕੀ ਸੁਨੇਹਾ ਦਿਓ? ਸਹੀ, ਹੁਣ ਪਿੰਡ ਵਾਸੀਆਂ ਨੂੰ ਆਪਾਂ ਕੀ ਦੇਣਾ ਉੱਥੇ ਆ ਜਾਣ, ਕਿਉਂਕਿ ਉਹ ਸਾਨੂੰ ਨਹੀਂ ਜਾਣਦੇ, ਅਸੀਂ ਉਹਨੂੰ ਨਹੀਂ ਜਾਣਦੇ ਅੱਛਾ। ਜਿਹੜੇ ਉੱਥੇ ਗਏ ਨੇ। ਪਿੰਡ ਤੇ ਤੁਹਾਡਾ ਇੱਕੋ ਹੀ ਹੈ ਨਾ? ਪਿੰਡ ਤੇ ਇੱਕੋ ਹੀ ਹੈ, ਲੇਕਿਨ ਇਹ ਵੀ ਉਹ ਮਤਲਬ 6 ਘਰ ਸਨ ਉੱਥੇ ਜਿਹੜੇ, ਤੇ ਬਾਕੀ ਉਹ ਚੂੜਿਆਂ ਦੇ ਘਰ ਤੁਸੀਂ ਸਨ। ਮੈਨੂੰ ਉਹ ਗੱਲ ਦੁਬਾਰਾ ਦੱਸੋ, ਉਹ ਮੱਝ ਵਾਲੀ, ਉਹ ਕਿਹੜੇ ਪਿੰਡ ਦੀ ਕਹਾਣੀ ਸੀ ਕਿ ਮੱਝ ਚੋਰੀ ਦੀ ਮੱਝ ਸੀ? ਉਹ ਕਿਸ ਤਰ੍ਹਾਂ ਗੱਲ ਆ? ਉਹ ਇਕਲ ਗੱਡੀ। ਇਕਲ ਗੱਡੀ ਦੀ ਗੱਲ? ਹਾਂਜੀ। ਕੀ ਗੱਲ ਸੀ ਉਹ? ਇੱਥੇ ਅਸੀਂ ਕਿ ਮੱਝ ਉਹ ਚੋਰੀ ਕਰਕੇ ਲਿਆਇਆ, ਅੱਛਾ। ਤੇ ਫੈਲਾ ਡੋਗਰ ਹੁੰਦਾ ਸੀ ਹਾਂ ਹਾਂ। ਇਹਨਾਂ ਦਾ, ਮੁਸਲਮਾਨਾਂ ਦਾ ਵੱਡਾ ਲੀਡਰ ਉਹ ਸੀ, ਹੂੰ। ਉਹਨਾਂ ਦਾ ਸਵਰਨ ਸਿੰਘ ਸੀ। ਸਵਰਨ ਸਿੰਘ ਸਿੱਖਾਂ ਦਾ। ਇਕਲ ਗੱਡੇ 'ਚ? ਹਾਂਜੀ। ਅੱਛਾ। ਇਹਨਾਂ ਮਤਲਬ ਆਪੇ ਦੱਸਿਆ ਤੁਹਾਨੂੰ ਵੀ ਵੈਰ ਸਾਨਿਆਂ ਦੀ ਲੜਾਈਆਂ ਹੁੰਦੀਆਂ ਸੀ 24 ਘੰਟੇ, ਹਾਂ। ਲੇਕਿਨ ਇਹ ਹੁੰਦਾ ਸੀ ਪਿੰਡ ਦੀ ਇੱਜ਼ਤ ਤੋਂ ਕਹਿੰਦੇ ਸਨ ਕਿ ਖਰਾਬ ਨਹੀਂ ਹੁੰਦੇ ਨਹੀਂ, ਅੱਛਾ। ਚੋਰੀ ਅਸਾਂ ਨਹੀਂ ਦੇਣੀ, ਜਿਹੜੀ ਆ ਗਿਆ ਉਹ ਆ ਗਿਆ। ਜ਼ਬਰਦਸਤ। ਉਹ ਮੱਝ ਚੋਰੀ ਕਰਕੇ ਲਿਆਇਆ, ਅੱਛਾ। ਲਿਆ ਕੇ ਨਾ ਪੁਲਿਸ ਪਿੱਛੇ ਆ ਗਈ। ਪੁਲਿਸ ਆ ਗਈ? ਹਾਂਜੀ। ਸਹੀ। ਉਹਨਾਂ ਆ ਕੇ ਆਖਿਆ, ਉਹਨਾਂ ਕਹਿੰਦੇ ਫੈਲਿਆ ਮੱਝ ਤੇਰੇ ਕੋਲ ਹੈ, ਮੱਝ ਦੇ ਦੇ। ਹਾਂ ਹਾਂ। ਉਹਨੇ ਆਖਿਆ ਮੇਰੇ ਕੋਲ ਮੱਝ ਨਹੀਂ। ਹੂੰ। ਉਹਨਾਂ ਆਖਿਆ ਸਾਨੂੰ ਗਵਾਹੀਆਂ ਮਿਲੀਆਂ ਪਿੰਡ ਚੋਂ,
ਉਹਨੇ ਕਿਹਾ ਇਸ ਪਿੰਡ 'ਚੋਂ ਤੁਹਾਨੂੰ ਗਵਾਹੀ ਦੇ ਹੀ ਕੋਈ ਨਹੀਂ ਸਕਦਾ। ਉਹਨੇ ਕਿਹਾ ਮੱਝ ਨਹੀਂ ਆਈ ਇੱਥੇ। ਅੱਛਾ। ਉਹਨੇ ਆਖਿਆ ਵੀ ਨਹੀਂ ਮੱਝ ਤੇਰੇ ਕੋਲ ਹੀ ਦੇ। ਉਹਨੇ ਫਿਰ ਇਹ ਕੀਤਾ ਸੀ, ਮੱਝ ਨੂੰ ਹਲਾਲ ਕਰਕੇ ਸਿੱਖਾਂ ਮੁਸਲਮਾਨਾਂ ਸਾਰਿਆਂ ਨੂੰ ਕਿਹਾ ਵੀ ਇਹ ਗੱਲ ਮੈਨੂੰ ਲੱਗਾ ਜੇ ਮੱਝ ਹਲਾਲ ਕਰਨ, ਪੁਲਿਸ ਬਾਹਰ ਬੈਠੀ ਹੈ। ਹਲਾਲ ਕਰਕੇ ਖਾਲੀ ਪਰਾਤਾਂ ਲਈ ਆਉਂਦੇ ਸਨ ਤੇ ਗੋਸ਼ਤ ਲਈ ਜਾਂਦੇ ਸਨ। ਅੱਛਾ, ਤੇ ਮੱਝ ਕੋਈ ਨਹੀਂ ਹੈ? ਮੱਝ ਨਹੀਂ। ਐ ਨਾ ਹੋਵੇ ਉਹ ਪੁਲਿਸ ਵਾਲਿਆਂ ਨੂੰ ਵੀ ਉਹ ਮੱਝ ਖਵਾਤੀ ਹੋਵੇ। ਨਹੀਂ, ਉਹ ਵੀ ਖਵਾਈ ਉਹਨਾਂ ਵੀ। ਅੱਛਾ, ਉਹਨਾਂ ਨੂੰ ਵੀ ਹਾਂਜੀ, ਖਵਾਈ। ਅਖੀਰ ਉਹਨਾਂ ਆਖਿਆ ਵੀ ਦੱਸ ਤੂੰ ਇੰਜ ਕਰ ਜਾਂ ਮੱਝ ਦੇ ਜਾਂ ਖੁਰਾ ਦੇ। ਅੱਛਾ। ਉਹਨੇ ਕਿਹਾ ਜੀ ਇਹ ਜਿੰਨੇ ਖੁਰ ਲੱਗੇ ਜੇ ਨਾ ਇਹ ਸਾਰੇ ਮੱਝ ਦੇ ਨੇ। ਅੱਛਾ। ਉਹਨੇ ਕਿਹਾ ਮੈਂ ਮੱਝ ਹਲਾਲ ਕਰਕੇ ਲੋਕਾਂ ਨੂੰ ਖਵਾ ਦਿੱਤੀ। ਸਹੀ। ਉਹਨੇ ਕਿੱਥੋਂ ਮੱਝ ਦੇਵਾਂ ਤੁਹਾਨੂੰ? ਸਹੀ ਸਹੀ। ਇਹ ਸੀ ਪਿੰਡ 'ਚੋਂ ਗਵਾਹੀ ਕੋਈ ਨਹੀਂ ਦੇਣ ਵਾਸਤੇ ਤਿਆਰ ਹੁੰਦਾ। ਹਾਂ, ਤੇ ਉਹੀ ਗੱਲ ਮੈਂ ਤੁਹਾਡੇ ਕੋਲ ਪੁੱਛਣ ਲੱਗਾ ਵਾਂ ਕਿ ਉਸ ਪਿੰਡ 'ਚ ਬੇਸ਼ੱਕ ਕੋਈ ਨਹੀਂ ਹੋਏਗਾ, ਲੇਕਿਨ ਜਿਹੜੇ ਪਿੰਡਾਂ ਦਾ ਤੁਸੀਂ ਨਾਮ ਲਿਆ ਵਾ, ਜੀ ਠੀਕ ਹੈ, ਹਾਂਜੀ। ਤੇ ਉਹ ਪਿੰਡਾਂ ਵਾਸੀਆਂ ਨੂੰ ਤੁਹਾਡੇ ਨਾਲ ਰਹੇ ਨੇ, ਤੁਸੀਂ ਵੇਖਿਆ ਵਾ, ਹਾਂਜੀ। ਕੋਈ ਸਲਾਮ ਦੁਆ, ਕੋਈ ਸੁਨੇਹਾ, ਕੋਈ ਫਤਿਹ ਉਹਨਾਂ ਨੂੰ ਬੁਲਾਣੀ ਹੋਵੇ ਤਾਂ ਕਿ ਅਸੀਂ ਪਹੁੰਚਾ ਦਈਏ? ਉਹਨਾਂ ਨੂੰ ਫਤਿਹ ਬਣਾ ਸਕੀ ਬਣਾਉਣੀ ਤੁਹਾਡੀ ਫਤਿਹ ਬੁਲਾਣੀ ਹੈ? ਨਹੀਂ, ਇੱਧਰ ਵਾਲੇ ਜਿਹੜੇ ਸੀ ਉਹ ਤਾਂ ਸਾਡੇ ਵਕਤ ਵੀ ਨਹੀਂ ਸਨ। ਅੱਛਾ, ਸਹੀ। ਜਿਹੜੇ ਗਏ ਬਾਅਦ ਦੇ ਵਿੱਚ ਉਹ ਤਾਂ ਸਾਡੇ ਵਕਤ ਵੀ, ਕਿਉਂਕਿ ਪਹਿਲੇ ਜਿਹੜੇ ਸਨ ਉਹਨਾਂ ਸਾਰਿਆਂ ਵਿੱਚ ਮਸ਼ਹੂਰ ਜਿਸ ਤਰ੍ਹਾਂ ਗੰਡੂ ਜੋਤ ਸੀ। ਅੱਛਾ। ਗੰਡੂ ਜਿਹੜਾ ਉਹ ਪਹਿਲਵਾਨ ਸੀ, ਅੱਛਾ। ਉਹ ਉੱਥੇ ਘੋਲਦਾ ਸੀ। ਇਹ ਖਡੂਰ ਸੀ, ਇੱਥੇ ਜਨਾਬ ਇਹ ਗੁਲਾਮ ਰਸੂਲ ਖੁਦਾ ਬਖਸ਼ ਸੀ। ਇਹ ਦੋ ਪਹਿਲਵਾਨ ਸਨ ਇੱਥੋਂ ਦੇ। ਅੱਛਾ, ਉਸ- ਆਪਣਾ ਗੁਜਰਾਂਵਾਲਾ ਦੇ ਜਾਂ ਨਹੀਂ ਨਹੀਂ, ਉੱਥੇ ਖਡੂਰ ਸਾਹਿਬ ਦੇ ਖਡੂਰ ਸਾਹਿਬ ਦੇ? ਇਹ ਅੱਛਾ ਦੋ ਸਨ। ਅੱਛਾ। ਤੇ ਉਹ ਜਿਹੜਾ ਗੰਡੂ ਸੀ ਉਹ ਜੋੜ ਆਉਂਦਾ ਸੀ ਤੇ ਉਹਨਾਂ ਦੇ ਕੁਸ਼ਤੀਆਂ ਹੁੰਦੀਆਂ ਸੀ। ਜਦ ਉਹਦੇ ਜਨਾਬ ਕੁਸ਼ਤੀਆਂ ਦੀ ਇੱਕ ਦਫਾ ਉਸੇ ਨੇ ਕਾਂਗਰਸ ਸੇ ਕੁਸ਼ਤੀ ਹੋਈ। ਕੁਸ਼ਤੀ ਹੋ ਕੇ ਚਾਂਦੀ ਪਹਿਲਵਾਨ ਸੀ, ਉਹ ਕੋ ਬਹੁਤਾ ਹੀ ਆਫਰਿਆ ਸੀ। ਉਹਦਾ ਦੂਜਾ ਪਹਿਲਵਾਨ ਖਾੜੇ ਬੜੇ ਖੁੱਲੇ ਹੁੰਦੇ। ਹਾਂਜੀ। ਉਹ ਘੁੰਮ ਗਿਆ, ਜਾ ਕੇ ਉਹਨੇ ਮਾਲੀ ਬਣ ਕੇ ਜਾ ਕੇ ਉਹ ਬਹਿ ਗਿਆ। ਉਹਨੇ ਇਹ ਕੀਤਾ ਜਨਾਬ, ਉਹਦੇ ਗਲ ਘੁੱਟ ਕੇ ਨਾ ਉਹਨੇ ਉਸ ਪਹਿਲਵਾਨ ਦਾ ਦੂਜੇ ਦਾ ਅੱਛਾ। ਮਾਰ ਦਿੱਤਾ। ਅੱਛਾ। ਫਿਰ ਇਹ ਕਰਦੇ ਸੀ ਜਦੋਂ ਢਾਹ ਕੇ ਆਉਂਦੇ ਸੀ ਨਾ, ਫਿਰ ਖਾਰੇ 'ਚ ਫਿਰਦੇ ਸਨ ਪਹਿਲਵਾਨ, ਪੈਸੇ ਦਿੰਦੇ ਸਨ ਦੋ। ਹਾਂਜੀ ਹਾਂਜੀ। ਉਹ ਜਿਸ ਵੇਲੇ ਟੁਰਿਆ ਉਹ ਪਿਛਲਾ ਉੱਠਿਆ ਕੋਈ ਨਾ। ਅੱਛਾ। ਇਹ ਫਿਰਨ ਲੱਗ ਪਿਆ, ਉਹ ਉੱਠਿਆ ਕੋਈ ਨਾ। ਉਹ ਫਿਰ ਕਹਿਣ ਲੱਗੇ ਉਹ ਗੱਲ ਕੀ ਵਿੱਚ ਜਿਹੜੇ ਬੰਦੇ ਸੀ ਉਹਦੇ ਆਪਣੇ, ਉਹਨੇ ਕਿਹਾ ਮੈਂ ਉਹਨੂੰ ਖਤਮ ਕਰ ਦਾਂ। ਅੱਛਾ। ਉਹਨੇ ਕਿਹਾ ਮੈਨੂੰ ਕੋ ਘੋੜੇ ਦੇ ਉੱਤੇ ਤੋਂ ਕੱਢੋ, ਇਹ ਨਾ ਹੋਵੇ ਕਿ ਇਹ ਮਾਰ ਦੇਣ। ਤੇ ਪ੍ਰਸ਼ਾਦ ਖਾਣ ਕਿੱਥੇ ਜਾਂਦੇ ਸੀ ਤੁਸੀਂ? ਉਹ ਮੈਨੂੰ ਇੱਕ ਉਹਦਾ ਵੀ ਦੱਸ ਰਹੇ ਸੀ। ਜਹਾਂਗੀਰ ਜਹਾਂਗੀਰ, ਉਹਦੇ ਗੁਰਦੁਆਰੇ ਸੀ, ਉਹਦੇ ਵਿੱਚ ਜਾਂਦੇ ਸੀ? ਗੁਰਦੁਆਰੇ 'ਚ ਨਹੀਂ, ਉਹ ਤੇ ਬਾਹਰ ਨਾ ਮਾਤਾ ਰਾਣੀ ਸੀ ਨਾ। ਮਾਤਾ ਰਾਣੀ ਸੀ? ਹਾਂਜੀ, ਉੱਥੇ ਉਹ ਬਣਾਈ ਸੀ ਥੋੜੀ ਜਗ੍ਹਾ, ਉੱਥੇ ਉਹ ਬਣਾ ਕੇ ਹਰ ਇਤਵਾਰ ਨੂੰ ਬਣਦੇ ਸਨ। ਅੱਛਾ। ਅਸੀਂ ਵੀ ਕਹਿੰਦੇ ਸੀ ਵੱਧ ਕੇ ਜਿੰਨਾ ਦੁੱਧ ਹੱਥਾਂ ਤੇ ਪਾਉਂਦੇ ਸਨ ਦਿਓ। ਉਹ ਬਣਾਉਂਦੇ ਬੜਾ ਸਵਾਦੀ ਸਨ। ਅੱਛਾ, ਕੜਾਹ ਪ੍ਰਸ਼ਾਦ। ਹਾਂਜੀ, ਕਿਉਂਕਿ ਉੱਥੇ ਜਿਹੜੇ ਉਹਨੇ ਸਾਡੀਆਂ ਲੜਾਈਆਂ ਵੀ ਹੁੰਦੀਆਂ ਨੇ ਸੀ ਜਹਾਂਗੀਰ ਵਾਲਿਆਂ ਦੀਆਂ। ਅੱਛਾ। ਉਹਦੇ ਜੋ ਕਿ ਨੰਬਰਦਾਰ ਸਨ ਦੋ ਹੁਕਮ ਸਿੰਘ, ਉਹ ਸੀ, ਉਹਦਾ ਪੁੱਤਰ ਸੀ। ਉਹ ਇੱਕ ਮੈਟ੍ਰਿਕ ਸੀ ਉਸ ਪਿੰਡ ਦੇ ਵਿੱਚ। ਅੱਛਾ, ਸਹੀ। ਯਾਨੀ ਪੂਰੇ ਪਿੰਡ 'ਚ ਇੱਕ ਮੈਟ੍ਰਿਕ ਸੀ ਉਹਦਾ ਪੁੱਤਰ। ਹੁਕਮ ਸਿੰਘ ਦਾ ਪੁੱਤਰ? ਹੁਕਮ ਸਿੰਘ ਦਾ ਪੁੱਤਰ ਸੀ ਬਿਸ਼ਨ ਸਿੰਘ। ਬਿਸ਼ਨ ਸਿੰਘ। ਇਹਦੇ ਸੀ ਜੰਬਲ ਸਿੰਘ ਸੀ, ਹਰੀ ਸਿੰਘ ਸੀ, ਇਹ ਦੂਸਰੇ ਖੂਹ ਤੇ ਰਹਿੰਦੇ ਸਨ। ਇਹ ਦੋ ਹੀ ਖੂਹ ਸਨ, ਇੱਕ ਹੀ ਹੁੰਦੀ ਪੱਕੀ ਸੀ। ਅੱਛਾ। ਬਸ ਉਹਦੇ ਦਾ ਲੰਬਾ ਚਲਵਾਉਂਦਾ ਹੈ ਹੀ ਕੋਈ ਨਹੀਂ ਸੀ ਹਿਸਾਬ ਕਿਤਾਬ। ਤੇ ਇਹ ਤੁਹਾਡੇ ਬਜ਼ੁਰਗੋ, ਤੁਸੀਂ ਵੀ ਨਾਲ ਆਓ ਨਾ ਜ਼ਰਾ, ਤੁਹਾਨੂੰ ਵੀ ਇੰਟਰੋਡਿਊਸ ਕਰੀਏ। ਆ ਜਾਓ। ਅਸੀਂ ਜੀ ਸਭ ਤੋਂ ਪਹਿਲੇ ਤਾਂ ਮਾਜ਼ਰਤ ਖਵਾਹ ਹਾਂ, ਕਿਉਂਕਿ ਮੁਖਤਲਿਫ ਪਿੰਡਾਂ 'ਚ ਜਾਈਦਾ, ਲੇਕਿਨ ਬਾਜ਼ ਔਕਾਤ ਰਾਬਤਾ ਕਰਨ ਦੇ ਵਿੱਚ ਕੁਝ ਦੁਸ਼ਵਾਰੀ ਹੋ ਜਾਂਦੀ ਹੈ। 1.5 ਸਾਲ ਹੋ ਗਿਆ ਸਾਡੇ ਵੀਰ ਨੇ ਸ਼ਹਿਜ਼ਾਦ ਗੁਲ ਸਾਹਿਬ, ਉਹਨਾਂ ਨੇ ਕਾਫੀ ਟਾਈਮ ਪਹਿਲੇ ਰਾਬਤਾ ਕੀਤਾ ਸੀ, ਲੇਕਿਨ ਫਿਰ ਅਸੀਂ ਵੀ ਭੁੱਲ ਗਏ ਤੇ 1.5 ਸਾਲ ਪਹਿਲੇ ਰਾਬਤਾ। ਲੇਕਿਨ ਹੁਣ ਬੜੀ ਖੂਬਸੂਰਤ ਗੱਲ, ਇਹ ਤੁਹਾਡੇ ਪੁੱਤਰ ਨੇ ਜੀ? ਤੁਹਾਡੇ ਪੁੱਤਰ ਦੀ ਦਾੜੀ ਸਾਰੀ ਚਿੱਟੀ ਹੈ, ਤੁਹਾਡੀ ਅਜੇ ਵੀ ਕਾਲੀ ਹੈ, ਕੀ ਗੱਲ? ਅਜੇ ਵੀ ਹੋਰ ਸਾਰੇ ਜਦ ਤੱਕ ਜ਼ਿੰਦਗੀ ਕਾਲੀ ਦਾ ਕਾਲੇ ਹੀ ਰਵੇ। ਅੱਛਾ ਬਜ਼ੁਰਗੋ, ਤੁਹਾਡਾ ਜਨਮ ਇੱਥੋਂ ਦਾ ਹੈ? ਹਾਂਜੀ, ਮੇਰਾ 1950 ਦੀ 50 ਹੈ। ਅੱਛਾ, 1950 ਦੀ, ਲਗਭਗ 70 ਸਾਲ 71 ਸਾਲ ਤੁਹਾਡੀ ਏਜ ਹੋ ਗਈ। 70 ਮੇਰੀ ਵੀ ਹੋ ਗਈ। ਅੱਛਾ ਬਜ਼ੁਰਗੋ, ਜੇ ਇਦਾਂ ਦਾ ਕੋਈ ਸਬਬ ਲੱਗਦਾ ਹੈ ਜੀ ਇੰਡੀਆ ਜਾਣ ਦਾ, ਆਪਣੇ ਪਿੰਡ ਜਾਣ ਦਾ, ਤੇ ਕਿਆ ਤੁਸੀਂ ਜਾਣਾ ਉੱਥੇ ਚਾਹੋਗੇ ਜਾਂ ਖੁਆਇਸ਼ ਤੁਹਾਡੀ ਇਸ ਤਰ੍ਹਾਂ ਹੈ? ਹਾਂ ਬਿਲਕੁਲ ਜੀ, ਅਸੀਂ ਤੇ ਰੋਜ਼ ਇਹਨਾਂ ਨੂੰ ਪੁੱਛਦੇ ਰਹਿੰਦੇ ਆ, ਹਾਂ। ਬਲਕਿ ਉੱਥੋਂ ਦੀਆਂ ਉਹ ਵਿਖਾਉਂਦੇ ਰਹਿੰਦੇ ਆ ਹੂੰ। ਤੇ ਫਲਾਣੀ ਜਗ੍ਹਾ ਕਿੱਧਰ ਸੀ। ਹੋਰ ਜਦੋਂ ਇਕੱਠੇ ਹੁੰਦੇ ਆ ਤੇ
ਸਾਰੇ ਪਿੰਡਾਂ ਦੇ ਨਾਂ ਪੁੱਛੇ ਜਾਂਦੇ ਨੇ। ਅੱਛਾ, ਉਹ ਮੈਂ ਵੇਖ ਰਿਹਾ ਸੀ ਤੁਹਾਡੇ ਨਾਂ ਤੋਂ ਪਹਿਲੇ ਇਹਨਾਂ ਦੀ ਆਵਾਜ਼ ਆ ਜਾਂਦੀ ਸੀ ਫਲਾਣਾ ਪਿੰਡ ਫਲਾਣਾ ਪਿੰਡ, ਮੈਂ ਤਾਂ ਹੀ ਬੁਲਾਇਆ ਇਹਨਾਂ ਨੂੰ। ਮੈਂ ਉਹ ਵੀਡੀਓ ਤੇ ਨਾ ਲਾ ਕੇ ਤੇ ਇਹਨਾਂ ਨੂੰ ਵਿਖਾਣਾ, ਉਹ ਸਾਰੇ ਉੱਥੋਂ ਦੇ। ਹਾਂ ਬਲਕਿ ਹੁਣ ਉਹ ਡੀਨੇਵਾਲ ਦੀ ਨਾ ਥੋੜੇ ਦਿਨ ਹੋਏ ਉਹਨਾਂ ਨੇ ਬਣਾਈ ਹੈ, ਵੱਡੇ ਬਰਾਦਰੀ ਦੇ ਸਿੱਖਾਂ ਨੇ ਮਸਜਿਦ ਡੀਨੇਵਾਲ ਦੀ ਮਸਜਿਦ। ਅੱਛਾ ਮਸਜਿਦ ਗੁਲਾਮ ਫਰੀਦ, ਜਾਮੇ ਮਸਜਿਦ ਗੁਲਾਮ ਫਰੀਦ, ਉਹ ਕੋਈ ਆਂਦੇ 200 ਸਾਲ ਬਾਅਦ ਦੁਬਾਰਾ ਉਹਨਾਂ ਨਵੀਂ ਬਣਾਈ ਹੈ। ਅੱਛਾ, ਉੱਥੇ ਡੀਨੇਵਾਲ ਦੇ ਕੋਈ ਇਰਦ ਗਿਰਦ ਨਾ ਗੁੱਜਰ ਉਹਨਾਂ ਦੇ ਡੇਰੇ ਨੇ ਹੁਣ ਅੱਜ ਕੱਲ੍ਹ, ਮੁਸਲਮਾਨ ਗੁੱਜਰ ਨੇ, ਉਹਨਾਂ ਤਾਵਨ ਕਰਕੇ ਤੇ ਉਹ ਮਸਜਿਦ ਬਣਾਈ, ਤਾਂ ਸਾਰੀ ਮਸਜਿਦ ਵਿਖਾਈ ਉਹਨਾਂ। ਅੱਛਾ, ਜ਼ਬਰਦਸਤ ਅੱਧੇ ਘੰਟੇ ਦੀ ਵੀਡੀਓ। ਵੈਸੇ ਕੀ ਖੁਆਇਸ਼ ਹੈ ਕਿ ਮੈਂ ਆਪਣੇ ਫੋਰ ਫਾਦਰਸ ਦੇ, ਜਿਸ ਤਰ੍ਹਾਂ ਹੁਣ ਬਿਲਕੁਲ ਮੈਂ ਤੁਹਾਡੇ ਕੋਲ ਆ ਰਿਹਾ ਸੀ ਤੇ ਆਉਣ ਤੋਂ ਪਹਿਲੇ ਹੀ ਮੈਨੂੰ ਅਮਰੀਕਾ ਤੋਂ ਸੀਗੇ ਯਾਰ ਸੱਜਣ, ਤੇ ਉਹ ਕਹਿੰਦੇ ਸੀ, ਬੱਚੇ ਸੀ ਹਾਲਾਂਕਿ, ਤੇ ਉਹ ਕਹਿ ਰਹੇ ਸੀ ਕਿ ਸਾਨੂੰ ਖੁਆਇਸ਼ ਹੈ ਇਸ ਤਰ੍ਹਾਂ। ਕਿਆ ਤੁਹਾਨੂੰ ਵੀ ਖੁਆਇਸ਼ ਹੈ ਕਿ ਆਪਣੇ ਅਸੀਂ ਫੋਰ ਫਾਦਰਸ ਦਾ ਇਹ ਤੇ ਹੈ, ਦਿਲ ਤੇ ਕਰਦਾ ਹੈ ਵੀ ਜਾ ਕੇ ਇੱਕ ਦਫਾ ਦੇਖ ਕੇ ਆਵੇ। ਮੈਂ ਤੇ ਮੇਰਾ ਇੱਕ ਕਜ਼ਨ, ਉਹਨਾਂ ਦੇ ਵਾਲਦ ਸਾਹਿਬ ਵੀ ਜ਼ਿੰਦਾ ਨੇ, ਉਹਨਾਂ ਦੀ ਉਮਰ 97 ਹੋ ਗਈ, ਹਾਂ, ਇਹਨਾਂ ਤੋਂ ਵੱਡੇ 97 ਸਾਲ ਹੋ ਗਈ। ਤੁਸੀਂ ਮੈਨੂੰ ਲੱਗਦਾ ਗੁਜਰਾਂ ਵਾਲਾ ਫੇਰ ਬੁਲਾਣਾ ਹੈ। ਹਾਂ, ਉਹ 97 ਸਾਲ, ਉਹ ਆਰਮੀ 'ਚ ਸਨ। ਅੱਛਾ ਉਹਨਾਂ ਦਾ ਇੱਕ ਬੇਟਾ ਹੁੰਦਾ ਨਾਰਵੇ, ਅਬਦੁਲ ਗਫਾਰ। ਅੱਛਾ ਉਹ ਕਹਿਣ ਲੱਗਾ ਕਿ ਮੇਰੇ ਨਾਲ ਪ੍ਰੋਗਰਾਮ ਬਣਾਓ ਤੇ ਅਸੀਂ ਚਲੀਏ, ਮੈਨੂੰ ਤੇ ਵੀਜ਼ਾ ਲੱਭ ਜਾਣਾ ਆਸਾਨੀ ਨਾਲ, ਅੱਛਾ ਤੇ ਤੁਹਾਡੀ ਥੋੜੀ ਤਾਂ ਹੋ ਸਕਦਾ ਮੇਰੇ ਨਾਲ ਤੁਹਾਨੂੰ ਵੀ ਲੱਭ ਜਾਵੇ। ਆਹਾ ਤੇ ਆਇੰਦਾ ਜਦੋਂ ਉਹ ਫਿਰ ਉਸ ਤੋਂ ਬਾਅਦ ਇਹ ਕਿ ਉਹ ਹਾਲਾਤ ਤੁਹਾਨੂੰ ਪਤਾ ਹੀ ਹਾਂਜੀ, ਹੈ ਹਾਂਜੀ। ਪਾਕਿਸਤਾਨ ਦੇ, ਹੂੰ ਤੇ ਉਹ ਆਂਦਾ ਸੀ ਕਿ ਚਲੀਏ ਹੂੰ ਤੇ ਮੈਨੂੰ ਤੇ ਲੱਭ ਜਾਏਗਾ ਵੀ, ਕਿਉਂਕਿ ਉਹ ਤੇ ਨੈਸ਼ਨੈਲਿਟੀ ਹੋਲਡਰ ਹੋ ਗਿਆ ਨਾ ਨਾਰਵੇ ਦਾ, ਅੱਛਾ ਤੇ ਮੈਨੂੰ ਤੇ ਲੱਭ ਜਾਏਗਾ। ਹੂੰ ਤੇਰਾ ਥੋੜਾ ਮੁਸ਼ਕਲ ਹੋਣੀ, ਤੇ ਚੱਲ ਕੇ ਡੀਨੇਵਾਲ ਵੇਖ ਕੇ ਆਈਏ। ਸਾਡੇ ਤੇ ਮੈਂ ਕੁਝ ਕਮਾਂਡੋ ਚ ਵੀ ਰਿਹਾ ਥੋੜੀ ਦੇਰ। ਕਮਾਂਡੋ ਫੋਰਸ ਚ ਵੀ ਰਹੇ ਬਜ਼ੁਰਗੋ, ਕੋਈ ਮਹਿਕਮਾ ਨਹੀਂ ਛੱਡਿਆ ਤੁਸੀਂ? ਨਹੀਂ, ਅੱਛਾ ਇਹ ਮਤਲਬ 30 ਸਾਲ ਨੌਕਰੀ ਦੇ ਵਿੱਚੋਂ ਮੈਂ ਤਕਰੀਬਨ 4 ਸਾਲ ਨੌਕਰੀ ਜਿਹੜੀ ਮੇਰੀ ਹੈ ਉਹ ਕੋਰਸਿਸ ਨੇ, ਅੱਛਾ ਕੋਰਸਿਸ ਨੇ, ਠੀਕ ਆਰਮੀ ਦੇ, ਉਹਨਾਂ ਦੇ ਟਾਪ ਕਰਦੇ ਰਿਹਾ, ਸਭ ਕੁਝ ਹੁੰਦੇ ਰਿਹਾ। ਉਹਦੇ ਵਿੱਚ ਰਿਮਾਰਕ ਸੀ ਬ੍ਰਿਗੇਡੀਅਰ ਦਾ, ਉਹਦੇ ਇੱਕ ਲਫ਼ਜ਼ ਸਨ ਮੇਰੀ ਰਿਪੋਰਟ ਦੇ ਵਿੱਚ ਕਿ ਹੀ ਰਿਮੇਨਸ ਚੀਅਰਫੁਲ ਅੰਡਰ ਐਵਰੀ ਸਟ੍ਰੇਨ ਐਂਡ ਸਟ੍ਰੈਸ। ਜ਼ਬਰਦਸਤ, ਇਹ ਸਪੈਸ਼ਲੀ ਲਫ਼ਜ਼ ਲਿਖੇ ਸਾਨੂੰ ਜ਼ਬਰਦਸਤ, ਕੀ ਬਾਤ। ਕਿ ਇਹਨੂੰ ਕੋਈ ਵਿਚਾਰ ਨਹੀਂ, ਜਿੰਨੀ ਮਰਜ਼ੀ ਤਕਲੀਫ ਹੋਵੇ, ਕੁਛ ਹੋਵੇ, ਇਹ ਇੰਡੀਆ ਹੱਸ ਜਾਂਦਾ ਹੈ। ਹਾਂ, ਹਸਮੁਖ ਹੈ, ਤੇ ਉਹ ਵੀ ਅੱਜ ਤੁਹਾਡੀ ਸਿਹਤ ਦਾ ਰਾਜ਼ ਹੈ, ਤੇ ਮਾਲਕ ਤੁਹਾਡੇ ਤੇ ਇਸੇ ਤਰ੍ਹਾਂ ਰਹਿਮਤਾਂ ਰੱਖੇ ਜੀ। ਇਹ ਨੇ ਉਹ ਪੁਰਾਣੀਆਂ ਸਾਂਝਾਂ, ਇਹ ਨੇ ਪੁਰਾਣੇ ਬਜ਼ੁਰਗ ਆਈ ਵਿਟਨੈਸ ਗਵਾਹ, ਜਿਨ੍ਹਾਂ ਨੇ ਉਸ ਵੇਲੇ ਦੀਆਂ ਸਾਂਝਾਂ ਵੇਖੀਆਂ, ਔਰ 1947 ਦਾ ਉਹ ਵੇਲਾ ਜਦੋਂ ਵੰਡ ਹੋਈ, ਪਾਰਟੀਸ਼ਨ ਹੋਈ, ਲੋਕਾਂ ਨੂੰ ਆਪਣੇ ਘਰ-ਬਾਰ ਛੱਡਣੇ ਪਏ ਮਜਬੂਰੀ ਤੌਰ ਤੇ, ਕਿਉਂਕਿ ਇਹਨਾਂ ਦਾ ਦਿਲ ਨਹੀਂ ਸੀ ਕੁਛ, ਕਿਸੇ ਨੂੰ ਵੀ ਆਪਣਾ ਧਰਤੀ, ਆਪਣਾ ਘਰ ਜਿੱਥੇ ਉਹ ਬਚਪਨ ਗੁਜ਼ਾਰਦਾ ਹੈ, ਬੜੇ ਹੀ ਅਜ਼ੀਜ਼ ਹੁੰਦੇ ਨੇ। ਸੋ ਅੱਜ ਵੀ ਉਸ ਉਡੀਕ 'ਚ ਨੇ, ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ, ਉਹਨਾਂ ਦੇ ਜਿਹੜੇ ਪੁੱਤਰ ਨੇ ਉਹ ਹਾਲਾਂਕਿ ਇੱਧਰ ਦੇ ਜੰਮਪਲ ਨੇ, ਲੇਕਿਨ ਉਹ ਅੱਜ ਵੀ ਉਹ ਪਿੰਡ ਦੀਆਂ ਗੱਲਾਂ ਜਿਸ ਸ਼ੌਕ ਨਾਲ ਮੇਰੇ ਨਾਲ ਕਰਨਾ ਚਾਹੁੰਦੇ ਸੀ, ਸੋ ਉਹਦੇ ਤੋਂ ਹੀ ਪਤਾ ਲੱਗਦਾ ਸੀ ਕਿ ਉਹਨਾਂ ਕੋਲ ਕਾਫੀ ਜਾਣਕਾਰੀ ਹੈ। ਸੋ ਇਹ ਜਾਣਕਾਰੀ ਆਪਾਂ ਕਿਉਂ ਰੱਖਦੇ, ਜੇ ਆਪਾਂ ਆਪਣੇ ਅੰਦਰ ਹੀ ਅੰਦਰ ਸੋਚੀਏ ਕਿ ਇਹ ਚੀਜ਼ਾਂ ਆਪਾਂ ਕਿਉਂ ਸਰਚ ਕਰਦੇ ਹਾਂ, ਕਿਉਂ ਆਪਾਂ ਇਹਨਾਂ ਨੂੰ ਜਾਣਕਾਰੀ ਨੂੰ ਹੋਰ ਵਧਾਉਣਾ ਚਾਹੁੰਦੇ ਹਾਂ, ਕਿਉਂਕਿ ਇਹਨਾਂ ਚੀਜ਼ਾਂ ਨਾਲ ਆਪਾਂ ਜੁੜੇ ਹੋਏ ਹਾਂ। ਸੋ ਜੇ ਆਪਾਂ ਜੁੜੇ ਹੋਏ ਹਾਂ, ਆਪਾਂ ਘਰ 'ਚ ਇਹ ਗੱਲ ਕਰਦੇ ਹਾਂ, ਲੇਕਿਨ ਬਾਹਰ ਮੈਦਾਨ ਦੇ ਵਿੱਚ ਸਰੇਆਮ ਮੀਡੀਆ ਦੇ ਵਿੱਚ ਆਪਾਂ ਇਹ ਗੱਲਾਂ ਪਤਾ ਨਹੀਂ ਕਰ ਸਕਦੇ। ਸੋ ਇਸੇ ਕਰਕੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਇਹ ਗੱਲਾਂ ਜਿਹੜੀਆਂ ਆਮ ਨੇ, ਇਹਨਾਂ ਨੂੰ ਆਮ ਲੋਕਾਂ ਤੱਕ, ਉਹਨਾਂ ਦੀਆਂ ਮੂੰਹ ਤੋਂ ਲੈ ਕੇ ਉਹਨਾਂ ਦੀਆਂ ਕੰਨਾਂ ਤੱਕ ਪਹੁੰਚਾਈਆਂ ਜਾਣ। ਸੋ ਇਹ ਜਿਹੜੀ ਸਾਡੇ ਦੋਵਾਂ ਪਾਸੇ ਦੇ ਜਿਹੜੇ ਮਹਿਕਮੇ ਨੇ, ਉਹਨਾਂ ਤੱਕ ਅਸੀਂ ਆਮ ਪਹੁੰਚਾਉਂਦੇ ਹਾਂ ਕਿ ਜਿਹੜੇ ਇਹ ਬਜ਼ੁਰਗ ਨੇ, ਘੱਟ ਤੋਂ ਘੱਟ ਇਹਨਾਂ ਲਈ ਰਾਹ ਜਿਹੜਾ ਹੈ ਉਹ ਖੁੱਲ੍ਹਣਾ ਚਾਹੀਦਾ ਹੈ। ਸਾਡੇ ਕੋਲ ਕਿੰਨੇ ਕੁ ਬਜ਼ੁਰਗ ਰਹਿ ਗਏ ਹੋਣ ਜਿਨ੍ਹਾਂ ਨੇ 47 ਵੇਖੀ ਹੋਣੀ, ਥੋੜ੍ਹੀ ਕੁ ਬਜ਼ੁਰਗ ਨੇ। ਸੋ ਇਸ ਤਰ੍ਹਾਂ ਦੀ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਰੈਲੀਵੈਂਟ ਅਥਾਰਟੀਜ਼ ਨੇ, ਉਹਨਾਂ ਵਾਸਤੇ ਇਹ ਰਿਕੁਐਸਟ ਹੈ ਕਿ ਜਿਹੜੇ ਘੱਟ ਤੋਂ ਘੱਟ ਇਹ ਬਜ਼ੁਰਗ ਨੇ, ਇਹਨਾਂ ਨੂੰ ਰਸਾਈ ਦਿੱਤੀ ਜਾਵੇ ਕਿ ਆਪਣਾ ਘਰ-ਬਾਰ, ਆਪਣਾ ਪਿੰਡ ਵੇਖ ਸਕਣ। ਜਿਹੜੇ ਸਾਡੇ ਡੀਨੇਵਾਲ ਤੋਂ ਆਏ ਸੀ ਨਾ ਜਿੰਨੇ ਬਜ਼ੁਰਗ, ਹਾਂਜੀ, ਘਰ ਸੀ ਜੀ 60-70 ਘਰ ਸਨ ਮੁਸਲਮਾਨਾਂ ਦੇ, ਨਹੀਂ ਜਿਹੜੇ ਅਸੀਂ ਦਰਵੇਸ਼ ਕੇ ਆ ਕੇ ਰਹੇ ਹਾਂ, ਹਾਂ ਦਰਵੇਸ਼ ਕੇ ਕੋਈ ਉਹਨਾਂ ਦੇ ਵਿੱਚੋਂ ਚਾਰੇ ਸਿਰਫ ਪੰਜ 2 ਬਜ਼ੁਰਗ ਰਹਿ ਗਏ ਨੇ। ਅੱਛਾ 2 ਬਜ਼ੁਰਗ ਨੇ ਬਸ ਹੁਣ। ਅੱਛਾ, 70 ਘਰਾਂ ਦੇ ਵਿੱਚ 2 ਬਜ਼ੁਰਗ ਰਹਿ 2 ਬਜ਼ੁਰਗ ਰਹਿ ਗਏ ਨੇ। ਵੈਸੇ ਦੀਨਾਵਾਲ ਦੇ ਬਾਕੀ ਜਿਹੜੇ ਉਧਰੋਂ ਉੱਠ ਕੇ ਆਏ ਨੇ, ਕਿੱਧਰ ਬੈਠੇ ਨੇ? ਉਹ ਉਹ ਫੈਸਲਾਬਾਦ 388 ਸਮੁੰਦਰੀ
387 ਤੇ 386 88 88 388 ਇਹਨਾਂ ਤਿੰਨਾਂ ਪਿੰਡਾਂ ਦੇ ਵਿੱਚ ਨੇ ਸਹੀ ਹੈ। ਜ਼ਿਆਦਾ ਜਿਹੜੇ ਉਹ 388 ਗਾਂ ਵੇਚਦੇ ਨੇ। ਅੱਛਾ 85 86 87 88 ਉਧਰ ਉਹਨਾਂ ਤਿੰਨਾਂ ਚੌਵਾਂ ਪਿੰਡਾਂ 'ਚੋਂ ਤੁਹਾਡਾ ਕਿਸੇ ਦਾ ਵੀ ਇੰਟਰਵਿਊ ਨਹੀਂ ਆਇਆ ਹੁੰਦਾ। ਅੱਛਾ ਅੱਛਾ ਚਲੋ ਜੀ ਪੂਰੀ ਕੋਸ਼ਿਸ਼ ਕਰਾਂਗੇ ਕਿ ਬਜ਼ੁਰਗ ਤੁਸੀਂ ਦੱਸਿਆ ਵਾ ਉੱਥੇ ਵੀ ਆਪਾਂ ਪਹੁੰਚ ਜਾਾਂਗੇ, ਅਸੀਂ ਤੇ ਤੁਹਾਨੂੰ ਲੱਭਦੇ ਰਹਿੰਦੇ ਹਾਂ। ਉੱਥੇ ਜਿਹੜਾ ਪਿੰਡ ਹੈ ਨਾ ਸਾਰਾ ਸਾਡਾ ਤਕਰੀਬਨ ਉਹ 388 ਚ ਬੈਠਾ ਹੈ। ਅੱਛਾ ਬਾਕੀ ਚ ਇੱਕ ਦੋ ਦੋ ਘਰ ਨੇ ਤੇ ਅੱਛਾ ਬਾਕੀ ਬਜ਼ੁਰਗੋ ਵੇਲਾ ਕਿਹੜਾ ਚੰਗਾ ਸੀ, ਉਹ ਵੇਲਾ ਚੰਗਾ ਹੈ ਜਾਂ ਅੱਜ ਦਾ ਦੌਰ ਚੰਗਾ ਤੁਹਾਨੂੰ? ਹੁਣ ਕੀ ਦੱਸੀਏ। ਨਹੀਂ ਦੱਸ ਦੋ ਜੋ ਹਕੀਕਤ ਹੈ। ਹਾਂ ਜਿਹੜਾ ਚੰਗਾ ਲੱਗਦਾ। ਅਸਾਂ ਤੇ ਵੈਸੇ ਇਹ ਹਿਸਾਬ ਲਾਇਆ ਕਿ ਜਿਹੜਾ ਉਹ ਵਕਤ ਸੀ ਨਾ ਹਾਂ। ਉਹ ਨਹੀਂ ਲੱਭਦਾ। ਨਹੀਂ ਲੱਭਦਾ। ਮੈਂ ਬਲਕਿ ਜਿਹੜੀਆਂ ਉਹ YouTube ਤੇ ਨੇ ਨਾ ਡੀਣੇਵਾਲ ਦੀਆਂ ਤੇ ਪੱਖੋ ਗਿਆਂ ਦੀਆਂ ਇਹ ਉਹ ਥੱਲੇ ਲਿਬਾਸ ਵੀ ਦਿੰਦਾ ਰਿਹਾ ਕਿ ਐਨੀ ਪਰਸਨ ਨੋ ਚੌਧਰੀ ਅਬਦੁਲ ਕਰੀਮ ਡੀਣੇਵਾਲ ਤੋਂ ਰਾਬਤਾ ਕਰੇ ਸਾਡੇ ਨਾਲ, ਫੋਨ ਨੰਬਰ ਵੀ ਦਿੰਦਾ ਰਿਹਾ ਜੀ। ਅੱਛਾ ਇਹ ਕੀ ਮਤਲਬ ਕੀ ਖਾਸੀਅਤ ਹੈ? ਮੈਂ ਸਿਰਫ ਸਮਝਣਾ ਚਾਹੁੰਦਾ ਕਿ ਇਹ ਸਿਰਫ ਮੈਂ ਸੋਚਦਾ ਜਾਂ ਬਾਕੀ ਵੀ ਸੋਚਦੇ ਆ ਕਿ ਜਿੱਦਾਂ ਜਿਹੜਾ ਆਪਾਂ ਇੰਟਰਵਿਊ ਪਾ ਦਿੰਦੇ ਆ ਫਿਰ ਲੋਕ ਕਮੈਂਟਸ ਵੀ ਕਰਦੇ ਆ, ਫੋਨ ਵੀ ਆ ਜਾਂਦੇ ਆ ਕਿ ਬਈ ਉਹ ਬੰਦੇ ਨਾਲ ਅਸੀਂ ਗੱਲ ਕਰਨੀ ਚਾਹੁੰਦੇ ਆ। ਗੱਲ ਕਰਨੀ ਚਾਹੁੰਦੇ ਕਿਉਂ ਗੱਲ ਕਰਦੇ ਆ ਆਪਾਂ? ਇਹ ਕਿਉਂ ਸਾਡੇ ਵਿੱਚ ਹੈ, ਸਾਰਿਆਂ ਦੇ ਵਿੱਚ ਕਿਉਂ ਹੈ, ਖਿੱਚ ਕਿਉਂ ਹੈ? ਬਸ ਨਹੀਂ ਭੁੱਲਦੀ ਨਾ ਜੀ ਬਾਪ ਦਾਦੇ ਦੀ। ਜੇ ਤੁਸੀਂ ਉੱਥੇ ਨਮਾਜ਼ ਵੇਖੇ ਨੇ, ਹਾਂ ਹਾਂ ਇਹ ਬਜ਼ੁਰਗ ਸਾਡੇ ਪਿੰਡ ਦੇ ਨੇ ਜੀ। ਹਾਂਜੀ ਕਈ ਲਿਖਦੇ ਨੇ ਮੇਰੇ ਪੇਰੈਂਟਸ ਡੀਣੇਵਾਲ ਦੇ ਸਨ। ਹਾਂਜੀ ਹਾਂਜੀ ਥੱਲੇ ਉਹ ਸਾਰੇ ਇਹ ਬਾਬਾ ਜੀ ਬਹੁਤ ਵਧੀਆ ਜੀ ਇੰਟਰਵਿਊ ਆ ਬਾਬਾ ਜੀ ਸਾਡਾ ਪਿੰਡ ਹੈ। ਹਾਂ, ਹਾਂ। ਉਹ ਥੱਲੇ ਬੜੇ ਰਿਮਾਰਕਸ ਮੈਂ ਪੜ੍ਹਦਾ ਰਹਿਣਾ ਥੱਲੇ ਹਾਂ ਕਮੈਂਟਸ ਜਿਹੜੇ ਲੋਕਾਂ ਨੇ ਕਮੈਂਟਸ ਦਿੰਦੇ ਨੇ ਲੋਕ। ਤੇ ਮੈਂ ਉਹਦੇ ਦਾ ਆਪਣਾ ਫੋਨ ਨੰਬਰ ਵੀ ਜਿਹੜਾ ਤੁਹਾਡੇ ਕੋਲ ਨਾ ਉਹ ਵੀ ਦਿੰਦਾ ਰਿਹਾ ਕਿ ਐਨੀਬਾਡੀ ਡੀਣੇਵਾਲ ਦਾ ਜਿਹੜਾ ਹੋਵੇ ਉਹ ਸਾਡੇ ਨਾਲ ਰਾਬਤਾ ਕਰੇ। ਲਓ ਜੀ ਡੀਣੇਵਾਲ ਦਾ ਕੋਈ ਵੀ ਸ਼ਖਸ ਹੋਵੇ ਉਹਨਾਂ ਨੂੰ ਬੇਨਤੀ ਹੈ ਕਿ ਇਹਨਾਂ ਨਾਲ ਰਾਬਤਾ ਜ਼ਰੂਰ ਕਰਿਓ। ਅਗਰ ਤੁਸੀਂ ਕਿਸੇ ਨੰਬਰ ਵੀ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਡਾਇਰੈਕਟ ਬੋਲ ਕੇ ਵੀ ਦੇ ਸਕਦੇ ਹੋ, ਨਹੀਂ ਤਾਂ ਮੈਂ ਕੋਸ਼ਿਸ਼ ਕਰਾਂਗਾ ਡਿਸਕਲਾਈਮਰ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਉਹ ਨੰਬਰ। ਤੁਸੀਂ ਦੱਸਿਓ ਤੁਹਾਨੂੰ ਅਸੀਂ WhatsApp ਆਸਾਨ ਹੈ। ਹਾਂਜੀ WhatsApp ਟੈਲੀਫੋਨ ਜਿਹੜਾ ਮੁਸ਼ਕਲ ਹੈ ਤੇ ਤੁਹਾਨੂੰ ਅਸੀਂ WhatsApp ਨੰਬਰ ਦੇਵਾਂਗੇ, ਠੀਕ ਹੈ ਉਹਦੇ ਤੇ ਫਿਰ ਰਾਬਤਾ ਜੀ ਜ਼ਰੂਰ। ਦੀਨੇਵਾਲ ਵਾਲਿਆਂ ਨੂੰ ਬੇਨਤੀ ਹੈ ਕਿ ਇਹਨਾਂ ਨਾਲ ਰਾਬਤਾ ਜ਼ਰੂਰ ਕਰਨ। ਇਹੀ ਇਹਨਾਂ ਦੇ ਜਿਹੜੇ ਪੜੋਸੀ ਸਨ ਨਾ ਜਿਹੜੇ ਦੱਸਦੇ ਨੇ ਕਰਤਾਰ ਸਿੰਘ ਤੁਸੀਂ ਜਿਹੜਾ ਦੱਸਦੇ ਹੋ ਹਾਂਜੀ ਉਹਦਾ ਬੱਚਾ ਜਿਹੜਾ ਤੁਹਾਡੇ ਨਾਲ ਪੜ੍ਹਦਾ ਸੀ ਹੋ ਸਕਦਾ ਉਹਨਾਂ ਚੋਂ ਹੋਵੇ ਕੋਈ। ਉਹਦਾ ਬੱਚੇ ਦਾ ਕੀ ਨਾਂ ਸੀ ਕਰਤਾਰ ਸਿੰਘ ਦੇ? ਇਹਨਾਂ ਦਾ ਜਿਹੜਾ ਉਹਦੇ ਛੋਟੇ ਬੱਚੇ ਸਨ ਨਹੀਂ ਯਾਦ, ਨਾਮ ਨਹੀਂ ਯਾਦ। ਕਰਤਾਰ ਸਿੰਘ ਦੇ ਬੱਚੇ ਉਹਨਾਂ ਦੇ ਇੱਕ ਹੈ ਸੀ ਉਹ ਸ਼ਾਗਰ ਸੀ, ਉਹ ਪੜ੍ਹਦਾ ਹੁੰਦਾ ਸੀ। ਸ਼ਾਗਰ? ਲੇਕਿਨ ਸ਼ਾਗਰ ਸੀ, ਇੱਕ ਨਾਜ਼ਰ ਸ਼ਾਗਿਰ, ਸੀ। ਅੱਛਾ। ਨਾਜ਼ਰ ਸ਼ਾਗਰ ਕਰਨੈਲ। ਚਲੋ ਕਰਤਾਰ ਸਿੰਘ ਤੇ ਉਹਨਾਂ ਨੂੰ ਪਤਾ ਹੈ ਨਾ, ਆਪਣੇ ਪਿਓ ਦਾ ਤੇ ਉਹਨਾਂ ਨੂੰ ਪਤਾ ਹੈ ਨਾ ਉਹਦਾ। ਤੇ ਉਹ ਜਿਹੜੇ ਉਹ ਤਿੰਨੇ ਉਹ ਮੁੰਡੇ ਪੜੋਸੀ ਸਨ ਸਨ ਤੇ ਪੜ੍ਹਦੇ ਨੰਬਰਦਾਰ ਸਨ ਵੀ ਸਨ। ਪ੍ਰਾਇਮਰੀ ਤੱਕ ਬਸ। ਅੱਛਾ ਉਸ ਮੇਰੀ ਬਾਅਦ ਤੁਹਾਡੀ ਗੱਲ ਚਲੇ ਗਏ। ਵਿਚਕਾਰ ਰਹਿ ਗਈ, ਉਹ ਵੇਲਾ ਕਿਉਂ ਚੰਗਾ ਸੀ? ਉਹ ਇਸ ਵਾਸਤੇ ਚੰਗਾ ਸੀ ਕਿ ਦੁੱਖ ਕੋਈ ਨਹੀਂ ਸੀ। ਦੁੱਖ ਕੋਈ ਨਹੀਂ ਸੀ। ਉਦੋਂ ਇਹ ਸੀ ਕਿ ਕੋਈ ਔਰਤ ਅਗਰ ਕਦੀ ਵੀ ਜਾ ਰਹੀ ਹੈ ਨਾ, ਹਾਂ ਹਾਂ ਰਾਤ ਹੈ ਦਿਨ ਹੈ, ਉਹਨੂੰ ਇਹ ਡਰ ਨਹੀਂ ਸੀ ਕਿ ਮੈਨੂੰ ਕੋਈ ਰਾਜ ਛੇੜ ਜਾਏਗਾ। ਅੱਛਾ ਆਪਾਂ ਕਿੰਨੀ ਕੁ ਤਰੱਕੀ ਕਰ ਲਈ ਅੱਜ ਸਾਡੇ ਵੇਖ ਲਓ ਦੋਵਾਂ ਪਾਸੇ ਕਿ ਬੱਚੀਆਂ ਜਾਂ ਔਰਤਾਂ ਦੀ ਜੋ ਮੁਸ਼ਕਲਾਤ ਨੇ ਉਹ ਕਿੰਨੇ ਕੁ ਵੱਧ ਗਏ? ਵੱਧ ਇਹ ਗਏ ਨੇ ਤਾਂ ਮੈਂ ਨਿੱਕੀ ਜੀ ਦੱਸਣਾ ਕਿ ਸਾਡੇ ਕੋਲ ਪਿੰਡ ਹੈ ਇੱਥੇ ਦਰਵੇਸ਼ੀਆਂ ਦੇ ਕੋਲ ਕਾਦਰ ਬਖਸ਼। ਕੋਟ ਕਾਦਰ ਬਖਸ਼। ਅੱਛਾ ਇੱਥੇ ਦਾ ਇੱਕ ਸਿੱਖ ਆਇਆ ਸੀ, ਹੂੰ ਮਤਲਬ ਕਾਫੀ ਦੇਰ ਤੋਂ ਬਾਅਦ। ਹੂੰ ਤੇ ਜਿਸੇ ਉਹ ਵਾਪਸ ਆਇਆ ਅਸੀਂ ਵੀ ਗਏ ਵੇਖਣ ਵਾਸਤੇ, ਚਲੋ ਦਿਨ ਵੇਖ ਲਈਏ ਚੱਲ ਕੇ। ਮੈਂ ਵੀ ਗਿਆ ਤੇ ਪੁੱਛਿਆ ਸਾਰਿਆਂ ਕਿ ਬਾਬਾ ਤੂੰ ਦੱਸ ਕਿ ਜਦੋਂ ਦਾ ਤੂੰ ਇੱਥੋਂ ਗਿਆ ਪਾਕਿਸਤਾਨ ਚ ਤੂੰ ਨਵੀਂ ਸ਼ੈ ਕਿਹੜੀ ਵੇਖੀ ਹੈ? ਅੱਛਾ ਫੋਨ ਤੋਂ ਆਇਆ। ਹੂੰ ਪਹਿਲੇ ਉਹਦੇ ਗੱਲਾਂ ਕਰਦੇ ਰਹੇ ਕਿ ਸਾਡੀ ਜਿਹੜੀ ਕਲਾਸਕੇ ਵਾਲੀ ਸੜਕ ਹੈ ਇਹ ਬਣਨੀ ਹੈ। ਹੂੰ ਉਹ ਕਹਿੰਦਾ ਯਾਰ ਮੇਰੀ ਉਮਰ 80 ਕੁ ਸਾਲ ਸੀ, 70 80 ਸਾਲ। ਹੂੰ ਕਹਿੰਦਾ ਮੇਰਾ ਪਿਓ ਜਿਹੜਾ ਉਹ ਵੀ ਆਉਂਦਾ ਹੁੰਦਾ ਸੀ ਇਹ ਸੜਕ ਬਣਨੀ ਹੈ। ਤੇ ਮੈਂ ਵੀ ਇੱਥੇ ਰਹਿ ਕੇ ਗਿਆ, ਮੈਂ ਵੀ ਆਉਂਦਾ ਸਾਂ ਸੜਕ ਬਣਨੀ ਹੈ। ਅੱਛਾ ਬਣੀ ਨਹੀਂ ਲੇਕਿਨ ਤੁਸੀਂ ਉਹਨੇ ਬਣਾ ਲਈ। ਨਹੀਂ ਤੇ ਉਹ ਸਾਡੇ ਘਰ ਵਾਲਾ ਸਿੱਖ ਵੀ ਆਇਆ ਸੀ ਆ ਉਹ ਵੀ ਆਇਆ ਸੀ ਜਿਸ ਘਰ ਦਰਵੇਸ਼ ਹਰੀ ਸਿੰਘ। ਰਹਿੰਦੇ ਸਨ ਨਾ, ਅੱਛਾ ਉਹਦਾ ਮਾਲਕ ਵੀ ਘਰ ਵੇਖਣ ਆਇਆ। ਕਲਾਸ ਕੀ ਦੀ ਗੱਲ ਕਰਦੇ? ਦਰਵੇਸ਼ ਕੀ। ਦਰਵੇਸ਼ ਕੀ ਹਾਂ, ਅੱਛਾ ਬੜਾ ਖੁਸ਼ ਹੋਇਆ ਸੀ ਆ ਕੇ। ਅੱਛਾ ਕੀ ਨਾਂ ਸੀ ਉਹਦਾ? ਹਰੀ ਸਿੰਘ। ਅਜੀਤ ਸਿੰਘ? ਹਰੀ ਸਿੰਘ ਹਰੀ ਸਿੰਘ ਹਰੀ ਸਿੰਘ। ਅੱਛਾ ਜੀ। ਹਰੀ ਸਿੰਘ ਉਹ ਕਿੱਥੇ ਦਾ ਰਹਿਣ ਵਾਲਾ ਸੀ? ਇੱਥੇ ਦਰਵੇਸ਼ੀਆਂ ਦਾ ਸੀ ਕਿੱਥੇ ਨਾ। ਰਹਿਣਾ? ਉਧਰ ਇੰਡੀਆ 'ਚ ਕਿੱਥੇ? ਉਹਦੇ ਪਤਾ ਨਹੀਂ ਅੱਛਾ, ਕਿੱਥੇ ਇੱਧਰ ਕਿੱਥੇ ਦਾ ਨਹੀਂ। ਪਤਾ। ਤੇ ਉਹ ਵੇਖ ਕੇ ਗਿਆ, ਉਹਨੇ ਕਿਹਾ ਜੀ ਇੱਕ ਘਰ ਵੇਖਿਆ, ਹੂੰ ਲੋਕਾਂ ਸਾਰੇ ਤੋੜੇ ਨੇ, ਇੱਕ ਹੀ ਵੇਖਿਆ ਕਿ ਇਹਨਾਂ ਕੁਝ ਬਣਾਇਆ ਬਣਾਇਆ। ਅੱਛਾ ਤੋੜਿਆਂ ਨੇ। ਅੱਛਾ ਜ਼ਬਰਦਸਤ। ਕਹਿੰਦਾ ਜੀ ਇਹ ਖੁਸ਼ੀ ਹੁੰਦੀ ਹੈ। ਹੂੰ ਅੱਛਾ ਉਹ ਫਿਰ ਕਹਿਣ ਲੱਗਾ ਜੀ ਮੈਂ ਇੱਕ ਦੋ ਚੀਜ਼ਾਂ ਵੇਖੀਆਂ ਨੇ ਹੂੰ ਕਿ ਇੱਕ ਤੇ ਸਿੱਖ ਤੇ ਹਿੰਦੂ ਜਿਹੜੀਆਂ ਔਰਤਾਂ ਸਨ ਉਹ ਨੰਗੇ ਮੂੰਹ ਫਿਰਦੀਆਂ ਸਨ। ਮੁਸਲਮਾਨ ਦੀ ਕੋਈ ਔਰਤ ਸਕਦੀ ਨੰਗੇ ਮੂੰਹ ਨਹੀਂ ਸੀ ਦੇਖੀ। ਅੱਛਾ ਉਹਨੇ ਕਿਹਾ ਹੁਣ ਉਹ ਪਰਦੇ ਚਲੇ ਗਏ ਨੇ
ਤੇ ਇਹਨਾਂ ਦੇ ਸਭ ਜਿਹੜੀਆਂ ਦਵਚਾ ਵੀ ਨਹੀਂ ਗੱਲ ਚ ਹੁੰਦਾ ਹੈ ਫਿਰਦੀਆਂ ਨੇ ਲਾਹੌਰ ਦੇ ਵਿੱਚ। ਉਹਨੇ ਕਿਹਾ ਇੱਕ ਆਜ਼ਾਦੀ। ਅੱਛਾ। ਨੰਬਰ 2 ਉਹਨੇ ਕਿਹਾ ਜਦੋਂ ਅਸੀਂ ਇੱਥੋਂ ਗਏ ਸਨ ਉਨੀਆਂ ਗੱਡੀਆਂ ਉਹਨੇ ਕਿਹਾ ਪੂਰੇ ਇੰਡੀਆ 'ਚ ਵੀ ਨਹੀਂ ਨੇ ਹੁਣ ਵੀ ਜਿੰਨੀਆਂ ਸਿਰਫ ਇੱਕ ਲਾਹੌਰ ਸ਼ਹਿਰ ਦੇ ਵਿੱਚ ਨੇ। ਅੱਛਾ। ਉਹਨੇ ਕਿਹਾ ਨਹਿਰੂ ਨੇ ਕਿਹਾ ਸੀ, ਨਹੀਂ ਇਹ ਰਿਹਾ ਸੀ ਤੈਨੂੰ ਜਦੋਂ ਇਹਨੇ ਵੀ ਕਿਹਾ ਸੀ, ਨਹਿਰੂ ਨੇ ਵੀ ਇਹ ਕਿਹਾ ਸਾਡਾ। ਇਹ ਉਸ ਵੇਲੇ ਦੀ ਗੱਲ ਆ। ਉਸ ਵੇਲੇ ਸਨ ਮੇਰਾ ਹਰ 63 ਜਾਂ 64 ਚ ਆਇਆ ਸੀ। ਤਾਂ ਹੀ ਤੇ ਕਹਿੰਦੇ ਸੀ ਜਿੰਨੇ ਲਾਹੌਰ ਨਹੀਂ ਵੇਖਿਆ ਉਹ ਜਿੰਨੇ। ਉਹ ਤੇ ਹੁਣ ਵੀ ਗੱਲ ਹੋਈ ਜੇ ਨਾ, ਹੁਣ ਤੇ ਪਤਾ ਹੁਣ ਤੇ ਮਿਸਾਲ ਇੱਕ ਬਣੀ ਜੇ ਤੇ ਉਸ ਦਿਨ ਬੈਠੇ ਸੀ, ਲੜਕੀ ਵੀ ਇੱਕ ਬੈਠੀ ਸੀ ਉਹ ਇੰਟਰਵਿਊ ਵਾਲਾ ਵਿੱਚ ਹੀ, ਤੇ ਇਹ ਆਪਣਾ ਹਰਿਆਣੇ ਦਾ ਆਇਆ ਸੀ ਨਾ ਵਜ਼ੀਰ ਆਲਾ ਅੱਛਾ ਕਬੱਡੀ ਦੇ ਉੱਤੇ। ਅੱਛਾ। ਤੇ ਉਹਨੇ ਆਖਿਆ ਯਾਰ ਹੋਰ ਤੇ ਗੱਲ ਛੱਡੋ, ਬਾਕੀ ਅਸੀਂ ਤੇ ਖੁਸ਼ੀ ਹੋਈ ਹੈ ਵੀ ਲੋਕੀ ਕਹਿੰਦੇ ਸੀ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ। ਉਹ ਕਹਿੰਦਾ ਅਸਲ ਲਾਹੌਰ ਵੇਖਿਆ ਜੰਮਦੇ ਪਏ ਆ ਮੈਂ। ਤੇ ਉਹ ਕੁੜੀ ਕੋਲੋਂ ਫੱਟ ਬੋਲੀ, ਉਹ ਕਹਿੰਦੀ ਜੀ ਨਹੀਂ ਹੁਣ ਮਿਸਾਲ ਇਹ ਨਹੀਂ ਦੇ। ਉਹ ਨਾ ਇਹ ਉਦੋਂ ਸੀ ਜਦੋਂ ਨਿੱਕੇ ਨਿੱਕੇ ਹੁੰਦੇ ਸਾਂ। ਹੁਣ ਤੇ ਇਹ ਮਿਸਾਲ ਲਾਹੌਰ ਦੀ ਇਹ ਜੇ ਕਿ ਜਿਹਨੇ ਖੋਤੇ ਦਾ ਗੋਸ਼ਤ ਨਹੀਂ ਖਾਧਾ ਉਹ ਲਾਹੌਰੀਆ ਨਹੀਂ। ਉਹ ਇੰਜ ਨਾ ਕਰੋ, ਲਾਹੌਰੀਆ ਨੇ ਸਾਨੂੰ ਕੁੱਟਣਾ ਵਾ। ਅਭੀ ਉਹ ਲਾਹੌਰੀਆ ਹੀ ਨਹੀਂ। ਅੱਛਾ ਚਲੋ ਜੀ। ਕਿਉਂਕਿ ਹੈ ਹੀ ਇਸ ਤਰ੍ਹਾਂ ਦੀ ਹੁਣ ਅੱਜ ਚੀਜ਼ ਚੱਲਦੀ ਹੈ। ਹਾਂ। ਅੱਛਾ ਵੈਸੇ ਬਜ਼ੁਰਗੋ, ਤੁਸੀਂ ਕਿਸੇ ਵੀ ਬੰਦੇ ਨੂੰ ਆਪਣੀ ਧਰਤੀ ਆਸਤੇ ਲੜਨਾ ਮਾਣ ਵਾਲੀ ਗੱਲ ਹੁੰਦੀ ਹੈ। ਹਾਂਜੀ ਠੀਕ ਹੈ। ਲੇਕਿਨ ਤੁਸੀਂ ਕੀ ਚਾਹੁੰਦੇ ਹੋ ਕਿ ਜੋ ਪਾਕਿਸਤਾਨ ਇੰਡੀਆ ਦੇ ਵਿੱਚ ਤਲਖ ਜਿਹੜੀਆਂ ਪੁਰਾਣੀਆਂ ਯਾਦਾਂ ਵੀ ਹੈ, ਜੰਗਾਂ ਵੀ ਹੋਈਆਂ, ਹਾਂਜੀ ਹਾਲਾਤ ਕਦੀ ਠੀਕ ਹੋ ਜਾਂਦੇ ਆ ਕਦੀ ਖਰਾਬ ਹੋ ਜਾਂਦੇ ਆ, ਤੁਸੀਂ ਜੰਗਾਂ ਦੇ ਵਿੱਚ ਰਹੇ ਹੋ, ਤੁਸੀਂ ਉਹ ਸ਼ਖਸ ਹੋ ਜਿਨ੍ਹਾਂ ਨੇ ਪਹਿਲੀ ਤੋਪ ਚਲਾਈ ਸੀ, ਇੱਦਾਂ ਹੀ ਹੈ ਜੀ? ਜੀ। ਤੇ ਤੁਸੀਂ ਕੀ ਸੁਨੇਹਾ ਕੀ ਦਿੰਦੇ ਹੋ ਦੋਵਾਂ ਦੇਸ਼ਾਂ ਨੂੰ ਕਿ ਪਿਆਰ ਮੁਹੱਬਤ ਅਸੀਂ ਇਹ ਦਿਨ ਬਿਹਤਰ ਹੈ ਕਿ ਪਿਆਰ ਦਾ ਹੈ। ਬਿਹਤਰ ਹੈ। ਜੰਗਾਂ 'ਚ ਕੁਝ ਰੱਖਿਆ ਵੈਸੇ? ਕੁਛ ਵੀ ਨਹੀਂ ਜੰਗਾਂ ਦੀ ਕੀ ਮਾਦੇ ਨਹੀਂ ਨਾ। ਹਾਂ, ਦੋਵਾਂ ਪਾਸੇ ਮਾਰਦੇ। ਨਾ ਦੋ ਪਾਸੇ ਮਾਦੇ ਨੇ। ਪਾਸਪੋਰਟ ਲੈ ਕੇ ਤੇ ਬਾਰਡਰ ਤੇ ਜਾਈਏ ਤੇ ਠੱਪਾ ਲੱਗੇ ਤੇ ਆਖਣ ਵੀ ਜਿੱਥੇ ਮਰਜ਼ੀ ਜਾਓ ਜੀ। ਹਾਏ। ਡੀਣੇਵਾਲ ਤੇ ਪੱਖੋ ਕੀ ਤੇ ਡਿਊ ਤੇ ਜਹਾਂਗੀਰ ਸਾਰੇ ਈਕਲ ਗੱਡਾ ਵੇਖ ਕੇ ਆਈਏ। ਆ ਕੀ ਗੱਲ ਆ, ਤੁਹਾਡੇ ਤੋਂ ਜ਼ਿਆਦਾ ਤੁਹਾਡਾ ਮੁੰਡਾ ਉਤੌਲਾ ਹੈ ਉਧਰ ਵੇਖਣ ਨੂੰ। ਇਹਨੂੰ ਲੱਗਦਾ ਸਾਰੀਆਂ ਗੱਲਾਂ ਇਹ ਪਹਿਲਾਂ ਵੇਲੇ ਨਾ ਮੈਂ ਵਿਖਾਇਆ ਇਹਨਾਂ ਨੂੰ ਸਾਰਾ ਕੋਈ ਕਿ ਡੀਣੇਵਾਲ ਵਿਖਾਇਆ, ਖਵਾਸਪੁਰਾ ਵਿਖਾਇਆ। ਖਵਾਸਪੁਰੇ ਇਹਨਾਂ ਦੇ ਨਾਨਕੇ ਸਨ। ਅੱਛਾ, ਖਵਾਸਪੁਰੇ। ਅੱਛਾ, ਰੱਜ ਹੋ ਜਾਂਦਾ ਹੈ ਵੀਡੀਓ ਰਾਹੀਂ ਜਦੋਂ? ਹਾਂਜੀ। ਕਿ ਰੱਜ ਉੱਥੇ ਜਾਵਾਂਗੇ ਖੁਦ ਵੇਖ ਕੇ? ਨਹੀਂ ਨਹੀਂ, ਇੱਥੇ ਵੀ ਬੜਾ ਸਾਰੇ ਅਜ਼ੀਜ਼ ਆਉਂਦੇ ਨੇ ਨਾ, ਅਲੱਗ ਬੱਚੇ ਨੇ ਖਵਾਸਪੁਰ ਉਧਰ ਖਵਾਸਪੁਰ ਤੇ ਆਏ ਅਸ਼ਰਫ ਅਲੀ। ਹਾਂਜੀ। ਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਨਾ ਇਹਨਾਂ ਉਸੇ ਵੇਲੇ ਆਖਿਆ ਫਟਾਫਟ ਵਿਖਾਓ ਸਾਨੂੰ ਸਾਡੇ ਦਾਦਕਿਆਂ ਨਾਨਕਿਆਂ ਦਾ। ਕਾਫਲਾ ਜਿਸਲੇ ਨਿਕਲਿਆ ਨਾ ਪਿੰਡੋਂ, ਅੱਛਾ। ਤੇ ਉਹਨਾਂ ਆਦਮੀ ਲੈਣ ਆਈ ਸੀ ਤੇ ਉਹ ਇੱਕ ਦਿਨ ਉੱਥੇ ਰਹਿਣ ਪੱਟੀ ਬਾਹਰ ਕਿਲੇ ਤੋਂ ਬਾਹਰ। ਅੱਛਾ। ਤੇ ਇੱਧਰੋਂ ਇੱਕ ਸਿੱਖ ਗਿਆ ਸੀ ਥਾਣੇਦਾਰ। ਉਹਦੇ ਉਹਨਾਂ ਬੱਚੇ ਜਿਹੜੇ ਨੇ ਇੱਧਰੋਂ ਪਾਕਿਸਤਾਨੀਆਂ ਨੇ, ਉਹਦੇ ਵੀ ਪਾਕਿਸਤਾਨੀ ਨੇ। ਅੱਛਾ। ਉਹਨੇ ਉਹ ਸਾਰੇ ਉਹਦੇ ਸਾਹਮਣੇ ਕਦੋਂ ਕੀਤੇ ਸਨ। ਸਰਦਾਰ ਗਿਆ ਸੀ? ਹਾਂਜੀ। ਅੱਛਾ। ਉਹ ਉੱਥੇ ਲੱਗਾ ਸੀ ਥਾਣੇਦਾਰ। ਅੱਛਾ। ਉਹਨੇ ਸਿੱਖਾਂ ਬੜਾ ਆ ਕੇ ਆਖਿਆ ਜੀ ਕਿ ਤੇਰੇ ਇਹਨਾਂ ਮਾਰੇ ਨੂੰ ਤੂੰ ਇਹਨੂੰ ਮਾਰਨ ਦੇ ਸਾਨੂੰ, ਅਸੀਂ ਇਹਨੂੰ ਲੁੱਟਣਾ। ਅੱਛਾ। ਉਹਨੇ ਕਿਹਾ ਨਾ। ਉਹਨੇ ਕਿਹਾ ਉਹਨਾਂ ਮਾਰੇ ਨੇ, ਇਹਨਾਂ ਨਹੀਂ ਮਾਰੇ। ਹਾਏ ਹਾਏ। ਇਸ ਵਾਸਤੇ ਇਹਨਾਂ ਦਾ ਬਿਨਾ ਕੀਤਾ ਉਹਨਾਂ ਕੋਲ ਬਦਲਾ ਲਓ, ਜਾ ਕੇ ਲੈ ਸਕਦੇ ਹੋ, ਇਹਨਾਂ ਨੂੰ ਮੈਂ ਨਹੀਂ ਛੇੜਨ ਦੇਣਾ। ਪੱਟੀ ਦਾ ਥਾਣੇਦਾਰ ਸੀ? ਹਾਂਜੀ। ਉਹਨੇ ਕਿਹਾ ਮੈਂ ਇਹਨਾਂ ਨੂੰ ਬਿਲਕੁਲ ਨਹੀਂ ਛੇੜਨ ਦੇਣਾ। ਇਹ ਹੁਣ ਸਾਡੇ ਪਿੰਡ ਜਿਹੜਾ ਹਜ਼ਾਰਾ ਸੀ, ਇੱਥੇ ਦਾ ਬੈਂਕ ਦਾ ਬੜਾ ਮਸ਼ਹੂਰ ਸੀ, ਤੇ ਉਹ ਹਜ਼ਾਰਾ ਸਿੰਘ। ਹਜ਼ਾਰਾ ਸਿੰਘ। ਹਾਂਜੀ। ਉਹ ਮਤਲਬ ਹੈ ਗਵਰਨਮੈਂਟ ਦਾ ਮਫਲੂਰ ਸੀ ਤੇ ਰਾਤ ਨੂੰ ਡੀਸੀ ਦੇ ਘਰ ਸੌਂਦਾ ਸੀ। ਅੱਛਾ। ਗਵਰਨਮੈਂਟ ਦਾ ਮਫਲੂਰ ਹੈ, ਰਾਤ ਨੂੰ ਡੀਸੀ। ਇਹ ਕਿਹੜੀ ਜਗ੍ਹਾ ਦਾ ਸੀ? ਇਹ ਹਜ਼ਾਰਾ ਇੱਥੇ ਦਾ ਦਰਵੇਸ਼ੀਆਂ ਦਾ ਸੀ। ਅੱਛਾ। ਇਹਨੇ ਪੈਂਚਰ ਸੀ ਆਦਮ। ਬੈਂਕਾ ਚੀਮਾ। ਬੈਂਕਾ ਚੀਮਾ ਦਾ ਬੜਾ ਮਸ਼ਹੂਰ ਸੀ ਉਹ। ਅੱਛਾ। ਤੇ ਉਹ ਇੱਕ ਦੱਸ ਕੇ ਗਿਆ ਸੀ ਉਹਨੂੰ ਸਾਰਿਆਂ ਨੂੰ, ਮੁਸਲਮਾਨਾਂ ਨੂੰ, ਕਿ ਮੈਂ ਕੈਂਪ ਚੋਂ ਆਉਂਦੇ ਰਹਿਣਾ, ਅਗਰ ਕੋਈ ਚੀਜ਼ ਤੁਸੀਂ ਛੇੜੀ ਤੇ ਮੈਂ ਫਿਰ ਤੁਹਾਨੂੰ ਨਿਭਾ ਦਵਾਂਗਾ। ਅੱਛਾ। ਉਹਨੇ ਕਿਹਾ ਉਹਨਾਂ ਨੂੰ ਦੇਣੀ ਜਿਹੜੇ ਉਧਰੋਂ ਆ ਗਏ। ਅੱਛਾ, ਜ਼ਬਰਦਸਤ ਸੋਚ ਤੇ ਚੰਗੀ ਸੀ। ਇਹਨਾਂ ਪਿੰਡਾਂ 'ਚ ਨਹੀਂ ਤੁਸੀਂ ਕਿਹਾ ਬੈਂਕਾ ਚੀਮਾ ਤੇ ਬੱਦੋ ਕੀ ਗੁਸਾਈਆਂ? ਨਹੀਂ, ਬੱਦੋ ਕੀ ਗੁਸਾਈਆਂ ਤੇ ਬਹੁਤ ਉੱਥੇ ਤੁਹਾਡੇ ਉਹ ਹੈ ਨੇ ਸਾਰੇ ਮੋਨੂਮੈਂਟਸ ਹੈਗੇ ਆ। ਹਾਂਜੀ। ਬੱਦੋ ਕੀ ਗੁਸਾਈਆਂ? ਤੇ ਬੱਦੋ ਕੀ ਗੁਸਾਈਆਂ। ਹਾਂਜੀ। ਅੱਛਾ ਅੱਛਾ ਕੈਂਪ ਅੱਛਾ। ਦੇ ਵਿੱਚ ਹੀ। ਅਹਿਮਦਾਬਾਦ ਤੇ ਗਏ ਆ? ਉਹ ਤੇ ਅੱਧੇ ਉਹ ਅਹਿਮਦਾਬਾਦ ਤੇ ਬਹੁਤ ਵੱਡਾ ਹੈ ਨਾ, ਤੇ ਬੱਦੋ ਕੀ ਗੁਸਾਈਆਂ ਵੀ ਆਏ ਨੇ ਤੁਹਾਡੇ। ਅੱਛਾ, ਤੁਹਾਡੇ ਇੱਕ ਚਾਚੇ ਨੂੰ ਜਦੋਂ ਮਾਰਿਆ ਗਿਆ, ਉਹ ਕਿਸ ਤਰ੍ਹਾਂ ਦਾ ਸੀਨ ਸੀ?
ਉਹਦਾ ਉਹ ਮੈਂ ਜਦੋਂ ਗਿਆ ਨਾ ਕਲਕੱਤੇ ਨੂੰ ਹੂੰ ਤੇ ਰਾਹ ਦੇ ਵਿੱਚ ਉਹਨੂੰ ਦੇਖਿਆ, ਮੈਂ ਕਿਹਾ ਲੇਟਿਆ ਤੇ ਉਹਨਾਂ ਦੇ ਇਹ ਦਿਨ ਪਿੱਛੇ ਤੇ ਤਲਵਾਰ ਦਾ ਸਕਦੇ ਤੁਹਾਡੇ ਪੂਰੀ ਚਾਚਾ ਕੰਧ, ਸਕੇ ਚਾਚਾ ਜੀ। ਅੱਛਾ ਪੂਰੀ ਕੰਧ ਕੱਟੀ ਸੀ ਹੂੰ ਤੇ ਉੱਠ ਨਹੀਂ ਸਕਦੇ ਸਾਨੂੰ ਕਿਸੇ ਹਾਲਤ ਦੇ ਵਿੱਚ। ਹੂੰ ਉਹ ਮੈਂ ਫਿਰ ਪਾਣੀ ਦੀ ਥਰਮਾਸ ਮੇਰੇ ਕੋਲ ਸੀ, ਹੂੰ। ਮੈਂ ਕਿਹਾ ਇਹ ਲਓ ਤੇ ਪਾਣੀ ਘੁੱਟ ਘੁੱਟ ਪੀਓ ਜਦ ਤੱਕ ਸਾਹ ਆਉਂਦਾ। ਹੂੰ। ਉਹਦੀ ਹਾਲਤ ਕੋਈ ਨਹੀਂ ਸੀ ਉੱਠਣ ਵਾਲੀ। ਮਤਲਬ ਉਹ ਉਹ ਵੀ ਆਪਣੇ ਸਾਹਮਣੇ ਉੱਥੇ ਛੱਡ ਕੇ ਆਏ ਜ਼ਿੰਦਾ ਜ਼ਿੰਦਾ ਛੱਡ ਗਿਆ। ਜ਼ਿੰਦਾ ਛੱਡ ਕੇ ਆਣਾ ਹੂੰ ਬਲਕਿ ਉਹਨਾਂ ਹੀ ਕਿਹਾ ਸੀ ਕਿ ਤੂੰ ਆਪਣੀ ਜਾਨ ਬਚਾ। ਇਹੀ ਗੱਲ ਸੀ ਨਾ, ਹਾਂਜੀ। ਹਾਂ ਕਿ ਮੇਰੀ ਨਾ ਫਿਕਰ ਕਰ, ਤੂੰ ਆਪਣੀ ਜਾਨ ਬਚਾ। ਇਹਦਾ ਜਿਹੜਾ ਤਫੈਲਾ ਜੋਗਤ ਤੁਹਾਨੂੰ ਦੱਸਿਆ ਨਾ, ਹੂੰ ਇਹਦੇ ਕੋਲ ਇੱਕ ਪਿੰਡ ਸੀ ਟਿਮੋਵਾਲ, ਹੂੰ ਸਾਰੇ ਸਿੱਖ ਸਨ ਅੱਛਾ ਪੂਰੇ ਪਿੰਡ ਦੇ। ਜਦੋਂ ਇਹ ਪਿੰਡੋਂ ਨਿਕਲ ਲੱਗੇ ਨਾ ਤੇ ਊਧਮ ਸਿੰਘ ਜਥੇਦਾਰ ਸੀ ਖਡੂਰ ਦਾ, ਖਡੂਰ ਸਾਹਿਬ ਦਾ। ਹਾਂਜੀ। ਅੱਛਾ ਉਹ ਆਇਆ ਸੀ, ਉਹਨੇ ਆ ਕੇ ਕਿਹਾ ਸੀ ਵੀ ਕੱਲ ਤੁਸੀਂ ਸਾਰੇ ਜਿਹੜੇ ਨੇ ਉਹ ਤੁਸੀਂ ਚੱਲਣਾ ਵੀ ਮੈਂ ਤੁਹਾਨੂੰ ਛੱਡ ਕੇ ਆਵਾਂਗਾ ਕੱਲ੍ਹ। ਅੱਛਾ ਖਲਚੇ ਇੱਕ ਕੱਲਾ ਬੰਦਾ ਸੀ, ਅੱਛਾ ਘੋੜੀ ਤੇ ਆਇਆ ਜਥੇਦਾਰ ਸੀ। ਹੂੰ ਉਹਨੇ ਆ ਕੇ ਪਿੰਡ ਨੂੰ ਕੱਢਿਆ ਬਾਹਰ। ਜਿਸ ਵੇਲੇ ਪਿੰਡ ਜੇ ਬਾਹਰ ਨਿਕਲਿਆ ਨਹੀਂ ਚੱਜ ਨਾਲ, ਪਿੱਛੇ ਸਿੱਖਾਂ ਨੂੰ ਲੁੱਟਣਾ ਸ਼ੁਰੂ ਕਰਤਾ। ਅੱਛਾ ਉਹ ਫਿਰ ਭੌਂਕੇ ਘਰੀਆਂ ਆ ਗਏ। ਹੂੰ ਉਹਨੇ ਕਿਹਾ ਹਾਂ ਨਹੀਂ ਜਾਣਾ ਇੱਥੋਂ। ਅੱਛਾ ਉਹ ਫਿਰ ਉਹ ਗਿਆ, ਉਹ ਦੇਖੋ ਬਾਹਰ ਨਿਕਲੋ ਮੈਂ ਤੁਹਾਨੂੰ ਛੱਡ ਕੇ ਆਵਾਂਗਾ। ਅੱਛਾ ਰਸਤੇ ਵਿੱਚ ਕਰਨੈਲ ਸਿੰਘ ਜਰਨੈਲ ਸਿੰਘ ਵੀ ਪੱਖ ਹੋ ਗਿਆ। ਅੱਛਾ ਇਹਨਾਂ ਕੋਲ ਘੋੜੀਆਂ ਦੇ ਰਾਈਫਲਾਂ ਚਾਬਲਾਂ ਹੁੰਦੀਆਂ ਸੀ। ਹੂੰ ਇਹਨਾਂ ਆ ਕੇ ਘੇਰਾ ਪਾਇਆ, ਫਾਇਰ ਸ਼ਾਇਰ ਕੀਤਾ। ਅੱਛਾ ਉਹ ਕਹਿੰਦਾ ਕਿ ਬਹਿ ਜਾ, ਚੁੱਪ ਕਰ ਗਈ, ਕੋਈ ਦੌੜ ਨਹੀਂ ਬੁਲਾਉਂਦੀ, ਮੈਂ ਜਾਣਾ ਇਹ ਜਾਣਾ। ਅੱਛਾ ਉਹਨੇ ਲਾ ਕੇ ਨਾ ਦੋਵਾਂ ਨੂੰ ਘੋੜੀਆਂ ਦੇ ਉੱਤੋਂ ਹਾਂ 200 ਚਲਣਾ ਮਾਰਿਆ, ਉਹਨੂੰ ਬਗੈਰ ਤੋਂ ਛੱਡਣ ਮੈਂ ਜਾ ਰਿਹਾ, ਤੁਸੀਂ ਉੱਤੇ ਹਮਲਾ ਕਰ ਦਿਓ। ਫਿਰ ਹਾਏ 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 ਉਹਨੇ ਕਿਹਾ ਮੈਂ ਛੱਡਣ ਜਾ ਰਿਹਾ। ਕੀ ਨਾਂ ਸੀ ਉਹਨਾਂ ਦਾ? ਊਧਮ ਸਿੰਘ ਊਧਮ ਸਿੰਘ ਖਡੂਰ ਸਾਹਿਬ ਦਾ। ਖਡੂਰ ਸਾਹਿਬ। ਚਲੋ ਉਹਨਾਂ ਨੂੰ ਜਥੇਦਾਰ। ਸਲਾਮ, ਉਹਨਾਂ ਨੂੰ ਸਲਾਮ, ਚੰਗੇ ਬੰਦੇ ਨੂੰ ਸਾਡਾ ਸਲਾਮ। ਹਾਂ ਤੇ ਉਹਨੇ ਫਿਰ ਜਨਾਬ ਉਹ ਸਾਰੇ ਉਹਨਾਂ ਕਿਹਾ, ਉਹ ਕਹਿਣ ਲੱਗੇ ਜੀ ਇਹਨਾਂ ਕੋਲ ਅਸਾਂ ਜੋ ਕੁਛ ਕਰਨੀਆਂ ਬੰਨੀ ਫਿਰਦੇ ਨਾ ਤੇ ਕੀ ਕਿਸੇ ਚ ਆਟਾ ਸੀ, ਕਿਸੇ ਚੌਲ ਸੀ, ਆਹੋ। ਇਹ ਛੱਡ ਜਾਣ। ਹੋਰ ਕੀ ਸੀਗਾ? ਹਾਂਜੀ ਉਹ 2 ਦਿਨ ਦਾ ਕੈਂਪ ਚ ਖਾਵਾਂਗੇ। ਹੂੰ ਉਹਨੇ ਆਖਿਆ ਊਧਮ ਸਿੰਘ ਕਹਿਣ ਲੱਗਾ ਛੱਡ ਦਿਓ, ਕੀ ਹੈ ਤੁਹਾਡੇ ਕੋਲ? ਉੱਠੋ ਚੱਲ ਮੈਂ ਛੱਡ ਕੇ ਆਵਾਂ। ਹੂੰ ਫਿਰ ਉਹ ਗਿਆ। ਫਿਰ ਉਹ ਤਿੰਨੋਂ ਆਦੇ ਸਨ ਨਾ ਸਿੱਖ, ਹੂੰ ਉਹ ਸਾਰਾ ਪਿੰਡ ਨਾਲ ਕੁਆੜੀਆਂ ਤੇ ਤਜ਼ਾਰਾਂ ਲੈ ਕੇ ਆ ਗਿਆ। ਅੱਛਾ ਉਹਨੇ ਫਿਰ ਅੱਗੇ ਉਹ ਕਹਿੰਦਾ ਆਖਿਆ ਕੀ ਗੱਲ ਹੈ ਬਈ, ਹੂੰ ਮੈਂ ਆਇਆ ਇਹਦੇ ਨਾਲ, ਤੁਹਾਨੂੰ ਕਿਸ ਗਰੀਬ? ਉਹਨੇ ਕਿਹਾ ਜੀ ਅਸੀਂ ਲੜ ਨਹੀਂ ਆਏ, ਅਸੀਂ ਸਿਰਫ ਮਿਲਣ ਆਏ ਹਾਂ। ਹੂੰ ਅੱਛਾ ਹਥਿਆਰਾਂ ਨਾਲ ਸੰਸਾਰ ਪੂਰਾ। ਅੱਛਾ ਹਾਂ ਲੇਕਿਨ ਉਹ ਆ ਕੇ ਉਹਨੂੰ ਮਿਲੇ, ਹੂੰ ਕੋਈ ਲੜਾਈ ਨਹੀਂ ਪੜਾਈ ਨਹੀਂ। ਉਹਨੇ ਕਿਹਾ ਨਾ, ਉਹਨੇ ਕਿਹਾ ਮੈਂ ਛੱਡਣਾ ਹੈ, ਜ਼ਿੰਮੇਵਾਰੀ ਮੇਰੀ ਹੈ। ਹੂੰ ਫਿਰ ਆ ਕੇ ਖਰਚੀਆਂ ਉੱਤੇ ਟਿੱਬਾ ਸੀ ਹੂੰ ਤੇ ਪਾਰ ਸੜਕ ਤੇ ਮਿਰਚੀ ਜਾਂਦੀ ਸੀ। ਹੂੰ। ਉਹਨੇ ਕਿਹਾ ਭਾਈ ਉਹ ਖਰਚੀਆਂ ਕੈਂਪ ਜੀ, ਹੂੰ ਐਸ ਟਿੱਬੇ ਤੋਂ ਅੱਗੇ ਮੈਂ ਨਹੀਂ ਜਾ ਸਕਦਾ, ਅੱਛਾ। ਹੁਣ ਤੁਸੀਂ ਜਾਓ। ਤੁਸੀਂ ਜਾਓ। ਉਹ ਵੀ ਬੰਦੇ ਹੁੰਦੇ ਆ ਜਿਹਨੂੰ ਨਾ ਹਰ ਬੰਦਾ ਹੀ ਬੁਰਾ ਨਹੀਂ। ਹਾਂ ਹਰ ਬੰਦਾ ਬੁਰਾ ਨਹੀਂ ਸੀਗਾ, ਬਸ ਵਕਤ ਜਿਹੜਾ ਹੈ ਉਹ ਪਤਾ ਨਹੀਂ। ਬਸ ਉਹ ਵਿੱਚੋਂ ਸ਼ਰਾਰਤੀ ਵੀ ਵਿੱਚ ਹੀ ਹੁੰਦੇ ਆ। ਹੂੰ ਉਹ ਇੱਕ ਉਹ ਬਜ਼ੁਰਗ ਦੀ ਕਹਾਣੀ ਸੁਣਨੀ, ਸਾਡੇ ਉਹ ਮੁਸਲਮਾਨਾਂ ਦੀ ਉਹ ਤੇ ਕਹਾਣੀ ਹੈ। ਹੂੰ ਇਸੇ ਵੀ ਕਿਸ਼ਤੀ 'ਤੇ ਇੱਕ ਅੰਨਾ ਸੀ, ਹੂੰ ਮਤਲਬ ਖੁਆਫਰ ਸੀ। ਅੱਛਾ ਤੇ ਉਹ ਕਹਿਣ ਲੱਗਾ ਕਿਸ਼ਤੀ, ਕਹਿਣ ਲੱਗਾ ਕਿਸ਼ਤੀ ਬਿਲਕੁਲ ਆਪਣਾ ਰੈਜ਼ਰਵਾਰ ਪੱਤਨ ਜਿਹੜਾ ਹੂੰ ਨਾ ਇਹ ਗਗੜੇ ਵਾਲਾ ਪੱਤਨ ਸੀ। ਉਹ ਰੈਜ਼ਰਵਾਰ ਦਾ ਇੱਧਰ ਸੀ, ਗਗੜੇ ਵਾਲਾ ਦਾ ਇੱਧਰ ਸੀ, ਇਹਦੇ ਉੱਤੇ ਬਿਆਸ ਉੱਤੇ। ਅੱਛਾ ਵਿਆਸ ਹਾਂਜੀ ਇਹ ਦੋਵੇਂ ਮਤਲਬ ਪੱਤਨ ਸਨ। ਹੂੰ ਤੇ ਉਹਦੇ ਜਾ ਕੇ ਤੋਂ ਕਹਿਣ ਲੱਗੇ ਵੀ ਅਸੀਂ ਖੋਲ੍ਹਣ ਲੱਗੇ। ਉਹ ਲਾਲਨਾ ਸੀ, ਉਹਨੂੰ ਚੁੱਕਿਆ ਸੀ ਨਾ ਜਿਹਨੇ, ਹੂੰ ਉਹਨੇ ਜਾ ਕੇ ਉਹਨੇ ਆਖਿਆ ਵੀ ਬੰਦਾ ਵੀ ਲੈ ਜਾਓ। ਉਹਨਾਂ ਦਾ ਰਸਾ ਫਿਰ ਲਪੇਟਤਾ, ਲਪੇਟ ਕੇ ਨਾ ਤੇ ਕਹਿਣ ਲੱਗਾ, ਉਹ ਉਹਨੂੰ ਕਹਿਣ ਲੱਗਾ ਬਹਿ ਜਾ, ਤੈਨੂੰ ਬੇੜੀ ਬਿਠਾ ਦੀ। ਕਹਿਣ ਲੱਗਾ ਪਹਿਲਾਂ 10 ਬੇੜੀ 'ਚ ਬੰਦੇ ਕਿਹੜੇ ਕਿਹੜੇ ਨੇ, ਹੂੰ ਵੀ ਬੰਦੇ ਕੌਣ ਨੇ ਇਹਦੇ ਵਿੱਚ? ਅੱਛਾ ਉਹਨੇ ਕਿਹਾ ਐਸਾ ਐਸਾ ਬਾਕੀ ਬੰਦੇ ਨੇ, ਇੱਕ ਊਠ ਬੈਠਾ ਹੀ ਵਿੱਚ। ਹੂੰ ਉਹਨੇ ਕਿਹਾ ਠੀਕ। ਇੱਕ ਹੈ ਉਹਦੇ ਕੋਲ ਗੰਜਾ ਬੰਦਾ ਬੈਠਾ ਹੈ। ਉਹਨੇ ਕਿਹਾ ਠੀਕ। ਉਹਨੇ ਕਿਹਾ ਇੱਕ ਮਦਾਰੀ ਹੈ, ਉਹ ਬਾਂਦਰ ਲੈ ਕੇ ਵਿੱਚ ਬੈਠਾ ਹੀ। ਉਹਨੇ ਕਿਹਾ ਮੈਂ ਇਸ ਬੇੜੀ 'ਚ ਨਹੀਂ ਬਹਿਣਾ। ਹੂੰ ਉਹਨੇ ਆਖਿਆ ਕੀ ਗੱਲ ਤੇਰੀ ਜੋ ਨਸ਼ਾ ਹੈ? ਉਹਨੇ ਕਿਹਾ ਇਹ ਬੇੜੀ ਡੁੱਬ ਜਾਣਾ। ਹੂੰ ਇਹ ਬੇੜੀ ਡੁੱਬਣੀ ਹੈ, ਮੈਂ ਨਹੀਂ ਜਾਣਾ ਇਹਦੇ। ਅੱਛਾ ਉਹ ਹੀ ਹੈ ਜਨਾਬ, ਉਹ ਰਹਿ ਗਿਆ ਕੰਧੇ ਤੇ। ਹਾਂ ਉੱਥੇ ਗਿਆ ਜਨਾਬ, ਬੜਾ ਗੰਜਾ ਸੀ ਉਹਦੇ ਕੋਲ ਰਹਿੰਦਾ। ਉਹਨੇ ਬਾਂਦਰ ਨੂੰ ਚਪੇੜ ਮਾਰੀ, ਅੱਛਾ ਬਾਂਦਰ ਤੁਰ ਗਿਆ ਉਹਦੇ ਮੂੰਹ ਤੋਂ ਉਹ ਉਸਦੇ ਨਾਲ ਬਦਨ ਇੱਕ ਪਾਸੇ ਗਿਆ, ਬੇੜੀ ਉਲਟ ਗਈ। ਅੱਛਾ ਬੇੜੀ ਥੋੜੀ ਮਲਾ ਆਇਆ, ਬਾਅਦ ਚ ਆ ਕੇ ਉਹਦੇ ਪੈਰੀ ਪੈ ਗਿਆ। ਕਹਿਣ ਲੱਗਾ ਵੀ ਤੂੰ ਵਲੀ ਹੋਣਾ, ਤੈਨੂੰ ਕੀ ਪਤਾ ਸੀ ਬੇੜੀ ਡੁੱਬ ਪਹਿਲਾਂ ਜਾਣੀ? ਹੀ ਪਤਾ ਹੈ ਵੀ ਬੇੜੀ ਡੁੱਬ ਜਾਣੀ। ਉਹ ਕਹਿੰਦਾ ਮੈਂ ਇਹਦੇ ਬੰਦੇ ਵੇਖੇ ਸੀ ਨਾ ਵਿੱਚ,
ਮੈਨੂੰ ਉਸ ਤੋਂ ਪਤਾ ਲੱਗ ਗਿਆ ਸੀ ਕਿ ਬੇੜੀ ਡੁੱਬਣਾ ਹੀ ਡੁੱਬਣਾ। ਹੂੰ ਉਹਦਾ ਨਾਲ ਬੰਦੀ ਵਾਲਾ ਕੋਈ ਨਹੀਂ ਹੈ। ਹੁਣ ਤੁਸੀਂ ਗੱਲ ਕਿਉਂ ਕੀਤੀ ਹੈ ਇਹ ਦੱਸੋ, ਕਿਹੜੀ ਇਹ ਕਹਾਣੀ ਕਿਉਂ ਇਹ ਸੁਣਾਈ? ਕਹਾਣੀ ਮੈਂ ਇਸ ਵਾਸਤੇ ਸੁਣਾਈ ਹੈ ਵੀ ਬੰਦੇ ਜਿਹੜੇ ਨਾ ਵਿੱਚ ਸ਼ਰਾਰਤੀ ਹੁੰਦੇ ਨੇ ਉਹ ਸ਼ਰਾਰਤ ਕਰਨ ਨੂੰ ਨਹੀਂ ਰਹਿੰਦੇ, ਤੇ ਹਾਂ ਜਿਹੜੇ ਚੰਗੇ ਨੇ ਉਹ ਫਿਰ ਵੀ ਉਹ ਵੀ ਡੁੱਬ ਉਹ ਜਾਂਦੇ। ਨਬੀਨੇ ਨੂੰ ਲੱਗ ਗਿਆ ਕਿ ਜਿਹੜਾ ਮਰਾਸੀ ਵਿੱਚ ਬੈਠਾ ਉਹਨੇ ਸ਼ਰਾਰਤ ਕਰਨ ਤੋਂ ਨਹੀਂ ਬਾਜ਼ ਆਣਾ, ਹਾਂ ਉਹਦੀ ਸ਼ਰਾਰਤ ਦੀ ਵਜ੍ਹਾ ਤੋਂ ਇਹ ਬੇੜੀ ਡੁੱਬਣੀ, ਉਹਦਾ ਤਜਰਬਾ ਸੀ ਨਾ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਪਿਆਰ ਭਰੇ ਸਨੇਹਾਂ ਦਾ, ਪਿਆਰ ਭਰੀਆਂ ਗੱਲਾਂ ਦਾ, ਜੋ ਸਾਨੂੰ ਕੋਈ ਕਿਤਾਬ, ਕੋਈ ਨਿਸਾਬ, ਉਹ ਪੁਰਾਣੀਆਂ ਚੀਜ਼ਾਂ ਨਹੀਂ ਦੱਸਦੀਆਂ। ਉਹ ਇੱਜ਼ਤ, ਅਦਬ, ਸਤਿਕਾਰ ਜੋ ਤੁਹਾਡੇ ਵੇਲੇ ਹੁੰਦਾ ਸੀ, ਜੋ ਅੱਜ ਸਾਡੇ ਤੁਹਾਡੇ ਰਾਹੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਈਏ। ਸੋ ਇਹੀ ਸਾਡਾ ਜੋ ਹੈ ਮੇਨ ਮਕਸਦ ਵੀ ਸਾਡਾ ਇਹੀ ਹੈ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਹਾਂ।